ਉਹ ਜਿਸ ਬੰਦੇ ਨੇ ਸਿਰਫ ਤੁਹਾਨੂੰ ਹੀ ਪਰਫਿਊਮ ਦਿੱਤਾ ਹੈ ਉਹਨੂੰ ਮਿੱਠਾ ਪੁਰੀਆ ਨਹੀਂ ਨਜ਼ਰ ਆਇਆ। ਉਸਤਾਦ ਜੀ ਇਹਦਾ ਖਰਬੂਜ਼ਾ ਮੈਂ ਜੇ ਫੜਿਆ ਸਿਰਫ 2 ਦੰਦਾਂ ਕਰਕੇ ਤੇ ਉਹ ਖਾਲੀ ਕਰਤੀ। ਤੇ ਹੁਣ ਉਹਨਾਂ ਨੇ ਮੈਨੂੰ ਕਿਹਾ ਸੀ ਈਦ ਭੇਜਣੀ। ਉਹ ਤੂੰ ਜਾਣੇ ਤੇਰੀ ਭੈਣ ਜਾਣੇ। ਜ਼ਮੀਰ ਸ਼ੀਸ਼ੇ ਕੇ ਖਲੋ ਕੇ ਮੈਂ ਜ਼ਮੀਰ ਨਾਲ ਗੱਲਾਂ ਕਰ ਰਿਹਾ ਤੇ ਪਿੱਛੋਂ ਜ਼ਮੀਰ ਗਿੱਛ ਕਰਨ ਡਿਆ। 10 10 10 50,000 60,000 ਜੇ ਮੇਰੀ ਭੈਣ ਨੇ ਕਿਹਾ ਉੱਠ ਕੇ ਕਹਿ ਦੇ ਮੈਂ ਦੇ ਉਹਦੇ ਗਾਣਾ ਕਰ ਦੇ। अस्सलामुअलैकुम टी टाइम में खुश आमदीद। मैं तेरियां ताड़ियां मरवा दे जरा एंड ते मैं क्या चल तू इंज कर लिया पहले इंज नहीं करना इंज ही रखना। ये नहीं कहता तो तू मैनू मजबूर करता भी मैं देख के मैं हुण जे मैं थले नूं कर लिया टी टाइम भी अस्सलाम वालेकुम ना ते इत्थों ही इंज करके वापस जाऊँ फायदा की। ਤੁਸੀਂ ਸਾਦਾ ਹੀ ਆਏ ਸੀ ਪਹਿਲੇ। ਆਹੋ ਪਹਿਲੇ ਮੈਂ ਸਾਦਾ ਇੰਜ ਤੂੰ ਇੰਜ ਕਰ ਲਿਆ ਮੈਂ ਕਿਹਾ ਚਲੋ ਕੋਈ ਗੱਲ ਐ ਸੁੜਕਬਾਜ਼ੀ ਰਕਾਓ ਜੀ ਇਟੈਰੀਕੇਟ ਹੁੰਦੇ ਬੰਦੇ। ਉਸਤਾਦ ਜੀ ਤੁਸੀਂ ਤੇਜ਼ ਹੀ ਆਇਆ ਕਰੋ ਕਿਉਂਕਿ ਸ਼ੁਰੂ ਚ ਜ਼ਰਾ ਜੋਸ਼ੋ ਖਰੋਸ਼। ਭਾਈਜਾਨ ਮੇਰੀ ਗੱਲ ਸੁਣੋ ਬਈ ਮੌਲਾ ਦੀ ਕਸਮੇ ਮੈਂ ਤੈਨੂੰ ਇੱਕ ਵੀਡੀਓ ਵਿਖਾਉਣੀ ਇਸ ਬੰਦੇ ਦੀ ਕਰਤੂਤ। ਤੁਸੀਂ ਇਹ ਨਹੀਂ ਸਮਝਣਾ ਵੀ ਹੁਣ 2-3 ਸ਼ੋਅ ਹੇਠ ਉੱਪਰ ਮਿੱਠੇ ਤੇ ਹੀ ਹੋ ਰਹੇ। ਆਹ ਜਰਾ ਚਾਰਜਿੰਗ ਤੇ ਲਾਈ 2-3 ਮਿੰਟ ਸਿਰਫ ਚਾਰਜਿੰਗ ਤੇ 4-5 ਮਿੰਟ ਚਾਰਜਿੰਗ ਤੇ ਲਾ ਕੇ ਨਾ ਮੈਨੂੰ ਫੜਾ ਦੇ। ਤੈਨੂੰ ਮੈਂ ਇੱਕ ਚੀਜ਼ ਦਿਖਾਉਣੀ ਵੀਡੀਓ ਵਿਦ ਪ੍ਰੂਫ। ਤੁਹਾਨੂੰ ਜੈਨੂਇਨ ਪਤਾ ਲੱਗੇਗਾ ਕਿ ਇਹ ਗੱਲਾਂ ਨਹੀਂ ਕਰਦਾ ਇਹ ਹੈਗਾ ਹੀ ਇਦਾਂ ਦਾ ਵਾ। ਡਰਪੋਕ ਨਹੀਂ ਉਹ ਖਰੀਦਦਾਰੀ ਕਰਨ ਚ ਓਏ ਮੇਰੇ ਮੌਲਾ। ਅੱਛਾ ਜੀ ਖਰਬੂਜ਼ੇ ਲੈ ਕੇ ਆਇਆ ਇੱਥੇ ਤੇ ਖਰਬੂਜ਼ੇ ਸੁਨੈਨ ਨੇ ਕੱਟੇ ਨੇ ਤੇ ਕੱਟ ਕੇ ਉਹਨੇ ਮੇਰੇ ਅੱਗੇ ਪਲੇਟ ਕੀਤੀ ਆ ਤੇ ਮੈਂ ਖਰਬੂਜ਼ੇ ਇੰਜ ਲੱਗੇ ਮੈਨੂੰ ਬਦਾਮਾਂ ਦੀ ਗਿਰੀ ਜਿੱਡਾ ਫਾੜੀ ਤੇ ਮੈਂ ਨਿੱਕੇ ਬੇਟਾ ਨਿੱਕੇ ਕਿੰਨੇ ਕਿ ਨਿੱਕੇ ਮੈਂ ਕਿਹਾ ਸੁਨੈਨ ਆ ਕੀ ਇਹ ਖਰਬੂਜ਼ੇ ਆ ਕਹਿੰਦਾ ਆਹੋ। ਮੈਂ ਕਿਹਾ ਇਹ ਕਿੱਥੋਂ ਆ ਗਏ ਕਹਿੰਦਾ ਉਸਤਾਦ ਜੀ ਮਿੱਠਾ ਲੈ ਕੇ ਆਇਆ। ਉਹ ਤੇਰਾ ਮੈਂ ਕਿਹਾ ਬੇੜਾ ਕਰ ਮੈਂ ਵੀਡੀਓ ਬਣਾਈ ਆ ਤੇ ਮੈਂ ਫਾੜੀ ਦੇ ਨਾਲ ਉਂਗਲ ਰੱਖੀ ਆਪਣੀ ਤੇ ਤੂੰ ਵੇਖਣਾ ਵਾ ਮੇਰੀ ਇਸ ਉਂਗਲ ਤੇ ਕੱਟੀ ਫਾੜੀ ਕਰਵ ਪੂਰੀ ਕਰਵ ਵਾਲੀ ਫਾੜੀ ਇੱਕ ਨੁੱਕਰ ਤੋਂ ਦੂਜੀ ਨੁੱਕਰ ਤੱਕ ਤੂੰ ਦੇਖਣਾ ਮੇਰੀ ਇਸ ਉਂਗਲ ਦੇ ਕਿੱਥੇ ਮੁੱਕ ਜਾਂਦੀ। ਉਂਗਲ ਵੱਡੀ ਆ ਉਹਨਾਂ ਦੀ। ਉਸਤਾਦ ਨਿੰਬੂ ਕੱਟ ਲਾ ਨਿੰਬੂ ਨਿੰਬੂ ਨੂੰ ਇਹ ਕੱਟ ਕੇ ਨਾ ਤੇ ਉਹਦੀਆਂ ਫਾੜੀਆਂ ਕਰ ਲਾ ਖਰਬੂਜ਼ਾ ਟੈਪ ਉਹਦੇ ਨਾਲ 2 ਕਸੂਤਰ ਵੱਡੀ ਕਰ ਲਾ ਫਾੜੀ ਤੇ ਕਹਿੰਦਾ ਖਾਓ ਖਰਬੂਜ਼ ਫਲ ਲੈ ਕੇ ਆਇਆ। ਉਹ ਮੇਰੇ ਮੌਲਾ ਜੈਨੂਇਨ ਕਸਮ ਵਾਲੀ ਗੱਲ ਆ। ਹੁਣੇ ਮੈਂ ਤੈਨੂੰ ਤਸਵੀਰ ਦਿਖਾਉਣੀ ਹੈ ਤੁਸੀਂ ਉੱਥੇ ਦੇਖਣਾ ਮੈਂ ਵੀਡੀਓ ਬਣਾਈ ਹੈ ਤੇ ਮੈਂ ਕਿਹਾ ਯਾਰ ਮੈਂ ਜਦੋਂ ਮੈਂ ਕੈਮਰਾ ਇੰਜ ਕੀਤਾ ਨਾ ਉੱਤੇ ਤੇ ਉਹ ਵੱਡੀਆਂ ਲੱਗ ਰਹੀਆਂ ਕਿਉਂਕਿ ਕੈਮਰੇ 'ਚ ਵੱਡੀਆਂ ਲੱਗ ਰਹੀਆਂ ਨਾ। ਮੈਂ ਕਿਹਾ ਮੈਂ ਕਿੱਦਾਂ ਦੱਸਾਂ ਕਿ ਮੈਂ ਇੰਜ ਕੈਮਰਾ ਕਰਕੇ ਨਾ ਤੇ ਉਂਗਲ ਫਾੜੀ ਦੇ ਅੱਗੇ ਰੱਖੀ। ਮੈਂ ਕਿਹਾ ਮੇਰੀ ਉਂਗਲ ਤੋਂ ਤੈਨੂੰ ਅੰਦਾਜ਼ਾ ਹੋਏਗਾ ਨਾ ਠੀਕ ਹੈ ਨਾ ਤੇ ਤੂੰ ਦੇਖਣਾ ਵਾ ਵੀ ਮੇਰੇ ਆ ਪਹਿਲੇ ਪੋਟੇ ਤੋਂ ਬਾਅਦ ਕਿੱਥੇ ਕਰਕੇ ਫਾੜੀ ਮੁੱਕਦੀ ਆ। ਉਹ ਤੇਰਾ ਬਹੁਤ ਫਿੱਟੇ ਮੂੰਹ ਤੇਰਾ। ਇੱਕ ਰੂਲਸ ਆਫ ਸ਼ਾਪਿੰਗ ਸਿਖਾਓ। ਰੂਲਸ ਆਫ ਸ਼ਾਪਿੰਗ ਨਹੀਂ ਕਿਤੇ ਚਿੱਦੀਆਂ ਚੁੱਕ ਲਿਆ ਉਸਤਾਦ ਜੀ। ਭਾਜੀ ਯਕੀਨ ਕਰੋ ਇਹ ਕਿਤੇ ਮੈਂ ਜੱਚਾ ਬੱਚਾ ਚੋਂ ਜੰਮਦੇ ਹੀ ਖਰਬੂਜ਼ੇ ਚੁੱਕ ਲਿਆ। ਵੱਡੇ ਹੀ ਨਹੀਂ ਹੋਣ ਦਿੱਤੇ ਸਾਲੇ ਨੇ। ਉਸ ਦਿਨ ਮੈਂ ਆਇਆ ਵਾ ਮੈਂ ਨਾਸ਼ਤਾ ਨਹੀਂ ਕਰਕੇ ਆਇਆ। ਮੈਨੂੰ ਕਹਿੰਦਾ ਭਾਈ ਫੈਸਲ ਨਾਸ਼ਤਾ ਨਹੀਂ ਕੀਤਾ ਤੁਸੀਂ। ਮੈਂ ਕਿਹਾ ਨਹੀਂ। ਫਲ ਲਿਆ ਉਹ ਫਲ ਲੈ ਕੇ ਉਸਤਾਦ ਜੀ ਕਸਮੇ ਬੇਰ ਅਗਲੇ ਦਿਨ ਫੇਰ ਬੇਰ ਉਹ ਤੇ ਵੱਡਾ ਸੀ ਉਸਤਾਦ ਜੀ। ਇਹ ਬੇਰ ਆਵੇ ਦਰੁਸਤ ਆਵੇ ਇਹ ਬੇਰ ਆਉਂਦਾ ਤੇ ਦਰੁਸਤ ਹੁੰਦਾ ਉਸਤਾਦ ਜੀ। ਅੱਛਾ ਹੁਣ ਤੁਹਾਨੂੰ ਲੌਜਿਕ ਦੀ ਗੱਲ ਦੱਸੀਏ ਜਿੰਨਾ ਖਰਬੂਜ਼ਾ ਵੱਡਾ ਹੁੰਦਾ ਜਾਏਗਾ ਮਿਠਾਸ ਮੁੱਕਦੀ ਜਾਏਗੀ। ਜਿੰਨਾ ਛੋਟਾ ਹੋਏਗਾ ਉਹਨਾਂ ਮਿੱਠਾ ਹੋਏਗਾ। ਅੱਛਾ ਜੀ ਚਲੋ ਅਗਲੀ ਗੱਲ ਸੁਣ ਲਓ ਇਸ ਤੋਂ ਕਿੰਨਾ ਕੁ ਛੋਟਾ ਹੋ ਸਕਦਾ ਤੇ ਫਿੱਕੇ ਯਾਰ ਮਿੱਠਾ ਨਹੀਂ ਚੂਪੀ ਦਾ ਮਿੱਠਾ। ਹਾਂਜੀ ਮਿੱਠਾ 4 ਕੱਟੇ ਦੇ ਮਿੱਠਾ ਹੀ ਹੁੰਦਾ ਨਾ ਹਾਂਜੀ ਗਰਮੀਆਂ 'ਚ ਕੌੜਾ ਓਨੀਅਨ ਉਹਦੇ 4 ਹੋ ਗਏ ਪੀਸ। ਇੱਕ ਪੀਸ ਤੁਸੀਂ ਫੜ ਕੇ ਐ ਕਰ ਦਿਓ ਹਾਂਜੀ ਉਹ ਵੱਡਾ ਹੁੰਦਾ ਕਿੰਨਾ ਹੀ ਉਸ ਫਾੜੀ ਦਾ। ਤੇ ਤੂੰ ਸਾਬਤ ਤੂੰ ਖਰਬੂਜ਼ੇ ਦੀ ਫਾੜੀ ਕਿੱਦਾਂ ਹੁੰਦੀ ਹੈ ਨਾਰਮਲ ਖਰਬੂਜ਼ੇ ਦੀ ਫਾੜੀ ਇਦਾਂ ਹੁੰਦੀ ਹੈ ਕਿ ਤੁਸੀਂ ਖਰਬੂਜ਼ਾ ਫੜ ਕੇ ਇੱਕ ਚੀਜ਼ ਉਸ ਤੋਂ ਬਾਅਦ ਸੈਂਟਰ ਉਸ ਤੋਂ ਬਾਅਦ ਇੰਜ ਉਸ ਤੋਂ ਬਾਅਦ ਇੰਜ ਤਿੰਨਾਂ ਚੋਂ ਚੱਕੀਆਂ ਦੇ ਵਿੱਚ ਇੱਕ ਫਾੜੀ ਕਲੀਅਰ ਕਰਦੇ ਤੁਸੀਂ। ਉਸਤਾਦ ਜੀ ਇਹਦਾ ਖਰਬੂਜ਼ਾ ਮੈਂ ਜੇ ਫੜਿਆ ਸਿਰਫ 2 ਦੰਦਾਂ ਕਰਕੇ ਤੇ ਉਹ ਖਾਲੀ ਕਰਤੀ। ਤੇ ਹੁਣ ਸਾਡੇ ਤੇ ਜਿਹੜੀ ਇੱਕ ਬਦਕਿਸਮਤੀ ਇਹ ਹੈ ਕਿ ਜਿਹਨੂੰ ਵੀ ਦੱਸੂਗਾ ਉਹਨੂੰ ਕਹੂਗਾ ਮੈਂ ਦਫ਼ਤਰ ਖਰਬੂਜ਼ੇ ਲੈ ਗਿਆ। ਉਸ ਸੈਲ ਤੇ ਨੇ ਦੱਸਣਾ ਹੀ ਨਹੀਂ। ਮੈਂ ਲੈ ਕੇ ਜਾਂਦਾ ਭਾਜੀ ਇੱਕ ਖਰਬੂਜ਼ਾ ਨਹੀਂ ਹੁੰਦਾ 6 ਤੋਂ 7 ਉਹਨੇ ਵਜ਼ਨ ਜੋ ਸੀ ਜਿਹੜੇ ਲੈ ਕੇ ਆਇਆ ਐਡੇ ਨਿੱਕੇ ਅਖਰੋਟ ਯਕੀਨ ਕਰ ਟੇਪ ਬਾਲ ਖੇਡ ਲੋ ਉਹਨਾਂ ਭਾਵੇਂ ਤੇ ਸਿਆਣੇ ਕਹਿੰਦੇ ਜਿੰਨਾ ਨਿੱਕਾ ਉਹਨਾਂ ਤਿੱਖਾ ਉਹ ਹਿਸਾਬ। ਨਹੀਂ ਮੈਂ ਤੈਨੂੰ ਇਸ ਤੋਂ ਨਹੀਂ ਮੈਂ ਗੱਲਾਂ ਕਰ ਰਿਹਾ ਕਿ ਤੂੰ ਕੋਈ ਕਾਮੇਡੀ ਕਰੇ ਜਾਂ ਰਿਪਲਾਈ ਕਰੇ ਜਾਂ ਤੁਸੀਂ
ਮੈਂ ਸਿਰਫ ਉਹਨਾਂ ਨੇ ਦੱਸ ਰਿਹਾ ਕਿ ਜੈਨਵਨ ਭਾਜੀ ਮੈਂ ਤੁਹਾਨੂੰ ਵਿਦ ਪ੍ਰੂਫ ਪਲੇਟ 'ਚ ਖਰਬੂਜ਼ੇ ਪਏ ਹੋਣੇ ਜਿਹੜੇ ਮਿੱਠਾ ਸਾਹਿਬ ਲੈ ਕੇ ਆਏ ਨੇ। ਇਹ ਕਾਮੇਡੀ ਨਹੀਂ ਹਕੀਕਤ ਤੋਂ ਪਰਦਾ ਉਠਾਇਆ। ਜਿਹੜੇ ਖਰਬੂਜ਼ੇ ਜਿਹੜੇ ਆ ਉਹਦੇ ਨਿੰਬੂ ਕਿਹੜੇ ਹੋਣ। ਉਸਤਾਦ ਜੀ ਖਰਬੂਜ਼ੇ ਅੱਲਾ ਮਾਫੀ ਦਾ ਕੱਟੇ ਪਏ ਇੰਜ ਲੱਗਦੇ 9 ਕੱਟ ਕੇ ਰੱਖੇ ਏਡੇ। ਹਾਂ ਜੇ ਉਹਦੇ ਨਾਲ ਥੋੜਾ ਵੱਡੇ ਯਾਰ ਤੂੰ ਉਂਗਲ ਚੈੱਕ ਕਰਨੀ ਮੇਰੀ, ਤੂੰ ਦੇਖਣਾ ਵਾ ਵੀ ਕਿੱਥੇ ਮੁੱਕ ਰਹੀ ਫਾੜੀ ਪੂਰੀ ਨੁੱਕਰ ਤੋਂ ਨੁੱਕਰ। ਚਲੋ ਉਹ ਇਹਨੇ ਜਿਹੜੀ ਪੈਂਟ ਪਾਈ ਹੁੰਦੀ ਉਹਦਾ ਵੀ ਨਹੀਂ ਪਤਾ ਕਿ ਪੈਂਟ ਹੈ ਪਜਾਮਾ ਹੈ ਟਰੂਜ਼ਰ ਹੈ ਕੀ ਹੈ, ਕੋਈ ਜੁੱਤੀ ਦਾ ਵੀ ਨਹੀਂ ਪਤਾ ਲੱਗਦਾ ਕਿ ਜੁੱਤੀ ਔਰ ਹੈ ਕਿ ਸੂਟ ਹੈ। ਫਲ ਲੈ ਕੇ ਆਉਂਦਾ ਚਿੱਟਾ ਸਿੱਧਾ ਲਿਫਾਫਾ ਨਹੀਂ ਹੁੰਦਾ ਮੋਮੀ, ਯਾਨੀ ਉਹ ਬਗੈਰ ਮੁੱਠ ਤੋਂ ਬਿਲਕੁਲ ਸਿੱਧਾ ਮੋਮੀ ਲਿਫਾਫਾ ਹੁੰਦਾ, ਉਹਦੇ ਚ ਪਾ ਕੇ ਉਹਨੂੰ ਇੰਜ ਕਰਕੇ ਫੜੇ ਤੇ ਲਿਆ ਕੇ ਫੇਰ ਕਹੂਗਾ ਫਲ ਖਾ ਲਓ ਫਲ। ਉਹ ਕੋਨ ਵਾਲਾ ਛਾਪਰ ਹੁੰਦਾ ਕੋਣ ਵਾਲਾ ਹੋਈ ਗੰਢ ਵੀ ਨਹੀਂ ਉੱਤੋਂ ਬੰਨੀ ਹੁੰਦੀ, ਉਹ ਜਿਹਨੂੰ ਇੰਜ ਕਰਕੇ ਨਹੀਂ ਬੰਨ੍ਹ ਦਿੰਦੇ ਗੰਢ, ਉਹ ਵੀ ਨਹੀਂ ਵੱਜੀ ਹੁੰਦੀ, ਉਹਨੇ ਇੰਜ ਫੜੀ ਹੁੰਦੀ। ਅੱਲਾ ਮਾਫੀ ਦੇਵੇ। ਦੇਖ ਲਓ ਜੀ ਪੂਰੇ ਜਿਗਰ ਪਲਾਇਆ। ਇੱਕ ਮਿੰਟ ਹੈਰੀ ਅੱਗੋਂ ਦੇਖ ਲਓ ਨਵੀਂ ਗੱਲ, ਹੁਣ ਸਾਡੇ ਤੇ 4 ਦਿਨ ਹੋ ਗਏ, ਇੱਕ ਸਾਡੇ ਤੇ ਨਵਾਂ ਜ਼ਾਬ ਆਇਆ, ਇਹ ਹੈਗਾ ਵਾ ਝੰਡਾ ਪੀਰ ਮਹੱਲਾ, ਲੇਕਿਨ ਉਹਨਾਂ ਨੇ ਕਿਤੇ ਮਹੱਲੇ ਦਾ ਨਾਂ ਜਿਵੇਂ ਦਾ ਨਹੀਂ ਬਦਲ ਗਿਆ, ਕੁਆਟਰ ਮੰਡੀ ਦਾ ਲਾਮਾ ਇਕਬਾਲ ਕਲੋਨੀ ਪੈ ਗਏ। ਉਹ ਹੁਣ 4 ਦਿਨ ਹੋ ਗਏ ਆ, ਕੀ ਨਾਂ ਜੀ? ਨਹੀਂ ਅਹਿਮਦ ਗਾਰਡਨ। ਅਹਿਮਦ ਗਾਰਡਨ। ਹੈਰਾਨ ਤੇ ਹੋ ਗਏ ਹੁਣ ਪਰੇਸ਼ਾਨ। ਇਹ ਭਾਜੀ ਹੁਣ 4 ਦਿਨ ਹੋ ਗਏ ਗੱਲ ਜਾਣ ਕੇ ਕੋਈ ਗੱਲ ਨਹੀਂ ਉਧਰ ਅਹਿਮਦ ਗਾਰਡਨ ਦੱਸਣ ਵਾਸਤੇ ਨਾ ਪਹਿਲੇ ਉਹਦੀ ਇੱਕ ਸਕੀਮ ਬਣਾਉਂਦਾ, ਐਵੇਂ ਕਹਿ ਦੂਗਾ ਉਸਤਾਦ ਜੀ ਆ ਨਹੀਂ ਨੁੱਕਰ ਤੇ ਮੈਡੀਕਲ ਸਟੋਰ, ਉਸਤਾਦ ਜੀ ਆ ਤੁਸੀਂ ਦੇਖ ਲਓ ਹੁਣ ਇਹਨੇ ਇੰਦਾ ਕੀ ਤਣਾ ਸਾਡੇ ਅਹਿਮਦ ਗਾਰਡਨ ਦੇ ਵਿੱਚ ਇਹਨੇ ਅਹਿਮਦ ਗਾਰਡਨ ਦੱਸਣਾ ਇਹਨੇ 2 ਘੰਟੇ ਬਾਅਦ ਤਰੱਕੀ ਕਰਾਤੀ ਆ। ਆਹੋ ਉਧਰ ਵੀ ਇਦਾਂ ਹੀ ਹੈ ਨਾ, ਉਧਰ ਕੁਆਟਰ ਉਹ ਕਹੀਏ ਨਾ ਉਹਦਾ ਕੁਆਟਰ ਮੰਡੀ ਅਲਾਮਾ ਇਕਬਾਲ ਟਾਊਨ, ਲਾਮਾ ਇਕਬਾਲ ਕਲੋਨੀ। ਹਾਂ ਅਲਾਮ ਜਿੱਦਾਂ ਮਾਈ ਦੀ ਝੁੱਗੀ ਹਜਵੇਰੀ ਟਾਊਨ ਬਣ ਗਿਆ ਨਾ, ਮਾਈ ਦੀ ਝੁੱਗੀ ਸੀ ਹਜਵੇਰੀ ਟਾਊਨ ਬਣ ਗਿਆ, ਤੇ ਉਹ ਜਿਹੜਾ ਲਾਮਾ ਇਕਬਾਲ ਤੇ ਇੱਧਰ ਅਹਿਮਦ ਗਾਰਡਨ ਬਣ ਗਿਆ। ਹਾਲਾਂਕਿ ਗਾਰਡਨ ਕਿਹਨੂੰ ਕਹਿੰਦੇ? ਗਾਰਡਨ ਬਾਗ। ਬਾਕੀ ਨੈਕਸਟ ਮੈਂ ਫਲ ਨਹੀਂ ਲਿਆਉਣਾ ਜੀ, ਮੈਂ ਘਰ ਲੈ ਕੇ ਜਾਣਾ ਫਲ, ਸਾਰੇ ਖੁਸ਼ ਹੋ ਕੇ ਖਾਂਦੇ ਯਾਰ, ਕਦੀ ਕਿਸੇ ਨੇ ਕੀੜੇ ਨਹੀਂ ਕੱਢੇ ਭਰਾ। ਯਾਰ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਵੇਖਿਆ ਹੀ ਨਹੀਂ ਉਹਨੂੰ ਤੁਸੀਂ ਦੋਗੇ। ਇਹਦੇ ਘਰਦਿਆਂ ਨੂੰ ਨਹੀਂ ਪਤਾ ਵੀ ਇਸ ਤੋਂ ਵੱਡਾ ਵੀ ਖਰਬੂਜ਼ਾ ਹੁੰਦਾ ਵਾ, ਵੀ ਉਹਨਾਂ ਨੇ ਖੁਸ਼ੀ ਹੋਣਾ। ਜਿੱਦਣ ਕਿਤੇ ਕੋਈ ਉਹਨਾਂ ਨੂੰ ਜਹਿਰਮਨ ਖਰਬੂਜ਼ਾ ਲੈ ਗਿਆ, ਉਹਨਾਂ ਨੂੰ ਉਦੋਂ ਸਮਝ ਆਈ ਵੀ ਤੂੰ ਇੰਨੇ ਖਰਬੂਜ਼ੇ ਜਿਹੜੇ ਸਾਨੂੰ ਖਵਾਏ ਆ ਉਹ ਤੇ 2 ਬਣਦੇ, ਲੁੱਟ ਕੇ ਖਾ ਗਏ। ਉਹ ਤੇ ਸਾਰੇ 2 ਬਣਦੇ ਸੱਚੀ ਮੁੱਚੀ। ਜਿਹੜੇ ਹੁਣ ਸੇਬ ਹੁੰਦੇ ਨਾ ਵੱਡੇ ਸੇਬ ਜਿਹੜੇ, ਉਹਦੇ ਸੇਬਾਂ ਦਾ ਸੈਲ ਚੈੱਕ ਕਰ, ਇੱਥੇ ਰੱਖੀ ਤੈਨੂੰ ਤੇਰੀ ਮਾਂ ਦੀ ਕਸਮ ਨਹੀਂ ਹੱਥ ਨਾਲ ਲੈ ਆ ਇਹਦੇ ਸੇਬਾਂ ਦਾ ਸੈਲ ਚੈੱਕ ਕਰ ਵਿੱਚ। ਰੀਠੇ ਤੇ ਥੰਦੇ ਆ। ਓਏ ਇਹ ਤਾਂ ਲਾ ਲਓ ਹਿਸਾਬ ਲਾ ਲਓ ਤੁਸੀਂ। ਇਹ ਕਿਹੜਾ ਬੰਦਾ ਕਹਿੰਦਾ ਭਾਜੀ ਜਿਹੜੇ ਸੇਬ ਹੁੰਦੇ ਨਾ, ਇਹ ਦੇਖੋ ਓਏ ਮੇਰੇ ਮੌਲਾ ਓਏ, ਉਹ ਏਡਾ ਤਾਂ ਜਾਮਣ ਵੀ ਵੱਡਾ ਹੁੰਦਾ। ਪੀਲੇ ਸੇਬ ਤੁਸੀਂ ਏਡੇ ਲੈਣੇ ਆ ਯਾਰ ਥੋੜਾ ਜਿਹਾ ਖੋਲ ਨਹੀਂ ਉਹਨੇ ਫੁੱਲ ਸਾਈਜ਼ ਦੇ ਲਏ ਆਪਣੀ ਲੋ। ਚੱਲ ਅਸੀਂ ਹੈਰਾਨ ਹੋ ਗਏ ਹੁਣ ਪਰੇਸ਼ਾਨ ਵੀ ਕਰ। ਯਾਰ ਖਾਣ ਪੀਣ ਤੇ ਆਪਣਾ ਅੱਛਾ ਕਰ ਲਓ ਮਿੱਠਾ। ਉਹ ਇਸ ਤੋਂ ਅੱਛਾ ਉਹ ਬਹੁਤ ਅੱਛੇ ਭਾਈ ਫੈਸਲਾ 100 ਰੁਪਏ ਦੀਆਂ 5 ਕਚੂਰੀਆਂ ਲੈ 100 ਰੁਪਏ ਦੀਆਂ ਉਹ ਪੰਜ। 5 ਕਚੋਰੀਆਂ ਲੈ ਗਏ, ਜਿਹੜੀ 100 ਰੁਪਏ ਦੀ 100 ਰੁਪਏ ਦੀਆਂ 5 ਲੈ ਗਿਆ ਤੇ ਬਾਅਦ ਚ ਉਹਨੂੰ ਲੜਨ ਦਿਆ, ਕਹਿੰਦਾ ਇਹ ਤੇ ਚਿਕਨ ਤੇ ਹੈਗਾ ਹੀ ਨਹੀਂ। ਅੱਛਾ ਅਗਰ ਉਹਨੇ ਸਾਡਾ ਧੋਖਾ ਕੀਤਾ, ਅੱਲਾ ਨੇ ਉਹਦਾ ਉਦਾਂ ਹੀ ਕੀਤਾ, ਦੁਕਾਨ ਢਾ ਗਏ ਉਹਦੀ। ਉਹ ਲੇਕਿਨ ਜੋ ਵੀ ਤੂੰ ਆਪਣਾ ਖਾਣ ਪੀਣ ਤੇ ਸਹੀ ਕਰ ਯਾਰ ਕੀ ਮਿੱਠੇ, ਕਰਾਂ ਭਾਜੀ ਮੈਂ ਘਰ ਚ ਪਾਉਂਦੇ ਆ। ਸਟੇਟਸ ਤੇ ਆਪਣਾ ਰੱਖ ਅਗਲਾ ਯਾਰ। ਤੇਰੇ ਖਰਬੂਜ਼ੇ ਨੂੰ ਮੈਂ ਜ਼ੂਮ ਕਰਕੇ ਫੇਰ ਕੱਟਣਾ ਪੈਂਦਾ। ਆਹੋ ਯਾਰ ਉਸਤਾਦ ਜੀ ਇਹ ਤੇ ਉਧਰ ਆ ਸਾਈਜ਼ ਗਰਮੇ ਲੈ ਕੇ ਆਇਆ, ਗਰਮੀ ਆ ਡਾੜਾ ਯਕੀਨ ਕਰ। ਸਟਰੋਂਗ ਦਾ ਨਹੀਂ ਭਾਈ ਮੈਂ ਹਿਸਾਬ ਲਾ ਲਿਆ, ਨਹੀਂ ਇੱਥੇ ਫਲ ਦੀ ਕਦਰ ਨਹੀਂ ਹੈ। ਨਹੀਂ ਇੱਕ ਦਿਨ ਲੈ ਕੇ ਇੱਕ ਦਿਨ ਬੁੱਕ ਦੇ ਵਿੱਚ 8-9 ਦੁਆਣੇ ਫੜੇ ਇਹਨੇ, ਇੰਜ ਲਿਆ ਕੇ ਸੁੱਟੇ, ਕਹਿੰਦਾ ਲੋ ਦੁਆਣਾ। ਓਏ ਤੂੰ ਆਪਣੀ ਤੇਰੀ ਮਾਂ ਦੀ ਕਸਮ ਹੀ ਦੱਸ, ਕਾਲਾ ਕੱਲੂ ਜ਼ਿੰਦਗੀ 'ਚ ਜੈਰਮਨ ਬਗੈਰ ਦਾਗ ਵਾਲਾ ਕਾਲਾ ਕੱਲੂ ਆ ਮੇਲ ਸਾਈਜ਼ ਜਿਹੜਾ ਹੁੰਦਾ ਚਾਰੋਂ ਪਾਸੇ ਚਮਕ ਵਾਲਾ, ਕਿੰਨੀ ਵਾਰੀ ਲੈ ਗਿਆ ਘਰ? ਸਾਜੀਆ ਤੁਸੀਂ ਸਵਾਲ ਜ਼ਾਇਆ ਕੀਤਾ। ਟਾਈਮ ਹੀ ਜ਼ਾਇਆ ਕੀਤਾ। ਪਤਾ ਹੀ ਨਹੀਂ ਹੋਣਾ ਕਿ ਹੈ ਕਾਲਾ ਕੱਲੂ ਕਹਿੰਦੇ ਕਿਹਨੂੰ? ਸੋਚੀ ਪਤਾ ਹੀ ਨਹੀਂ। ਪਾਤਾ ਸੋਚੀ। ਇਹਦੇ ਹਿਸਾਬ ਨਾਲ ਕਾਲਾ ਕੱਲੂ ਇਲਾਕਾ ਵਾ ਉਹਦਾ ਨਹੀਂ ਹਾਂਜੀ ਕਾਲਾ ਕੱਲੂ ਪਾਣਾ ਕਾਲਾ ਕੱਲੂ ਵਾਲਾ। ਕਾਲਾ ਸ਼ਾਹ ਕਾਕੂ ਕਾਲਾ ਕੱਲੂ ਤਾਂ ਉਹ ਕਾਲਾ ਕੱਲੂ ਹੁਣ ਸਾਈਡ ਇਫੈਕਟ ਕਰਦਾ ਵਾ, ਉਹਨੂੰ ਟੀਕਾ ਲੱਗਦਾ ਵਾ, ਉਹਦੇ ਫੋਮ ਉਹਦੇ ਵਿੱਚੋਂ ਰੂਮ ਜੀ ਬਣ ਜਾਂਦੀ। ਕਾਲਾ ਕੱਲੂ ਦੀ ਚਸ ਨਹੀਂ ਹੁੰਦੀ। ਜਿਹੜਾ ਪੀਲਾ ਸੇਬ ਨਾ ਛੋਟਾ ਯਕੀਨ ਉਹਦਾ ਜੂਸ ਬਹੁਤ ਨਿਕਲਦਾ। ਉਹਨੂੰ ਕੀ ਕਹਿੰਦੇ ਆ ਉਹ ਜਿਹੜਾ ਸਖਤ ਜਾਂਦਾ ਉਹਨੂੰ ਇੱਕ ਹੋਰ ਕਹਿੰਦੇ ਆ ਗਟਾ ਗਾਚਾ ਗਾਚਾ ਹਾਂ ਗਾਚਾ ਹਰਾ ਕਚੂਰ ਸੇਬ। ਗਾਚਾ ਵੀ ਕਲਮ ਰੋਡ। ਕਾਲਾ ਕੱਲੂ ਤੋਂ ਜੂਸ ਨਹੀਂ ਨਿਕਲਦਾ ਜੀ। ਮੈਂ ਪੀਣਾ ਜੂਸ, ਮੈਂ ਕਟਵਾ ਸੇਬ ਨਹੀਂ ਖਾਂਦਾ ਹੁੰਦਾ। ਕਟਵਾ ਸੇਬ ਕੋਲਾਂ ਥੋੜਾ ਲੱਭਦਾ। ਆਹੋ ਵੀ ਘਰ ਵੀ ਲਿਆ ਕੇ ਖਾਣਾ ਉਸੇ। ਸੇਬ 골ਡਨ ਉਸਤਾਦ ਜੀ, ਸਹੀ ਗੱਲ। 골ਡਨ ਸੇਬ ਜਿਹੜਾ ਪਾਣੀ ਵਾਲਾ। ਤੂੰ ਮੈਨੂੰ ਦੱਸ ਬਦਾਨੇ ਦੇ ਰੇਟ ਦਾ ਪਤਾ ਤੈਨੂੰ?
ਹਾਂਜੀ ਬਦਾਨਾ 250 ਰੁਪਏ ਕਿਲੋ, ਮੂੰਗਰਾ 250 ਲੋ ਹਲੋ ਉਹ ਓਏ ਬਦਾਨਾ ਨਾਲ ਅੱਛਾ ਇੱਕ ਮਿੰਟ ਪਾਏ ਨਾ, ਉਹ ਬਦਾਨਾ ਵੀ 500 ਰੁਪਏ ਕਿਲੋ ਆ, ਉਹ ਬਦਾਨਾ ਵੀ ਲਾਲ ਜਿਹੜਾ ਹੁਣ ਤਾਂ ਦੌਰ ਹੀ ਰਿਹਾ, ਲੋਕੀ ਵੰਡਦੇ ਨਹੀਂ ਹੈਗੇ। ਕਿਉਂ ਨਹੀਂ ਬਣਦਾ? ਬੂੰਦੀ ਬੂੰਦੀ ਬੂੰਦੀ। ਸੰਤਰੀ ਆਹ ਪੋਪੜ ਬਦਾਨਾ ਵੀ ਕਹਿੰਦੇ ਇਹਨੂੰ। ਲੇਕਿਨ ਉਸਤਾਦ ਜੀ ਗੱਲ ਪਤਾ ਕੀ, ਮੈਨੂੰ ਇੱਕ ਬੰਦੇ ਨੇ ਕਿਹਾ, ਇੱਕ ਮਿੰਟ ਯਾਰ, ਲੀਚੀ ਕਦੇ ਲੈ ਗਿਆ ਘਰ? ਤੁਸੀਂ ਮੈਨੂੰ ਸ਼ਰਮਿੰਦਾ ਕਰਨ ਰਹੇ। ਨਹੀਂ ਲੈ ਗਿਆ ਲੀਚੀ ਮੈਂ ਸੁਣਿਆ ਹੀ ਅੱਜ। ਉਹਨੇ ਨਹੀਂ ਅੱਜ ਨਹੀਂ ਸੁਣੀ। ਲੀਚੀ ਬੇਸਿਕਲੀ ਮੇਰੇ ਘਰ ਕਿਸੇ ਨੂੰ ਪਸੰਦ ਨਹੀਂ ਹੈਗੀ। ਲੀਚੀ ਅਸੀਂ ਖਾਂਦੇ ਨਹੀਂ ਹੈਗੇ। ਉਹਦੀ ਲੋਕੇਸ਼ਨ ਦੱਸ ਕਿਸ ਤਰ੍ਹਾਂ ਦੀ ਹੁੰਦੀ ਮਿੱਠੇ? ਲੋਕੇਸ਼ਨ ਚੌਂਚ ਖਲੋਤੀ ਹੁੰਦੀ ਹੈ। ਲੋਕੇਸ਼ਨ ਕਾਹਦੀ? ਨਹੀਂ ਇਹ ਤਾਂ ਰੰਗ ਰੂਪ, ਸ਼ਕਲ ਕਿੱਦਾਂ ਦੀ ਹੁੰਦੀ ਹੈ? ਮੈਂ ਦੱਸਦਾ, ਮੈਂ ਤੁਹਾਨੂੰ ਲੋਕੇਸ਼ਨ ਪੂਰੀ ਦੱਸੂਗਾ ਵੀ ਲੀਚੀ ਕਿੱਦਾਂ ਦੀ ਹੁੰਦੀ ਆ, ਲੇਕਿਨ ਕੋਈ ਹੱਸੇ ਨਾ। ਲੇਕਿਨ ਕਿਆ ਕੋਈ ਟੇਸਟ ਨਾ ਪੁੱਛੇ। ਆਹੋ ਅੱਛਾ, ਦੱਸ ਵੀ ਦੱਸ। ਲੀਚੀ ਭਾਜੀ ਤੁਸੀਂ ਉਹ ਗੁੱਛੇ ਨਾਲ ਲੱਗੀ ਹੁੰਦੀ ਆ, 15 20 ਹੁੰਦੀਆਂ ਵਾ, ਹਾਂ ਤੇ 15 20 ਜਿਹੜੀ ਉਹ ਦਰਜਨ ਦੇ ਹਿਸਾਬ ਨਾਲ ਮਿਲਦੀ ਤੁਹਾਨੂੰ। 70 ਰੁਪਏ ਦਰਜਨ, 80 ਰੁਪਏ ਦਰਜਨ। ਗਲਤ ਹੋ ਗਈ। ਗਲਤ ਹੋ ਗਿਆ। ਅੱਗੇ ਗਲਤ ਹੋ ਗਿਆ। ਓਏ ਲੀਚੀ ਤੂੰ ਦੱਸਦਾ ਇਦਾਂ, ਲੇਕਿਨ ਗਲਤ ਹੋ ਗਿਆ। ਉਹ ਦਰਜਨਾਂ ਨਾਲ ਨਹੀਂ ਮਿਲਦੀ ਮਿੱਠਾ ਜੀ, ਉਹ ਮਹਿੰਗੀ ਬੜੀ, ਨਾਲੇ ਤੂੰ ਜਾ ਹੀ ਨਹੀਂ ਸਕਦਾ, ਤੂੰ ਨਹੀਂ ਜਾ ਸਕਦਾ। ਅੱਛਾ, ਕਿੱਦਾਂ ਅੜ ਕੇ ਨੇ ਦੱਸਿਆ ਕਿ ਕਨਫਿਊਜ਼ਨ ਦੇਖ ਰਹੇ ਤੁਸੀਂ? ਹਾਂਜੀ। ਹੁਣ ਵੇਖਣਾ ਕਿੱਡਾ ਕੌਨਫੀਡੈਂਸ। ਅੱਛਾ, ਬੇਰ ਕਿੱਥੋਂ ਲੱਭਦੇ ਅੱਛੇ ਇਹਦੇ? ਆ ਨੁੱਕਰ ਤੇ ਖਲੋਤਾ ਹੁੰਦਾ ਵਾ, ਐਡਾ ਬੇਲ ਦਾ 200 ਰੁਪਏ ਕਿਲੋ ਹਦਾਇਤ ਵਾਲਾ, ਜਿਹੜਾ ਪੇਟੂ ਕਿਉਂਕਿ ਉਹਦੀ ਤੂੰ ਚੇਨ ਚੈੱਕ ਕੀਤਾ? ਹਾਂਜੀ। ਕੌਨਫੀਡੈਂਸ ਚੈੱਕ ਕੀਤਾ? ਚੀਜ਼ ਦੱਸਣ ਦੇ ਵਿੱਚ ਕਿੰਨਾ ਫਰਕ ਆਇਆ ਇੱਥੋਂ ਹਿਸਾਬ ਨਾਲ। ਮੈਂ ਇਸ ਤੋਂ ਨਹੀਂ ਕੀਤਾ ਵੀ ਇਹ ਸ਼ੋਅ ਦੁਬਾਰਾ ਤੀਜਾ ਚੌਥਾ ਸ਼ੋਅ, ਮੈਂ ਸਿਰਫ ਹੋ ਗਿਆ ਉਹਨਾਂ ਫੜ ਕੇ ਲਈ ਫੋਨ ਜ਼ਰਾ। ਪੇਂਦੂ ਬੇਰ ਹੁੰਦਾ, ਗਲਘੋਟੂ ਬੇਰ ਹੁੰਦਾ, ਲੰਚੂ ਬੇਰ ਹੁੰਦਾ ਵਾ, ਕਾਠਾ। ਗੋਲਾ ਬੇਰ ਹੁੰਦਾ, ਕਾਠਾ ਬੇਰ ਹੁੰਦਾ। ਬੇਰਾਂ 6 ਕਿਸਮ ਦੀ ਮੈਨੂੰ ਯਾਦ ਵਾ। ਹਾਂਜੀ ਜੀ ਬੇਰਾਂ ਚ ਜੰਮ ਪੜ ਗਈ। ਤੁਸੀਂ ਪੁੱਛੋ ਉਹਦੀ ਹਿਸਟਰੀ ਦੱਸ ਦੇਗਾ। ਲੇਕਿਨ ਲਾਈਫ ਸਟਾਈਲ ਚੇਂਜ ਕਰ ਮਿੱਠੇ। ਜੀ ਨਾਸ਼ਪਤੀ ਦਾ ਪੁੱਛੋ ਉਹਨੂੰ, ਨਾਸ਼ਪਤੀ। ਓਏ ਉਹ ਵੀ ਉਹ ਬੱਬੂ ਗੋਸ਼ਾ, ਐਵਾਕਾਡੋ, ਉਹ ਵੀ ਇਹਨੂੰ ਉਹ ਵੀ ਸਸਤਾ, ਉਹ ਏਡਾ ਨਹੀਂ ਹੁੰਦਾ। ਐਵਾਕਾਡੋ ਦਾ ਪਤਾ? ਐਵਾਕਾਡੋ ਐਵਾਕਾਡੋ ਤੇ ਇੱਥੇ ਨਹੀਂ ਹੈਗਾ ਇੰਨਾ ਜ਼ਿਆਦਾ। ਪਪੀਤਾ ਨਹੀਂ ਤਾਂ ਤੇ ਮੈਂ ਬਹੁਤ ਖਾਦਾ ਪਪੀਤਾ, ਤੇ ਸਾਡੇ ਘਰ 'ਚ ਪਸੰਦ ਹੀ ਬਹੁਤ ਆ ਪਪੀਤਾ। ਬੇਸਿਕਲੀ ਹੈਪਟ, ਉਹ ਵੀ ਸਸਤਾ ਹੁੰਦਾ, ਉਹ ਵੀ ਇਕੱਠਾ ਹੀ। ਪਪੀਤਾ, ਹੈਪਾਟਾਈਟਸ ਸੀ, ਯਰਕਾਨ, ਕਾਲਾ ਪੀਲਾ, ਸਾਰੇ ਯਰਕਾਨਾਂ ਦੇ ਬਾਰੇ ਨਜ਼ਰ ਦੇ ਮਾਮਲੇ। ਪਪੀਤਾ ਬੇਰ ਦਾ ਕੀ ਫਾਇਦਾ ਵਾ? ਬੇਰ- ਬੇਰ ਇਹਨੇ ਕਿਉਂ ਖਾਣਾ ਤੂੰ? ਮੇਦਾ ਚੌਕਸ ਕਰਦੇ ਆ, ਬਦ ਹਜ਼ਮੀ ਦੇ ਖਿਲਾਫ ਜੰਗ ਕਰਦੇ ਆ, ਹਾਂਜੀ। ਨਜ਼ਰ ਤੇਜ਼ ਕਰਦੇ ਆ। ਉਸ ਤੋਂ ਬਾਅਦ ਤੁਹਾਨੂੰ ਨਹੀਂ, ਉਹ ਤਾਂ ਖਰਬੂਜ਼ਾ ਸਭ ਤੋਂ ਬੈਸਟ, ਖਰਬੂਜ਼ਾ ਮੇਦੇ ਵਾਸਤੇ ਬਹੁਤ ਅੱਛਾ। ਸਭ ਤੋਂ ਬੈਸਟ ਮੇਦ। ਲੇਕਿਨ ਉਹ ਨਹੀਂ, ਤੇਰੇ ਵਾਲਾ ਨਹੀਂ। ਤੇਰੇ ਵਾਲਾ ਤਾਂ ਇੱਥੋਂ ਥੱਲੇ ਜਾਂਦਾ ਜਿੱਥੇ ਮੁੱਕ ਜਾਂਦਾ। ਉਹਦੇ ਬੇੜੇ ਗਰਕ ਆ। ਸਿਆਣੇ ਕਹਿੰਦੇ ਖਰਬੂਜ਼ਾ ਮਿੱਠਾ ਹੋਵੇ, ਮਠਿਆਈ ਸਮਝ ਕੇ ਖਾ ਲਓ, ਫਿੱਕਾ ਹੋਵੇ ਦਵਾਈ ਸਮਝ ਕੇ ਖਾ ਲਓ, ਵਾਹ। ਕਦੇ ਵੀ ਨਾ। ਤੇ ਲੇਕਿਨ ਜਿਹੜਾ ਛੋਟਾ ਫਲ ਹੋਵੇ ਤੇ ਫੇਰ ਕੀ ਸਮਝ ਕੇ ਗਾ? ਫੇ ਬੇਟਾ ਸਮਝ ਕੇ ਖਾ ਲਓ। ਛੋਟਾ ਹੋਇਆ ਬੱਚਾ ਸਮਝ ਕੇ ਖਾਇਓ। ਲਓ ਜੀ, ਆ ਚੈੱਕ ਕਰਨਾ ਜ਼ਰਾ, ਆ ਤੁਸੀਂ ਵੀ ਜ਼ਰਾ ਦੇਖਣਾ। ਕਿਉਂ ਜੀ, ਇਹਨਾਂ ਫਿਰ ਕੇ ਫੜ ਲਿਆ ਇਹ, ਅੱਗੇ ਦੇਖ ਲਓ। ਯਾਰ ਤੂੰ ਥੋੜਾ ਸਾਈਜ਼ ਤੇ ਵੱਡਾ। ਨਹੀਂ ਇੱਧਰ ਕਰੋ। ਨਹੀਂ ਉਧਰ ਲੱਗਾ ਸਕਰੀਨ ਤੇ, ਆ ਦੇਖਣਾ ਤੁਸੀਂ। ਓਏ ਤੇ ਇੱਥੇ ਉਂਗਲ ਡਿੱਡਾ ਬਸ। ਓਏ ਚਾਰ ਦੀ ਫਾੜੀ ਲੱਗਦੀ, ਜਿਹਦਾ ਅਚਾਰ ਨਹੀਂ ਹੁੰਦਾ। ਆ ਇਦਾਂ ਪੂਰਾ ਲੱਗਦਾ ਨਾ। ਹਾਂਜੀ। ਮੈਂ ਜਾਣ ਕੇ ਉਂਗਲ ਰੱਖੀ ਸੀ। ਆਵੇ ਮੈਂ ਜਾਣ ਕੇ ਐਦਾਂ, ਮੈਂ ਕਿਹਾ ਇਹ ਤੇ ਪੂਰੀ ਫਾੜੀ ਲੱਗਣ ਦੀ। ਉਹਦੇ ਆ ਮੈਂ ਫੜਿਆ, ਦੇ ਮੇਰੇ ਅੰਤਾ ਤਾਦੋਂ ਦਾ ਆ ਵੇਖੀ, ਆ ਲੋ। ਆ ਦੇਖੀ, ਆਪਾਂ ਆਪਣੀ ਨੂੰ ਵੱਡੀ ਫਾੜੀ ਲੱਭੀ। ਆ ਲੈ, ਉਹ ਦੂਜੇ ਕੋਟੇ ਤੇ ਖਤਮ। ਉਹ ਯਾਰ 4-4 ਪੀਸ ਕਰਤੇ ਹੋਣੇ ਉਹਨੇ। ਉਹ ਚਾਰ ਪੀਸ ਨਹੀਂ, ਉਹ ਹੈ ਹੀ ਨਾ ਚਾਰ ਪੀਸ ਨਹੀਂ ਕੀਤੇ, ਨਾਰਮਲ ਕੱਟਿਆ ਵਾ, ਜਿਵੇਂ ਖਰਬੂਜ਼ਾ ਕੱਟੇਗਾ। ਇਹ ਖਰਬੂਜਾ ਪੂਰਾ ਖਾਣ ਵਾਲਾ ਸੀਗਾ, ਇਹਦੀ ਫਾੜੀ ਕੌਣ ਕਰਦਾ? ਆਹੋ ਨਹੀਂ ਯਾਰ, ਆਹੋ ਆਹ ਪੂਰਾ ਖਰਬੂਜਾ ਖਾਣ ਵਾਲਾ ਸੀਗਾ। ਸਹੀ ਗੱਲ। ਮੈਨੂੰ ਲੱਗਦਾ ਜਿਵੇਂ ਗੋਲੀਆਂ ਵਾਂ, ਇੰਜ ਬੰਦਾ ਫੱਕਾ ਮਾਰ ਕੇ ਉਤੋਂ ਪਾਣੀ। ਤੁਹਾਡੇ ਚੋਂ ਕਿਹੜਾ ਬੰਦਾ ਐਸਾ ਵਾ ਚੋਂ ਉਹਦੇ ਤਿੰਨਾਂ ਚੋਂ, ਉਹਨੂੰ ਕੱਢ ਕੇ, ਜਿਹਦਾ ਇਹ ਨਹੀਂ ਦੇਖਦਾ ਕਿ ਮੇਰੇ ਕੋਲ 500 ਰੁਪਈਆ ਵਾ ਜਾਂ 1000 ਰੁਪਈਆ ਵਾ, ਲੇਕਿਨ ਮੈਂ ਆ ਜਿਹੜੇ ਫਲ ਅੱਛਾ ਲੈ ਕੇ ਜਾਣਾ। ਹਾਂਜੀ, ਇਹ ਮੈਂ ਲਾ ਦੇਣਾ ਨਾਲੋਂ, ਮੈਂ ਨਾਲੋਂ ਲਾ ਦੇਣਾ ਜਿਹੜਾ ਤਾਂ ਹੋਇਆ। ਉਸਤਾਦ ਦੇ ਪੁੱਤਰ, ਮੈਂ ਆ। ਓਏ ਨਾ ਮਿੱਠੇ ਨਾ। ਮੈਂ ਖੁਦ ਉਸਤਾਦ ਜੀ। ਉਸਤਾਦ ਜੀ ਜਿਹੜਾ ਇਹ ਦੇਖਦਾ ਕਿ ਭਾਵੇਂ ਮੈਂ 2 ਕਿਲੋ ਨਹੀਂ ਲੈ ਜਾਣਾ, ਮੈਂ ਕਿਲੋ ਲੈ ਜਾਊਂਗਾ। ਤੇ ਜਿੱਥੇ ਮੈਂ 300 ਦਾ ਸੋਚਿਆ ਨਾ, ਭਾਵੇਂ 450 ਮੇਰੇ ਕੋਲ ਜੇਬ 'ਚ ਕੁਛ ਨਾ ਰਵੇ, ਮੈਂ ਚੀਜ਼ ਚੰਗੀ ਲੈ ਕੇ ਜਾਣੀ। ਤੁਸੀਂ ਮੈਨੂੰ ਵੇਖਿਆ ਹੋਣਾ ਉਸਤਾਦ। ਇਹਨੂੰ ਮੈਂ ਤੋੜ ਦੇਣਾ ਹੈ, ਇਹਨੂੰ ਤੋੜ ਦੇਣਾ ਮੈਂ, ਜਿਹੜਾ ਮਿੰਟ ਕੁ ਬਾਅਦ ਤਾਂ ਹੁੰਦਾ। ਇਹ ਟੌਪਿਕ ਹੀ ਨਹੀਂ ਤੇਰਾ ਇਨਵੋਲਵ ਹੋਣ ਵਾਲਾ। ਬਾਹਰ ਚੱਲ ਜਾ ਤੁਸੀਂ। ਦੂਰ ਤੱਕ ਤਲਕ ਨਹੀਂ ਹੈਗਾ। ਤੂੰ ਇਹ ਸਮਝ, ਫ੍ਰੈਂਚ ਜ਼ੁਬਾਨ 'ਚ ਅਸੀਂ ਗੱਲ ਕਰ ਲਈ, ਤੈਨੂੰ ਸਮਝ ਨਹੀਂ ਆ ਰਹੀ। ਮੈਂ ਕੇਲਿਆਂ ਦੀ ਰੇੜੀ ਦਾ ਸੌਦਾ ਮਾਰਿਆ ਉਸਤਾਦ ਜੀ, ਕਸਮ ਵਾਲੀ ਗੱਲ। ਹਾਂਜੀ, ਉਹਨੂੰ ਕਹਿੰਦਾ ਕੇਲੇ ਚੋਕਲਾ ਰੇੜੀ ਦੇ ਕੇ। ਸੇਲ ਨੂੰ ਆਣੀ ਸੀਗੀ ਸੌਦਾ ਮਾਰ ਕੇ। ਨਹੀਂ ਕੇਲਿਆਂ ਦੀ ਰੇੜੀ ਉਸਤਾਦ ਜੀ, ਇਸ ਗੱਲ ਦੇ ਤੁਸੀਂ ਗਵਾਹ ਹੋ। ਮੈਂ ਸ਼ਾਪਰ ਭਰ ਕੇ ਲਿਆਂਦਾ ਹੁੰਦਾ ਸੀ। ਅੱਛਾ, ਇਹ ਕਈ ਐਸੇ ਅੱਬੇ ਹੁੰਦੇ ਨੇ ਜਿਨ੍ਹਾਂ ਨੂੰ ਇਹ ਆਦਤ ਹੁੰਦੀ ਹੈ। ਇਹ ਮੇਰੇ ਅੱਬੇ ਨੂੰ ਵੀ ਆਦਤ ਸੀ ਕਿ ਮੇਰੇ ਅੱਬੇ ਨੇ ਦੇਖਣਾ ਕਿ ਅੱਧਾ ਕਿਲੋ ਫਾਲਸਾ ਲੈਣਾ ਵਾ, ਕੀ ਭਾਅ ਦੇ ਰਿਹਾ? ਉਹਨੇ ਕਹਿਣਾ ਭਾਜੀ ਲੈ ਲਓ 150 ਰੁਪਏ ਕਿਲੋ ਲੈ ਲਓ। ਉਹਨੂੰ ਇਹ ਸਾਰਾ ਕਿੰਨਾ ਕੋਣਾ? ਉਹਨੇ ਕਹਿਣਾ 3.5 ਕਿਲੋ। 300 ਦਵਾਂ ਸਾਰੇ ਦਾ।
ਲੈ ਆਹੋ ਸਾਰੇ ਦਾ ਸੌਦਾ ਮਾਰਦੇ ਹੁਣ ਅਗਲੀ ਗੱਲ ਸੁਣਨਾ ਕਿ ਉਹ ਜਿਹੜੇ ਇਦਾਂ ਦੇ ਸਾਡੇ ਮੁਆਸ਼ਰੇ ਦੇ ਅੱਬੇ ਨੇ ਉਹ ਨੁਕਸਾਨ ਕੀ ਕਰਦੇ ਨੇ। ਦੇਖੀ ਹੁਣ ਅੱਧਾ ਕਿਲੋ ਉਹਨੇ ਕਿਹਾ ਜੀ ਇੱਕ ਮਿਸਾਲ 150 100 ਦਾ ਅੱਧਾ ਕਿਲੋ 100 ਦਾ ਕਿੰਨੇ ਹੋਣੇ ਸਾਰੇ, ਉਹਨੇ ਕਿਹਾ ਜੀ 4 ਕਿਲੋ ਹੋਣੇ ਨੇ, 200 ਦਵਾਂ ਸਾਰਿਆਂ ਦਾ, ਜਾਂ ਘਰ ਵੇਲਾ ਹੋ ਕੇ। ਉਹਨੇ ਕਿਹਾ ਚੱਲ ਲਿਆ ਦੇ ਯਾਰ, ਚੱਲ 250 ਦੇ ਸਾਰਿਆਂ ਦਾ। ਉਹਨੇ ਕਿਹਾ ਚੱਲ ਤੋਲ ਦੇ। ਹੁਣ ਅੱਧਾ ਕਿਲੋ 100 ਦਾ ਲੈਣਾ ਸੀ, 3.5 ਕਿਲੋ 250 ਦਾ ਲੈ ਲਿਆ। ਹਾਂਜੀ ਹੁਣ ਆਪਣੀ ਲੋ ਪੈ ਗਿਆ 30 ਰੁਪਏ ਇੱਕ ਮਸਾਲਾ ਅੱਧਾ ਕਿਲੋ ਦੇ। ਹੁਣ ਘਰ 3.5 ਕਿਲੋ 4 ਜੀ ਨੇ, ਉਹਨਾਂ ਨੇ ਅੱਧਾ ਕਿਲੋ ਵੀ ਨਹੀਂ, ਅੱਧਾ ਕਿਲੋ ਹੀ ਖਾਣਾ ਵਾ, ਬਾਕੀ ਸਾਰਾ ਖਰਾਬ ਹੋ ਜਾਣਾ। ਖਰਾਬ ਹੋ ਜਾਣਾ। ਬਹੁਤ ਅੱਛੀ ਗੱਲ ਹੈ। ਹੋਰ ਕੋਈ ਗੁਆਂਢੀਆਂ ਨੂੰ ਦੇ, ਸਾਹਮਣੇ ਨੂੰ ਦੇ। ਤੇਰਾ ਕੀ ਫਾਇਦਾ ਹਾਂਜੀ ਜ਼ਾਇਆ ਹੋ ਗਿਆ। ਵੀ ਤੂੰ ਉਨੀ ਕੁ ਚੀਜ਼ ਲੈ ਜਾ ਜਿੰਨੀ ਕੋ ਖਾ ਲੈ। ਚਾਹੀਦੀ। ਹਾਂਜੀ ਮੇਰੇ ਅੱਬੇ ਦਾ ਕੰਮ ਸੀ, ਮੇਰੇ ਅੱਬੇ ਨੇ ਦੇਖਣਾ ਵੀ ਖਰਬੂਜੇ ਤੋਲਦੇ 5 ਕਿਲੋ ਕਿੰਨੇ ਕੁ ਹੋਣੇ, ਉਹਨੇ ਕਹਿਣਾ ਜੀ ਇਹ 20 ਕਿਲੋ ਹੋਣੇ ਆ। 5 ਕਿਲੋ ਇੱਕ ਮਸਾਲਾ 600 ਦੇ ਆ, 1500 ਦੇ ਆ ਸਾਰਿਆਂ ਦਾ। ਉਹਨੇ ਕਹਿਣਾ ਦੇ ਤੇ ਅੱਬੇ ਹੁਣੀ 2 ਤੋੜੇ ਭਰੀ ਲਿਆ ਰਹੇ ਨੇ, ਤੇ ਤੋੜਿਆਂ ਦੇ ਵਿੱਚੋਂ ਓਨਾ ਹੀ ਖਾਣਾ ਵਾ, ਇੱਕ ਇੱਕ ਦਾਣਾ, ਬਾਕੀ ਸਾਰੇ ਤੋੜੇ ਗਲ ਕੇ ਖਰਾਬ ਹੋ ਗਏ। ਖਰਾਬ ਹੋ ਗਏ। ਦੱਸੋ ਮੇਰੇ ਅੱਬੂ ਜਦੋਂ 10ਵੀਂ ਮਾਰ ਤੇ ਜਾਂਦਾ ਸੀ ਨਾ, ਓਏ ਚੁੱਪ ਕਰ ਜਾ। ਫੌਤ ਹੋ ਗਏ ਨੇ, ਉਹਨਾਂ ਦੇ ਪਿੱਛੇ ਕੋਈ ਦੁਆ ਪਚਾ, ਉਹਨਾਂ ਦੇ ਪਿੱਛੇ ਇਹ ਕੀ ਪਚਾਉਣੇ। ਦਿਲ ਕਰੇ ਉੱਥੋਂ 2 ਵੱਡੇ ਗੁਰਜਾਂ ਵਾਲੇ ਜਾ ਕੇ ਚਾਚਾ ਕਦੀ ਐਸਪੀ ਬਾੜ ਤੇ ਗਏ ਜੇ? ਉਹ ਨਹੀਂ, ਤੁਹਾਡੇ ਮੁੰਡੇ ਨੇ ਝੂਠ ਬੋਲਿਆ, ਪੁੱਠੇ ਹੋ ਜਾਣਗੇ। ਖਾਣ ਦਾ ਤਰੀਕਾ ਅੱਛਾ। ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਅੱਛਾ ਲਿਜਾਓ। ਸੇਬ ਲੈਣਾ ਹੋਵੇ ਉਸਤਾਦ ਜੀ, ਮੈਂ ਸ਼ਮਾਲੀ ਇਲਾਕਾ ਜੱਜ ਚ ਨਿਕਲ ਜਨਾ, ਪਹਾੜਾਂ ਚ ਬਾਗਾਂ ਚੋਂ ਆਪ ਤੋੜ ਕੇ ਤਾਜ਼ੇ, ਹਾਂਜੀ ਜਿੰਨੇ ਉਹ ਮੂੰਹ ਮੰਗੇ ਪੈਸੇ ਉਹਨੇ ਦੇ ਹੀ ਦੇ। ਕਮ ਸੇ ਕਮ ਮੈਂ ਇੱਥੋਂ ਤਾਂ ਲੈਂਦਾ ਨਾ, ਤੇ ਮੈਂ ਆਪ ਸਾਜੀ ਗਰਮੀ ਚ ਇਹ ਸ਼ਿਮਾਲੀ ਇਲਾਕਾ ਜਾਤ ਕਿਹੜੇ ਕਿੱਧਰਲੇ ਪਾਸੇ ਨੇ? ਜਿੱਥੇ ਬਾਰਸ਼ਾਂ ਲੱਗਦੀ ਆ ਸਵਾਦ ਗਿਲਗਿਤ ਬਲਤਿਸਤਾਨ ਉਹ ਤੋਂ ਨਿਕਲਦਾ ਵਾ। ਪਾਈਆ ਲੈਣਾ ਹੁੰਦਾ ਤਾਂ ਸ਼ਮਾਲੀ ਇਲਾਕਾ ਚੱਲ ਜਾਂਦਾ ਵਾ। ਹਾਏ ਹਾਏ ਹਾਏ। ਉਸਤਾਦ ਜੀ ਅੱਲਾ ਦਾ ਸ਼ੁਕਰ ਹੈ, ਮੈਂ ਘੱਟ ਹੀ ਸੇਬ ਸੂਪ, ਮੈਂ ਬੱਚਿਆਂ ਨੂੰ ਸਿਰਫ ਕਾਜੂ ਤੇ ਚਨਗਿਊ ਦੇ ਬਸ। ਇਹ ਦੋ ਯਾਰ ਮੈਂ ਮੇਰੇ ਅੱਬੂ ਆਪ ਸਾਜੀ ਤੋਂ ਡਰਾਈ ਫਰੂਟ ਖਾਣਾ ਹੁੰਦਾ ਸੀ ਤੇ ਕਸ਼ਮੀਰ ਜਾਈਦਾ ਸੀ ਬਕਾਇਦਾ, ਤੋਂ ਪੂਰੀ ਫੈਮਿਲੀ ਉਹ ਪਸੰਦ ਹੁਣ ਕਰਕੇ। ਇਹਨੂੰ ਸਾਂਭੀ ਤੋਂ ਅੱਛਾ ਉਸਤਾਦ ਜੀ ਗੱਲ ਪਤਾ ਕੀ, ਇੱਕ ਬੰਦੇ ਨੇ ਮੈਨੂੰ ਕਿਹਾ ਕਿ ਯਾਰ ਮੈਂ ਜਾ ਰਿਹਾ ਵਾਂ, ਮੈਨੂੰ ਕਹਿੰਦਾ ਯਾਰ ਤੁਹਾਡੇ ਚੋਂ ਫੈਸਲ ਸਾਹਿਬ ਤੁਹਾਡੇ ਉਸਤਾਦ ਜੀ ਨਜ਼ਰ ਆਉਂਦੇ ਨੇ। ਯਾਰ ਮੈਨੂੰ ਫਖਰ ਹੋਇਆ। ਹੈ ਕੀ ਮਤਲਬ? ਕਿ ਉਹ ਕਹਿੰਦਾ ਨਾ ਯਾਰ ਆ ਵੇਖ ਨਾ ਉਸਤਾਦ ਨਜ਼ਰ ਆਉਂਦਾ ਇਹਦੇ ਚੋਂ, ਹੈ ਵੇਖ। ਅੱਛਾ ਤੇਰੇ ਚੋਂ? ਹਾਂ ਉਹ ਤੇ ਮੈਂ ਵੀ ਕਹਾਂ ਸਾਜੀ ਪਰੇਸ਼ਾਨ ਕਿਉਂ ਰਹਿੰਦੇ, ਬਿਮਾਰ ਕਾਹਤੋਂ ਰਹਿੰਦੇ? ਤੇਰੇ ਚੋਂ ਮੈਂ ਨਜ਼ਰ ਆਉਣਾ? ਇਹ ਚੀਜ਼ ਝਲਕ। ਉਦੋਂ ਹਰ ਸ਼ਾ ਤੁਹਾਡੀ ਪਾਈ ਸੀ ਸ਼ਰਟ ਵੀ ਤੇ ਕੋਰੀਆ ਵੀ ਸਤਾਲ ਦਾ ਰਾੜੇ ਤੇ ਜੋ ਸਾਰਾ ਹੀ। ਮੈਂ ਗੱਡੀ ਚਲਾਉਂਦੇ ਆ ਤੇ ਇਹਦੇ ਚੋਂ ਉਹ ਤਾਂ ਨਹੀਂ ਮੇਰੇ ਨਜ਼ਰ ਆ ਨਹੀਂ ਰਿਹਾ। ਚਾਹੀਦੇ। ਇਹ ਤਾਂ ਮਰਿਆ ਇਹਦੇ ਚੋਂ ਨਹੀਂ ਆ ਰਿਹਾ। ਇਹ ਪਿਛਲਾ ਸ਼ੋਅ ਦੇਖਣਾ ਕੱਲ ਵਾਲਾ, ਇਹਦੇ ਚੋਂ ਨਹੀਂ ਮੈਂ ਨਜ਼ਰ ਆ ਰਿਹਾ। ਨਹੀਂ ਮੈਂ ਕਹਿ ਰਿਹਾ ਸੀ ਉਸਤਾਦ ਜੀ ਦੇਖੋ, ਮੈਂ ਤੁਹਾਨੂੰ ਦੱਸ ਰਿਹਾ, ਮੈਂ ਨਾ ਮੈਂ ਸ਼ਰਟਾਂ ਲੈ ਕੇ ਆਇਆ 4-5, ਤੇ ਉਹ ਜਨਾਬ ਜੀ ਆ ਹੁਣ ਮੈਂ ਕੱਲ ਇੱਕ ਸ਼ੋਅ 'ਚ ਪਾਈ ਸੀ, ਬਸ ਉਹੀ ਇੱਕ ਘੰਟਿਆ ਸੀ। ਉਸ ਤੋਂ ਬਾਅਦ ਮੈਨੂੰ ਹਲਕੀ ਨਾ ਤੰਗ ਲੱਗੀ, ਥੋੜਾ ਜਿਹਾ ਨਾ ਪੇਟ ਤੋਂ ਫਸਦੀ ਸੀ, ਤੇ ਮੈਂ ਕਿਹਾ ਯਾਰ ਇਹ ਮੈਂ ਕੀ ਕਰਾਂ ਹੁਣ। ਮੈਂ ਕਿਹਾ 4 ਜਣੇ ਬੈਠੇ, ਕਾਲੂ ਆ, ਮਿੱਠਾ ਵਾ, ਦਾਨਿਸ਼ ਆ, ਤੇ ਫੈਸਲ ਨੂੰ ਤਾਂ ਖੈਰ ਨਹੀਂ ਸੀ ਸੈਦ ਹੋਣਾ ਪੂਰਾ। ਤੇ ਮੈਂ ਕਿਹਾ ਇਹਨਾਂ ਨੂੰ ਮੈਂ ਅਗਰ ਮੈਂ ਇੱਕ ਨੂੰ ਫੜਾਈ ਨਾ ਦੇਵਾਂ, 2 ਕਹਿਣਗੇ। ਜਾਂ ਮੈਂ ਟਾਸ ਸ਼ੁਰੂ ਕਰਤਾ, ਇਦਾਂ ਹੀ ਆ। ਚੈਨ ਬੁੱਤ ਭਾਈ ਮਿੱਠਾ ਜਿੱਤ ਗਿਆ ਮੈਂ ਤਾਂ 2 ਵਾਰੀ ਛੋਟੀ ਜਿਹੀ ਹੈ। 2 ਵਾਰੀ ਮੈਂ ਜਿੱਤਿਆ ਸੀਗਾ, ਬਾਕੀ ਚਲੋ ਕੋਈ ਨਹੀਂ। ਅਜੇ ਮੈਂ ਪੁੱਛਿਆ, ਉਹਨੇ ਪਤਾ ਨਹੀਂ ਸੁਣਾਇਆ ਨੇ ਕਿ ਕਿਹਨੇ ਨੂੰ ਪੁੱਛਿਆ ਕਿੰਨੀਆਂ ਸ਼ਰਟਾਂ ਕਾਲੂ ਤੇਰੇ ਕੋਲ ਉਸਤਾਦ ਨੇ? ਕਹਿੰਦਾ 40। ਹਾਂਜੀ ਤੇ ਤੂੰ ਕਹਿੰਦਾ ਤੂੰ ਇੱਥੇ ਨਹੀਂ ਪਾ ਕੇ ਆਉਂਦਾ? ਕਹਿੰਦਾ ਨਹੀਂ ਉਹ ਮੈਂ ਘਰ ਰੱਖੀਆਂ ਸੀ। ਵੀ ਤੂੰ ਇੱਥੇ ਨਹੀਂ ਪਾ। ਇੱਕ ਤੇ ਆ ਮਾੜਾ ਬੰਦਾ ਕੋਈ ਨਹੀਂ ਹੁੰਦਾ ਉਸਤਾਦ ਜੀ, ਬੰਦਾ ਮਾੜਾ ਕੋਈ ਨਹੀਂ ਹੁੰਦਾ, ਹਰਕਤਾਂ ਮਾੜੀਆਂ ਹੁੰਦੀਆਂ। ਹਾਂ ਰਾਜੂ ਸ਼ਾਦੀ ਤੇ ਪਾ ਕੇ ਜਾਂਦਾ ਮੈਂ ਉਹੀ ਕਹਿ ਰਿਹਾ ਉਸਤਾਦ ਜੁਗਨੂ, ਮੇਰੀ ਗੱਲ ਸੁਣ ਲਾ। ਤੁਹਾਡੀਆਂ ਹਰਕਤਾਂ ਹੁੰਦੀਆਂ ਨੇ ਕਿ ਤੂੰ ਮਾੜਾ ਬੰਦਾ ਵਾ, ਬੰਦਾ ਕੋਈ ਮਾੜਾ ਨਹੀਂ ਹੁੰਦਾ। ਯੈਸ। ਹੁਣ ਇਸ ਬੰਦੇ ਨੂੰ ਮੈਂ ਸ਼ਰਟਾਂ ਦਿੱਤੀਆਂ ਨੇ 40 ਸ਼ਰਟਾਂ ਦੇ ਕੋਲ, ਮੈਂ ਇਸ ਤੋਂ ਦਿੱਤੀਆਂ ਵੀ ਤੂੰ ਇੱਥੇ ਪਾ ਕੇ ਆ, ਸਹੀ ਗੱਲ। ਤੇ ਤੂੰ ਜਰਾ ਪਤਾ ਲੱਗੇ ਕਿ ਵੀ ਕਾਲੂ ਆ ਰਿਹਾ, ਕਾਲੂ ਜਾ ਰਿਹਾ ਟੀਟੇ। ਉਹ ਘਰ ਰੱਖੀਆਂ ਨੇ, ਤੇ ਜਿਹੜੀਆਂ ਉਹਨਾਂ ਚੋਂ ਵੀ ਸਭ ਤੋਂ ਮਾਠੀਆਂ ਨੇ ਨਾ, ਉਹ ਪਾ ਕੇ ਆ ਜਾਂਦਾ, ਉਹ ਘਰ ਰੱਖ ਲਈਆਂ। ਇਹਨੂੰ ਕਹਿੰਦੇ ਨੇ ਮਾੜਾ ਬੰਦਾ, ਮਾੜੀ ਹਰਕਤ। ਇਹਨੇ ਸ਼ਰਟਾਂ ਤੇ ਟਰੋਜ਼ਰ ਰੱਖੇ ਰਿਕਵਰੀ ਵਾਸਤੇ। ਹਾਂ, ਮਾੜੇ ਟਰੋਜ਼ਰ ਪਾ ਕੇ ਤੁਹਾਨੂੰ ਕੋਈ ਉਸਤਾਦ ਜੀ ਮੈਂ ਤੁਹਾਡੇ ਸਾਹਮਣੇ ਸਲਾਈ ਪਾਟੀ, ਤੁਸੀਂ ਉੱਥੋਂ 2 ਹੋਰ ਕੱਢ ਕੇ ਦੇ ਦਿਓ। ਜਿੱਦਾਂ ਮੈਂ ਕਹਿਣਾ ਗਰੀਬ, ਜਦੋਂ ਤੁਸੀਂ ਮੰਨ ਲਿਆ ਨਾ ਯਾਰ ਗਰੀਬ ਆਦਮੀ ਆ ਮੈਂ, ਤੁਸੀਂ ਗਰੀਬ ਹੋ ਜਾਓ। ਹਾਂ ਵੱਡੀ ਗੱਲ। ਤੁਸੀਂ ਗਰੀਬ ਹਮੇਸ਼ਾ ਉਦੋਂ ਤੁਸੀਂ ਹੁੰਦੇ ਜਦੋਂ ਤੁਸੀਂ ਮੰਨ ਲੈਂਦੇ ਹੋ ਕਿ ਮੈਂ ਗਰੀਬ ਹਾਂ। ਬਸ ਕੀ ਬਾਤ। ਗਰੀਬ ਸਮਝ ਆ ਰਹੀ ਗੱਲ ਦੀ? ਵੱਡੀ ਗੱਲ, ਗਰੀਬ ਹੋਣਾ ਕੋਈ ਜੁਰਮ ਨਹੀਂ, ਗਰੀਬ ਮਰਨਾ सबसे बड़ा पाप है। ਸਹੀ ਗੱਲ। ਤੇ ਫਰੂਟ ਵੀ ਥੋੜਾ ਵੱਡਾ ਕਰੋ ਹੈ। ਹੋਣ ਡਿਆ ਵੱਡਾ ਕੋਈ ਨਹੀਂ ਪਿਆਰਿਆ। ਉਸਤਾਦ ਜੀ ਨੇ ਕਿਹਾ ਕਿ ਆ ਜਿਹੜਾ ਡਿਜ਼ਾਈਨ ਹੈ ਨਾ ਇਹ ਮਿੱਠੇ ਲਈ ਬਣੀ। ਉਸਤਾਦ ਜੀ ਨੂੰ ਬੜਾ ਪਤਾ। ਮੈਂ ਕਿਹਾ ਤਵਾਰ ਨੂੰ ਜਲਦੀ ਆਈ ਫੈਸਲ ਸਾਹਿਬ, ਅੱਜ ਜਿਹੜੀ ਤੁਹਾਡੀ ਅੱਖ ਨਾ, ਆਓ ਇਹ ਅਰਬ ਰੁਪਏ ਦੀ ਵੀ ਇਹਦੀ ਰਿਪਲੇਸਮੈਂਟ ਨਹੀਂ। ਹਾਏ ਹਾਏ ਨੋ
ਅਰਬ ਖਰਬਾਂ ਅਰਬਾਂ ਰੁਪਏ ਦੀ ਇਹਦੀ ਇੱਕ ਅੱਖ ਦੀ ਤੁਹਾਡੀ ਰਿਪਲੇਸਮੈਂਟ ਨਹੀਂ ਹੈਗੀ ਤੇ 2 ਅੱਖਾਂ ਹੋ ਗਈਆਂ ਤੁਹਾਡੇ ਕੋਲ, ਠੀਕ ਆ ਜੀ। ਤੁਹਾਡੇ ਅੰਦਰ ਜਿਹੜੇ 2 ਕਿਡਨੀਜ਼ ਨੇ, ਹਾਂਜੀ ਉਸਤਾਦ ਜੀ। ਠੀਕ ਆ। 10 ਲੱਖ ਰੁਪਏ ਦੀ ਲੈ ਹੁਣ ਮੈਨੂੰ ਵੇਚ ਦੇ। ਕਿਉਂ ਮੈਂ ਅਗੇ ਵਿੱਚ ਨਹੀਂ, ਇੱਕ ਗੱਲ ਕਰ ਰਹੇ ਹਾਂ, ਠੀਕ ਆ ਜੀ। ਉਸ ਤੋਂ ਬਾਅਦ ਜਨਾਬ ਤੁਹਾਡੇ ਅਵਾਲ ਨੇ ਇੱਕ ਬੰਦੇ ਦੇ, ਮੈਂ ਅਰਬਾਂ ਪਤੀ ਹੈ, ਮੇਰੇ ਵਾਲ ਹੈ ਨਹੀਂ। ਹਾਂਜੀ ਤੂੰ ਇੱਕ ਗਰੀਬ ਆਦਮੀ ਆ, ਘਟੀਆ ਤੇ ਤੂੰ ਹੈ ਹੀ ਆ। ਇੱਕ ਮਿਸਾਲ ਦੇ ਰਿਹਾ ਮੈਂ, ਤੂੰ ਇੱਕ ਗਰੀਬ ਆਦਮੀ ਹੈ, ਤੇਰੇ ਭਰਵੇਂ ਵਾਲ ਨੇ, ਮੈਂ ਅਰਬਾਂ ਪਤੀ ਆ। ਮੇਰਾ ਵਸ ਚੱਲੇ ਨਾ, ਮੈਂ ਤੈਨੂੰ 5 ਅਰਬ ਰੁਪਏ ਦੇ ਕੇ ਤੇਰੇ ਸਾਰੇ ਵਾਲ ਖਰੀਦ ਲਵਾਂ, ਲੇਕਿਨ ਮੈਂ ਲਵਾ ਨਹੀਂ ਸਕਦਾ। ਅਮੀਰ ਕੌਣ ਹੋਇਆ? ਮੈਂ ਅੱਖਾਂ ਤੇਰੀਆਂ ਅਰਬ ਖਰਬ ਰੁਪਏ ਦੀ ਇੱਕ ਇੱਕ ਅੱਖ ਆ। ਤੂੰ ਅਮੀਰ ਆ, ਗੁਰਦੇ ਤੂੰ ਲਈ ਫਿਰਦਾ 50 ਲੱਖ ਦੇ ਦੋਵੇਂ, ਹੁਣ ਵੀ ਇਹਨਾਂ ਦੇ ਮੇਲੇ 'ਚ ਬੜਾ ਠੀਕ ਆ ਜੀ। ਕਮਾਲ ਆ। ਅੱਛਾ, ਤੇ ਤੂੰ ਕਿੰਨਾ ਅਮੀਰ ਆ ਤੁਰਿਆ ਫਿਰਦਾ। ਹੁਣ ਗਰੀਬੀ ਕੀ ਆ ਕਿ ਵੀ ਮੇਰੇ ਕੋ ਖਾਣ ਨੂੰ ਹੈ ਨਹੀਂ, ਮੇਰੇ ਕੋ ਕੱਪੜੇ ਚੰਗੇ ਨਹੀਂ, ਮੇਰੇ ਹਾਲਾਤ ਮਾੜੇ, ਮੇਰਾ ਮਕਾਨ ਕਿਰਾਏ। ਇਹਨੂੰ ਮੈਂ ਉਦੋਂ ਵੀ ਕਿਹਾ ਸੀ, ਇਹਨੂੰ ਤੁਸੀਂ ਇਸ ਚੱਕਰ 'ਚ ਸੋਚ ਲਓ ਕਿ ਮੈਂ ਅਮੀਰ ਆ, ਲੇਕਿਨ ਜ਼ਰਾ ਰੱਬ ਵੱਲੋਂ ਥੋੜੀ ਦੇਰ ਆ, ਇਨਸ਼ਾਅੱਲਾ ਤਾਲਾ ਠੀਕ ਹੋ ਜਾਵਾਂਗਾ। ਜ਼ਰਾ ਮੈਂ ਪੈਂਡਿੰਗ ਤੇ ਆ, ਰੱਬ ਵੱਲੋਂ ਨੀਅਤ ਅੱਛੀ ਰੱਖੋ ਤੇ ਤੁਸੀਂ ਪੈਂਡਿੰਗ ਤੇ ਹੀ ਹੋਗੇ। ਤੁਹਾਡਾ ਹੋ ਜਾਏਗਾ। ਤੇ ਜੇ ਤੁਸੀਂ ਉਹ ਸਾਰਾ ਕੁਝ ਕਰਕੇ ਉਹਦੀ ਆਸ ਉਮੀਦ ਕਰਕੇ ਇੱਕ ਠੱਪਾ ਆਪਣੇ ਆਪ ਤੇ ਲਾ ਲਿਆ, ਗਰੀਬ ਆਦਮੀ ਆ ਯਾਰ, ਕੁਛ ਮੈਂ ਤੁਹਾਡੀ ਮਿਹਰਬਾਨੀ ਦੇ ਬਾਊ, ਮਾੜਾ ਬੰਦਾ ਗਰੀਬ ਆਦਮੀ। ਤੂੰ ਜਦੋਂ ਮੰਨ ਲਿਆ ਤੂੰ ਗਰੀਬ ਆਦਮੀ ਆ ਤੇ ਤੂੰ ਗਰੀਬ ਆ ਭਾਈ, ਫੇਰ ਤੂੰ ਗਰੀਬ ਹੋ ਗਿਆ ਸਮਝ। ਇਸ ਤਰ੍ਹਾਂ ਉਸਤਾਦ ਜੀ, ਬਿਲਕੁਲ ਠੀਕ। ਸਾਰੇ ਦੋਸਤ ਮੇਰਾ ਥੋੜਾ ਸਾਥ ਦੇਣਾ। ਮੈਂ ਗੁਜ਼ਾਰਿਸ਼ ਕਰਨੀ ਸੀ ਕਿ ਸਰ ਈਦ ਨਹੀਂ ਭਾਈ ਨਹੀਂ, ਉਹ ਜਿਹੜੀ ਤਨਖਾਹ ਮੈਂ ਦਿੱਤੀ ਉਹਦੇ 'ਚ ਹੀ ਗਦਾਰ, ਇਹ ਨਹੀਂ ਕੰਮ ਹੋਣਾ। ਇਹ ਮੈਂ ਅੱਕ ਗਿਆ, ਮੈਂ ਇਹ ਅਮਦਾਦ ਕਰ ਪਾਗਲ ਹੋ ਗਿਆ। ਇਮਦਾਦ ਨਹੀਂ ਸਰ, ਨਹੀਂ ਬਸ ਇਹ ਖੁਸ਼ੀ ਆ। ਈਦ ਆ ਰਹੀ ਅੱਗੋਂ। ਓਏ ਈਦ ਤੇ ਦੇਣੀ ਉਹਨਾਂ ਨੇ ਯਾਰ, ਉਹ ਈਦ ਲਾਜ਼ਮੀ ਯਾਰ ਵੱਡੇ ਆ ਸਾਡੇ ਉਸਤਾਦ ਉਸਤਾਦ। ਜੀ, ਤੁਸੀਂ ਈਦ ਲੈਣੀ। भाईजान मुझे ना आप ऐसा करें, 3 से 4 कोट, क्योंकि मैंने शो शुरू करना है ना अभी, बहुत बड़ा शो शुरू करने जा रहा हूँ। मुझे ईद पे आप 3 से 4 कोट भेज दें अच्छे, ठीक है। उसके बाद आप मुझे पैंट, ਸਾਈਜ਼ ਤੁਹਾਡਾ ਨਹੀਂ ਹੈ ਮੇਰੇ ਕੋਲ। 34 जीन्स का मेरा साइज है। ਨਹੀਂ, 34 ਕੋਟ ਦਾ 30 ਕੋਟ ਨਹੀਂ ਹੁੰਦਾ। नहीं मैं जीन्स की गल कर रहा ना। ਜੀਨਸ ਨਹੀਂ ਉਸਤਾਦ ਜੀ, ਪੈਂਟਾਂ ਜੇ ਪਾਣੀਆਂ ਰਹਿਣਾ ਮਾਫੀ ਦੇ ਨਾਲ ਉਸਤਾਦ ਜੀ, ਪਾਣ ਲਾਣ ਦਾ ਮੈਨੂੰ ਪਤਾ। ਮੈਂ ਆਮ ਰਫ ਮੈਂ ਦਹੀਂ ਲੈਣ ਵੀ ਜਾਣਾ ਹੋਵੇ, ਮੈਂ ਕੈਮਰੇ 'ਚ ਦਾ ਟਰੋਜ਼ਰ ਪਾਇਆ ਹੁੰਦਾ ਤਾਂ ਕਿ ਲੋਕ ਮੈਨੂੰ ਇਹ ਨਾ ਕਹਿਣ ਕਿ ਯਾਰ ਆਮ ਕਰਨ ਦੇ। ਉਹ ਤੂੰ ਘਰ ਪਿਛਲੇ ਕੈਮਰੇ 'ਚ ਪਾਇਆ ਹੁੰਦਾ ਬਸ। ਉਸਤਾਦ ਜੀ ਡਰੈਸ ਪੈਂਟਾਂ ਪਾਣਾ, ਡਰੈਸ ਜੀਨਸ ਦੇ ਨਾਲ ਹੋਸਟਿੰਗ ਨਾ ਕਰਨਾ, ਡਰੈਸ ਪੈਂਟਾਂ ਪਾਣਾ, ਉਸ ਤੋਂ ਬਾਅਦ ਉੱਤੇ ਕੋਟ ਤੇ ਹਰ ਸ਼ਰਟ ਦੇ ਨਾਲ ਟਾਈ ਲਾਣੀ, ਤੇ ਮਾਫੀ ਦੇ ਨਾਲ ਉਹ ਸ਼ਰਟ ਦੇ ਨਾਲ ਟਾਈ ਨਹੀਂ ਲਾਣੀ ਹੁੰਦੀ, ਠੀਕ ਹੈ ਨਾ। बेटा मैं इंशाल्लाह ताला मैं वो होस्ट नहीं बनना ਜਿਹੜਾ ਤੂੰ ਤੇਰੇ ਜ਼ੇਨ ਚ। ਮੈਂ ਕੈਜੂਅਲ ਹੋਸਟ ਬਣਨਾ, ਮੈਂ ਹੋਸਟਿੰਗ ਕਰਨੀ ਆ, ਮੈਂ ਮਾਰਜਨ ਦੇ ਦੇਣਾ ਹਰ ਕਾਮੇਡੀਅਨ ਨੂੰ। ਮੈਂ ਗੁੱਸਾ ਕਰਨ ਵਾਲਾ ਹੋਸਟ ਨਹੀਂ, ਮੈਂ ਇੱਥੇ ਤੱਕ ਮਾਰਜਨ ਦੇਣਾ ਮੇਰੇ ਸ਼ਹਿਰ ਮਾਰ ਦੋ ਕੋਈ ਚੁੱਕ ਕੇ ਸ਼ੁਗਲ ਚ। ਲਓ ਜੀ ਬ੍ਰੇਕ ਸ਼ੁਰੂ। ਮੈਂ ਹੋਸਟਿੰਗ ਦੀ ਇੱਕ ਨਵੀਂ ਤਾਰੀਖ ਰਕਮ ਕਰਨ ਜਾ ਰਿਹਾ ਕਿ ਇਹ ਵਿਦਾਂ ਵੀ ਹੋਸਟ ਹੁੰਦਾ ਜਿਹੜਾ ਇੰਨਾ ਮਾਰਜਨ ਦੇ ਦਿੰਦਾ ਅਗਲੇ ਨੂੰ ਸਿਰਫ ਇੱਕ ਸ਼ੋਅ ਅੱਛਾ ਕਰਨ ਲਈ। ਮੈਂ ਉਹ ਨਹੀਂ ਕਰਨਾ ਕਿ मुझे ये बदतमीजी की मेरे साथ, मैं होस्ट हूँ, ये कैसी बात की है, ये मुझे इस तरह तजलील किया, मुझे ये ना मैं होस्ट हाँ, मैनू करो जो मर्जी करो। ਨਹੀਂ ਫਿਰ ਉਹਦੇ ਹਿਸਾਬ ਨਾਲ ਸਟੂਡੀਓ ਵੀ ਰਹਿਣ ਦਿਓ, ਉੱਥੇ ਪੀੜੀਆਂ ਰੱਖਿਓ, ਥੱਲੇ ਬਹਿ ਕੇ ਗੱਲਾਂ नहीं ਬਾਤਾਂ। यार एक सैट ऐसा लगा ना, तुसी कॉमेडियन हो, 3-4 कॉमेडियन हो, की फायदा ਤੁਹਾਡੇ ਇਹੋ ਜਿਹੇ ਕॉमेडियन ਦਾ, ਤੁਸੀਂ ਹੋਸਟ ਕੋ ਡਰੇ ਰਹੋ, ਕੈਲਕੂਲੇਟ ਕਰ ਕਰਕੇ ਗੱਲਾਂ ਕਰੋਗੇ, ਹੋਸਟ ਨੂੰ ਆ ਨਾ ਹੋ ਜੇ, ਹੋਸਟ ਨੂੰ ਆ ਨਾ ਹੋ ਜੇ, ਕਿ ਇਹ ਕੀ ਕਿੱਥੋਂ ਨਿਕਲਣੀ ਕਾਮੇਡੀ। ਉਹ ਫਿਰ ਉਹਨੀ ਕਿ ਨਿਕਲਣੀ ਹੈ ਨਾਪੀ ਤੋਲੀ। अच्छा तुम ये बात कर लो, अच्छा तुम ये कह देना, अच्छा फिर उसके बाद तुम ये कह देना, वो नहीं की ਜਿਹਦੇ 1.5-2-3 ਮਿਲੀਅਨ ਵਿਊਜ਼ ਆਉਂਦੇ ਨੇ ਬਸ ਉਹ ਨਹੀਂ। ਜਦੋਂ ਠਾਕਾ ਗੱਲ ਹੋਣੀ ਜਿਹਦੇ 60-70 ਹਜ਼ਾਰ ਵਿਊਜ਼ ਹੁੰਦੇ। ਵਾਹ ਵਾਹ ਕਿਆ ਬਾਤ ਠੀਕ ਹੈ ਗਲਤੀ। ਉਸਤਾਦ ਜੀ ਇਹ ਹੁਣ ਤੁਹਾਨੂੰ ਸਮਝ ਨਹੀਂ ਆਏਗੀ ਇਸ ਮੇਰੀ ਗੱਲ ਦੀ ਮੈਂ ਗੱਲ ਕੀ ਕੀਤੀ ਮੈਨੂੰ ਪਤਾ ਵਾ, ਬਾਬਾ ਹੈ ਨਾ। ਇਹਨਾਂ ਨੂੰ ਪਤਾ ਵੀ ਉਹ ਪਾਕਿਸਤਾਨ ਨਹੀਂ ਆ ਸਕਦੇ। ਨਹੀਂ ਬੇਟੇ ਮੈਂ ਹੋਰ ਗੱਲ ਕੀਤੀ। ਮੈਨੂੰ ਵੀ ਪਤਾ ਮੈਂ ਕੀਤੀ ਹੈ ਕਿ ਉਹਨਾਂ ਦੀ ਵੀ ਤਾਦਾਦ ਜ਼ਿਆਦਾ ਵਾ। ਅੱਛਾ ਨਹੀਂ ਉਸਤਾਦ ਜੀ ਗੱਲ ਜਿਹੜੇ ਹੋਰ ਕਾਮੇਡੀ ਵੇਖਦੇ ਨਾ ਨਾਪੀ ਤੋਂ ਨਿੱਕੀ ਜਿਹੀ ਗੱਲ ਤੇ ਉਹ ਜ਼ਿਆਦਾ। 50-60 ਹਜ਼ਾਰ ਉਹ ਨੇ ਜਿਹੜੇ ਛੋਟੀ ਮੋਟੀ ਗੱਲ ਤੇ ਹਿਲਦੇ ਹੀ ਨਹੀਂ, ਉਹਨਾਂ ਨੂੰ ਖੁਰਕ ਨਹੀਂ ਹੁੰਦੀ। ਉਹਨਾਂ ਨੂੰ ਖੁਰਕ ਹੁੰਦੀ ਉਦੋਂ ਜਦੋਂ ਵੱਡੀ ਪੰਚ ਵੱਜੇ। ਉਹ ਭਾਵੇਂ 50-60 ਹਜ਼ਾਰ ਨੇ, ਮੈਂ ਉਹ ਗੱਲ ਕਰ ਰਿਹਾ। ਉਹ ਤੁਹਾਡੀ ਗੱਲ ਠੀਕ ਹੋ, ਸਮਝ ਆਈ ਗੱਲ ਦੀ। ਤੇ ਇਸ ਤੋਂ ਮੈਂ ਕਹਿ ਰਿਹਾ ਕਿ ਮੈਂ ਇੱਕ ਨਵੀਂ ਰਕਮ ਜਮਾ ਕਰਾਉਣ ਜਾ ਰਿਹਾ ਬੈਂਕ। ਔਰ ਨਹੀਂ ਉਸਤਾਦ ਜੀ ਟਾਈ ਸ਼ਾਈ ਲਾ ਕੇ ਅੱਛੀ ਡਰੈਸਿੰਗ ਕਰਕੇ ਉੱਤੇ ਹੈਟ ਪਾਇਆ ਹੋਵੇ ਤੁਸੀਂ। ਉਹ ਗੱਲ ਸੁਣਾ, ਮੈਂ ਕਹਿੰਦਾ ਟਾਈ ਲੱਗੀ ਹੋਵੇ, ਪੈਂਟ ਕੋਟ ਪਾਇਆ ਹੋਵੇ, ਜੀਨਸ ਜਾਂ ਜਿਹੜੀ ਵੀ ਪਾਈ ਹੋਵੇ। ਜੀਨਸ ਤੇ ਟਾਈ ਕੌਣ ਲਾਉਂਦਾ ਹੈ? ਨਹੀਂ ਲਾਉਂਦੇ ਨੇ ਜੀਨਸ ਤੇ ਟਾਈ ਬੜੀ ਸੋਹਣੀ ਲੱਗਦੀ। ਕੀ ਹੋ ਗਿਆ? ਮੈਂ ਜੀਨਸ ਪਾ ਕੇ ਹਾਫ ਬਾਜ਼ੂ ਸ਼ਰਟ ਪਾ ਕੇ ਡਰੈਸ ਸ਼ਰਟ ਹਾਫ ਪਾ ਕੇ ਅੰਦਰ ਕਰਕੇ ਉੱਤੇ ਟਾਈ ਲਾਈ ਹੋਵੇ। ਤੂੰ ਫੈਸ਼ਨ, ਤੁਸੀਂ ਪਤਾ ਕੌਣ ਲੋਕ? ਤੁਸੀਂ ਉਹ ਲੋਕ ਲਕੀਰ ਦੇ ਫਕੀਰ। ਇਹ ਕੌਣ ਕਰਦਾ? ਇਹ ਹੋਸਟ ਕਿਹੜਾ ਹੁੰਦਾ? ਏਦਾਂ ਕੌਣ ਕਰਦਾ? ਉਹ ਤੋੜ ਦੋ ਸਾਰਾ ਕੁਝ।
ਨਵਾਂ ਦਿਓ ਉਹਨੂੰ ਕੋ ਭਾਈ ਇਦਾਂ ਮੈਂ ਕਰਦਾ ਵੇਖੀ ਫਿਰ ਲੋਕੀ ਕਰਦੇ ਕਿ ਨਹੀਂ ਹੈਗੀ ਤੁਹਾਡੇ ਚ ਅਕਲ ਸਮਝ ਨਹੀਂ। ਉਸਤਾਦ ਜੀ ਤੁਸੀਂ ਨਵਾਂ ਹੀ ਕੰਮ ਕਰਨਾ ਜਿਹੜਾ ਉਸਤਾਦ ਜੀ ਗੱਲ ਇਹ ਹੈ, ਮੈਂ ਤੁਹਾਨੂੰ ਦੱਸਦਾ, ਮੈਂ ਤੁਹਾਨੂੰ ਵਿਖਾਉਣਾ ਵਾ ਧੋਤੀ ਸ਼ਰਟ ਦੇ ਉੱਤੇ ਟਾਈ ਲਾਈ ਆ ਜਿਹੜੇ ਇੰਡੀਅਨ ਸਿੰਗਰ ਹੈ ਕੋਈ ਗਾਣੇ ਦੇ ਵਿੱਚ ਐਨਕ ਵੀ ਲਾਈ ਉੱਤੇ, ਦਲਜੀਤ ਸਾਹਿਬ। ਦਿਲਜੀਤ ਧੋਤੀ ਪਾਈ ਹੈ ਉੱਤੇ ਸ਼ਰਟ ਪਾਈ ਉੱਤੇ ਟਾਈ ਲਾਈ ਹੈ ਤੇ ਡਾਂਸ ਕਰ ਰਿਹਾ। ਹਾਂ ਕੀ ਹੈ ਆਹਾ ਮਜ਼ਾ ਵੀ ਆ ਰਿਹਾ। ਠੀਕ ਹੈ, ਭਾਜੀ ਨੂੰ ਛੱਡ ਉਹਦਾ ਦਿਓ, culture ਹੈ। ਇੰਨੀ ਕਲਚਰ ਨਹੀਂ ਹੋਣਾ, ਇਹ ਛੱਡ ਦਿਓ ਨਿੱਕੀ ਗੱਲ। इंज ऐसे नहीं होता, ऐसे नहीं होता। अच्छा ये एक फॉर्मेट है, अजलों से चला रहा है कि ये फॉर्मेट है तो इसको ऐसे छड़ दो, नवा करो कुछ, छड़ दो सारा कुछ। ਜਦੋਂ ਕਿਸੇ ਨੂੰ ਤੁਸੀਂ ਪੀਕ ਤੇ ਲੈ ਜਾਣਾ ਨਾ ਚੀਜ਼ ਨੂੰ, ਉਦੋਂ ਤੁਹਾਨੂੰ ਬਹੁਤ ਸਾਰੇ ਰੂਲ ਸ਼ੂਲ ਤੋੜਨੇ ਪੈਂਦੇ। ਉਦੋਂ ਹੀ ਬਟ ਆਈ ਡੋਂਟ, ਉਹਨੂੰ ਕਹਿੰਦੇ ਨੇ ਬਾਉਂਡਰੀ ਤੋਂ ਬਾਹਰ ਜਾਓ। ਖੇਡੋ, ਜਿਹਦਾ ਉਦੋਂ ਅਸੀਂ ਕਾਰਟੂਨਾਂ ਦੀ ਗੱਲ ਕਰ ਰਹੇ ਸਾਂ, ਉਹ ਬੜਿਆਂ ਲੋਕਾਂ ਨੂੰ ਸਮਝ ਆਈ ਕਿ ਯਾਰ ਵਾਕਈ ਕਾਰਟੂਨ ਸਾਨੂੰ ਵੇਖਣ ਚ ਇੰਜ ਲੱਗਦਾ, ਲੇਕਿਨ ਦੇਖੋ ਉਹ ਕਿੱਥੇ ਨਿਕਲ ਜਾਂਦੇ ਨੇ ਇੰਜ। ਔਰ ਕਰੈਕਟਰ ਮੈਂ ਐਸੇ ਬਣਾਏ ਨੇ ਕਿ ਤੁਸੀਂ ਕਹੋ ਕਿ ਵਾਕਈ ਅਗਰ ਇਸ ਬੰਦੇ ਨੇ ਮਿੱਠਾਪੁਰੀ ਆਇਆ ਨਾ ਅਗਰ ਆਪਣੇ ਕਰੈਕਟਰ 'ਚ, ਤੇ ਇਹਨੇ ਉਸਤਾਦ ਤੇ ਦਿਲ ਕਰੇ ਬੂਟ ਹੀ ਮਾਰਤਾ ਛੱਡਵਾ, ਤੇ ਤੁਸੀਂ ਉਹਨੂੰ ਕਹਿ, ਉਹ ਤਾਂ ਮੈਂ ਕਰੈਕਟਰ ਐਸਾ ਬਣਾਇਆ, ਤੁਸੀਂ ਕਹੋ ਕਿ ਨਹੀਂ ਯਾਰ ਉਹਨੇ ਉਹ ਜੋ ਉਹਦਾ ਕਰੈਕਟਰ ਹੈ ਉਹ ਮਾਰ ਸਕਦਾ ਸੀ ਭਾਈ, ਉਹਦੇ ਕਰੈਕਟਰ 'ਚ ਮਾਰਜਨ। ਔਰ ਤੁਸੀਂ ਵਸੀ ਦਿਲ ਨਾਲ ਮੈਂ ਇਦਾਂ ਦੇ ਕਰੈਕਟਰ ਬਣਾਏ ਨੇ, ਮੈਂ ਨਿਰੇ ਕਾਮੇਡੀਅਨ ਨਹੀਂ ਇੰਜ ਬਿਠਾਤੇ ਕਿ ਕਾਮੇਡੀਅਨ ਹੈ ਮੈਂ ਸਜਾਦ ਜਾਨੀ ਹੋ ਰਿਹਾ ਤੂੰ ਗੱਲ ਕਰਨਾ ਹੀ, ਮੈਂ ਉਹ ਖੇਲਣਗੇ ਪੂਰੇ ਸੈੱਟ ਤੇ ਨੱਸੇ ਭੱਜੇ ਫਿਰਨਗੇ, ਮਜ਼ੇ ਕਰਨਗੇ, ਉਹ ਦਿਲ ਕਰੇ ਕੈਮਰਾ ਹੀ ਸਿੱਟ ਦੇਣ ਥੱਲੇ। ਕੀ ਬਾਤ। ਔਰ ਉਹਦਾ ਕਰੈਕਟਰ ਐਸਾ ਕਿ ਤੁਸੀਂ ਕਹੋ ਕਿ ਨਹੀਂ ਇਹ ਕਰ ਸਕਦਾ ਭਾਈ। ਉਹਦੀ ਵਜ੍ਹਾ ਬਣਾਈ ਆ ਕਿ ਅਗਰ ਫੈਸਲਨਾਮੇ ਆ ਕੇ ਮੇਰੇ ਤੇ ਕੋਈ ਰੰਗ ਵਾਲਾ ਛਾਪਰ ਮਾਰ ਜਾਂਦਾ ਹੈ ਔਰ ਮੇਰੇ ਬਰਬਾਦ ਕਰ ਜਾਂਦਾ ਸਾਰਿਆਂ ਨੂੰ, ਤੇ ਉਹਦਾ ਕਰੈਕਟਰ ਮੈਂ ਐਸਾ ਬਣਾਇਆ ਕਿ ਉਹਦੇ ਕੋਲੋਂ ਤਵੱਕੋ ਕੀਤੀ ਜਾ ਸਕਦੀ। ਉਹ ਸੂਟ ਹਾਂ ਮੈਂ ਅੱਗੇ ਲਾ ਕੇ ਨੱਸ ਪਾਵਾਂ ਸੈੱਟ ਤੇ, ਇਹ ਮੇਰੀ ਹੈ, ਮੈਂ, ਲੇਕਿਨ ਮੈਂ ਉਹਨੂੰ ਨਹੀਂ ਕਹਿ ਸਕਦਾ ਕੋ ਹੈ ਇਦਾਂ ਦਾ ਉਹਨੇ ਮਾਰਨਾ, ਉਹ ਮਾਰ ਸਕਦਾ, ਇਹਨਾਂ ਦਾ ਬਣਾਇਆ, ਤੁਹਾਨੂੰ ਮਜ਼ਾ ਆਏਗਾ ਦੇਖ ਉਹ ਦਾਇਰੇ 'ਚ ਰਹਿ ਕੇ ਜਿੱਦਾਂ ਮਰਜ਼ੀ ਕਰੀ ਜਾਓ, ਲੇਕਿਨ ਮੈਂ ਤਾਂ ਨਹੀਂ ਇਸ ਚੀਜ਼ ਦੀ ਇਜਾਜ਼ਤ ਦਵਾਂਗਾ ਕਿਸੇ ਨੂੰ। ਨਹੀਂ ਉਸਤਾਦ ਜੀ ਦੇ ਨਹੀਂ ਮੈਂ ਤੇ ਉਂਝ ਹੀ ਯਾਰ ਉਹਨਾਂ ਨੇ ਫੈਸਲ ਬਣਾਇਆ ਇਸ ਤਰ੍ਹਾਂ। ਸਾਹਿਬ, ਫੈਸਲ ਸਾਹਿਬ ਮੈਨੂੰ ਇੱਕ ਡਿਫਰੈਂਟ ਚੀਜ਼ ਚਾਹੀਦੀ ਸ਼ੋਅ 'ਚ। ਸਾਡਾ ਸ਼ੋਅ ਲੱਗੇ 12 ਵਜੇ, ਸਾਰੇ ਲੱਗੇ ਹੋਣ, ਸਾਡਾ ਸ਼ੋਅ ਮਾੜਾ ਹੋਵੇ ਚੰਗਾ ਹੋਵੇ ਇਹ ਨਹੀਂ, ਲਹਿਦਾ ਹੋਵੇ ਸਾਰਿਆਂ ਨਾਲ। ਹਾਂਜੀ ਗੁੱਡ। ਇੱਕ ਚੀਜ਼ ਹੁੰਦੀ ਆ ਕਿ ਇੱਕੋ ਫਾਰਮੈਟ ਦੇ 4 ਸ਼ੋਅ ਚੱਲਦੇ ਪਏ ਨੇ, 8 ਸ਼ੋਅ ਚੱਲਦੇ ਪਏ ਨੇ, ਲੇਕਿਨ ਉਹ ਫਲਾਣਾ ਜਿਹੜਾ ਨਾ ਉਹ ਸਭ ਤੋਂ ਅੱਛਾ। ਇੱਕ ਚੀਜ਼ ਹੁੰਦੀ ਆ ਯਾਰ ਇਹ 7-8 ਸ਼ੋਅ ਚੱਲਦੇ ਪਏ ਨੇ ਇੱਕੋ ਜਿਹੇ ਫਾਰਮੈਟ ਦੇ, ਇਹ ਭਾਵੇਂ ਉਹ ਅੱਛਾ ਨਹੀਂ, ਲੇਕਿਨ ਯਾਰ ਇਹ ਟੋਟਲ ਡਿਫਰੈਂਟ ਆ। ਨਿਯਮ। ਹਾਂ ਮੈਂ ਹਮੇਸ਼ਾ ਡਿਫਰੈਂਟ ਤੇ ਫੋਕਸ ਕੀਤਾ ਕੁਛ ਨਹੀਂ ਆ ਜੀ। ਉਸਤਾਦ ਜੀ ਤੁਸੀਂ ਘੋੜੇ ਤੇ ਆਓ ਸੈੱਟ ਤੇ ਇੰਜ ਨਾਲ ਲਾ ਕੇ ਬੰਨਿਆ ਤੇ ਉੱਥੇ ਬਹਿ ਗਏ। ਯੈਸ ਬਹੁਤ ਯਾਰ ਉੱਥੇ ਜੋ ਮਰਜ਼ੀ ਕਰ ਲਓ। ਹਾਂਜੀ ਘੋੜੇ ਤੇ ਆਓ ਇਹਨੇ ਕਰ ਗੈਸ ਨੂੰ ਚੁੱਕੋ ਤੇ ਫੇਰ ਨਿਕਲ ਜਾਓ। ਕਦੀ ਦੇਖਿਆ ਹੋਸਟ ਨੇ ਬੈਠੇ ਨੇ ਆਪਣੀ ਸੀਟ ਤੇ ਨਾਲ ਨਾਈ ਕਟਿੰਗ ਵੀ ਕਰਨ ਦੇ ਆ ਉਹਦੀ, ਤੇਰਾ ਭਰਾ ਦਾ ਹੈਗਾ ਮੈਂ ਦੇਖਿਆ ਵੀ ਹੋਇਆ ਚਾਚੇ ਬੂਟੇ 'ਚ, ਉਹ ਵੀ ਤੇ ਮੈਂ ਹਾਂਜੀ ਉਹਨੇ ਬਕਾਇਦਾ ਕੱਪੜਾ ਪਾਇਆ, ਸ਼ਾਵਰ ਮਾਰ ਰਿਹਾ ਔਰ ਮੈਂ ਅੱਗੇ ਕਿ ਮੈਂ ਨਹੀਂ ਕਰਾਉਣੀ, ਉਹ ਕਹਿੰਦਾ ਮੈਂ ਕਰਨੀ। ਉਸਤਾਦ ਜੀ ਮੇਰਾ ਕੰਮ ਕਲਰ ਲਵਾਇਆ ਇੱਥੇ ਟਿਸ਼ੂ ਰੱਖ ਕੇ ਕਰ ਰਿਹਾ ਹੋਸਟ ਜੀ ਇਸਲਾਮ। ਆਹੋ ਯਾਨੀ ਉਹਦੇ 'ਚ 5 ਤੋਂ 6 ਐਸੇ ਕਰੈਕਟਰ ਨੇ ਮੈਂ ਬਣਾਏ ਜਿਨ੍ਹਾਂ ਦੀ ਮੇਰੇ ਨਾਲ ਫੁੱਲ ਲਾਗਤਬਾਜ਼ੀ ਹੈ। ਉਹ 6 ਜਣੇ ਇਸ ਚੱਕਰ 'ਚ ਨੇ ਕਿ ਜਾਨੀ ਨੂੰ ਨਾ ਐਰਕੀ ਇਹ ਐਟਮ ਕਰਨੀ ਹੈ, ਇਹਨੂੰ ਆਰਾਮ ਨਾਲ ਹੀ ਬਹਿਣ ਦੇਣਾ, ਤੇ ਮੈਂ ਇਸ ਚੱਕਰ ਜਾ ਕੇ ਮੈਂ ਇਹਨਾਂ ਕੋਲ ਬਚਣਾ ਕਿੱਦਾਂ। ਇਹ ਗੇਮ ਆ ਤਾਂ ਤੁਸੀਂ ਕਹੋਗੇ ਯਾਰ ਮਜ਼ਾ, ਯਾਨੀ ਸਿਟਕॉम ਔਰ ਟਾਕ ਸ਼ੋ ਮਿਕਸ ਜਿਹਾ ਕਰ ਦੇਣਾ ਸੀ ਇਨਸ਼ਾਅੱਲਾ। ਅੱਲਾਹ ਪਾਕ। ਇੱਕ ਮਿੰਟ ਨੂੰ ਗੱਲ ਕਰ ਲਾਂ ਉਸਤਾਦ ਜੀ, ਕੋਈ ਪਤਾ ਨਹੀਂ ਲੱਗਦਾ ਤੁਹਾਡਾ, ਤੁਸੀਂ ਕਿਸ ਟਾਈਮ ਕਿੱਧਰ ਨੂੰ ਚੱਲ ਜਾਂਦੇ, ਕਿਸ ਟਾਈਮ ਕਿੱਧਰ ਨੂੰ। ਓਏ ਬੇਵਕੂਫ ਸਮਝਦਾ ਉਸਤਾਦ ਜੀ ਨੂੰ ਉਹ ਨਹੀਂ, ਚਬਲੇ ਰਹੀਏ, ਬਿਜ਼ੀ ਲਾਈਫ ਆ ਨਾ, ਗੱਡੀਆਂ ਆਪਣੇ ਕੋਲ ਜਿੱਦਾਂ ਮਾਰੇ ਚੱਲ ਜਾਂਦੇ। ਨਹੀਂ ਯਾਰ ਮੈਂ ਇੱਕ ਗੱਲ ਸੱਚ ਦੱਸ ਦਿਆਂ, ਜਿੰਨੀਆਂ ਮੈਂ ਗੱਲਾਂ ਕੀਤੀਆਂ ਨੇ ਨਾ, ਮੈਂ ਉਹ ਆਰਟਿਸਟ ਨੂੰ ਨਹੀਂ ਕਹਿਣਾ, ਉਹ ਕੀ ਉਹਨੂੰ ਕਹਿੰਦੇ ਨੇ, ਜਿੰਨੀਆਂ ਮੈਂ ਵੱਧ ਕੇ ਕੀਤੀਆਂ ਮੈਂ ਸ਼ੋਅ 'ਚ ਇਦਾਂ ਮੈਂ ਇਦਾਂ, ਇਹ ਸਾਰਾ ਕੁਝ ਤੁਹਾਡੀ ਮੁਹੱਬਤ ਨਾਲ, ਅੱਲਾ ਦੀ ਰਹਿਮਤ ਨਾਲ ਹੋਣਾ ਜੀ। ਇਹ ਟੋਟਲ ਫਲਾਪ ਵੀ ਹੋ ਸਕਦਾ ਤੇ ਅੱਛਾ ਵੀ ਹੋ ਸਕਦਾ, ਇਹਦੇ 'ਚ ਨਾ ਆਕੜ ਕੋਈ ਨਹੀਂ ਹੈਗੀ, ਆਪਣਾ ਇੱਕ ਆਈਡੀਆ ਬਸ। ਅੱਲਾਹ ਆਸਾਨੀ ਕਰੇ। ਮੈਂ ਉਹ ਦੇਖਿਆ ਸੀ ਇੱਕ ਆਰਟਿਸਟ, ਜਦੋਂ ਇੰਡੀਆ ਦੀ ਫਿਲਮ ਚੱਲਾ ਤੇ ਮੈਂ ਇੱਕ ਅਲਫਾਜ਼ ਸੁਣੇ ਤੇ ਮੈਨੂੰ ਬੜਾ ਦੁੱਖ ਹੋਇਆ ਉਹਨਾਂ ਦੇ, ਕਹਿੰਦੇ ਫਿਲਮ ਤੇ ਮੈਂ ਇਹੋ ਜਿਹੀ ਉੱਥੇ ਕਰ ਦਿਆਂਗਾ ਕਿ ਉਹਨਾਂ ਦੀਆਂ ਨਸਲਾਂ ਯਾਦ ਕਰਨਗੀ, ਤੇ ਮੈਨੂੰ ਬੜਾ ਦੁੱਖ ਹੋਇਆ ਸੀ ਐਸੇ ਵੱਡੇ ਬੋਲ ਤੋਂ। ਤੇ ਉਸ ਤੋਂ ਬਾਅਦ ਫਿਰ ਉਹ ਨਜ਼ਰ ਹੀ ਨਹੀਂ ਆਏ ਕਿਤੇ ਵੀ, ਪਤਾ ਨਹੀਂ ਕਿੰਨੀਆਂ ਕਰ ਆਏ ਨੇ। ਹਾਂ ਤੂੰ ਕਰ ਲਗਾ ਉਸਤਾਦ ਜੀ ਤੁਹਾਡਾ ਕੋਈ ਪਤਾ ਨਹੀਂ, ਅਸੀਂ ਕੈਨ ਰੋਲ ਜਾਂਦੇ ਯਾਰ ਉਸਤਾਦ ਜੀ ਪਹਿਲੀ ਗੱਲ ਨਹੀਂ ਉਹ ਸਹੀ ਕਹਿ ਰਹੇ ਨੇ, ਮੇਰਾ ਕੋਈ ਪਤਾ ਲੱਗਦਾ ਮੈਂ ਕੈਨ ਨਿਕਲ ਜਾਣਾ। ਸਹੀ ਗੱਲ ਆਹੋ ਇੰਜ ਤੇ ਮੈਂ ਗੈਪ ਹੁੰਨਾ। ਹੁਣ ਅਸੀਂ ਦਫ਼ਤਰ ਆਈਦਾ, ਤੁਸੀਂ ਅੰਮੀ ਜੀ ਨੂੰ ਮਿਲਣ ਗਏ ਹੁੰਦੇ ਆ, ਅਸੀਂ ਦਫ਼ਤਰ ਆਈਦਾ ਤੁਸੀਂ ਘਰ ਗਏ ਹੁੰਦੇ, ਅਸੀਂ ਦਫ਼ਤਰ ਆਈਦਾ ਕਿਸ ਟਾਈਮ ਦਵਾਈ ਗਏ ਨੇ, ਕਦੀ ਕਿਤੇ। ਮੈਂ ਉਹ ਗੱਲ ਕਰ ਰਿਹਾ
ਲਿਹਾਜ਼ਾ ਈਦ ਸਿਰ ਤੇ ਆ ਜੀ, ਸਾਨੂੰ ਇੱਥੇ ਹੀ ਈਦਾਂ, ਸੈਲਰੀਆਂ, ਮਠਿਆਈਆਂ, ਸੂਟ ਇੱਥੇ ਹੀ ਹੁਣੇ ਢੇਰ ਲਾ ਦਿਓ। clear ਕਰੋ। ਹਾਂ, ਕਲੀਅਰ ਕਰੋ ਸਾਨੂੰ ਭਾਈ। ਅਸੀਂ ਸਾਡੇ ਕੋਲ ਅਸੀਂ ਸ਼ਾਪਿੰਗਾਂ ਕਰੀਏ, ਅਸੀਂ ਰਾਸ਼ਨ ਪਾਈਏ ਤੇ ਫਲ ਖਰੀਦੀਏ। ਅੱਛਾ ਜੀ, ਉਹ ਸ਼ੋਅ ਦੀ ਮੈਂ ਗੱਲ ਕਰ ਰਿਹਾ ਸੀ ਕਿ ਬਾਬਾ ਜੀ ਉਹਦੇ ਵਿੱਚ ਮੈਂ ਗੈਸਟ ਵੀ ਉਹ ਤੁਹਾਨੂੰ ਮਿਲਾਵਾਂਗਾ ਜਿਹੜੇ ਘੱਟ ਆ ਰਹੇ ਨੇ। ਸਭ ਤੋਂ ਪਹਿਲੇ ਜਿਨ੍ਹਾਂ ਨਾਲ ਮੈਂ ਬਹੁਤ ਪਿਆਰ ਕਰਦਾ ਲੇਕਿਨ ਇੱਕ ਵੀ ਮੇਰੀ ਉਹਨਾਂ ਨਾਲ ਮੁਲਾਕਾਤ ਨਹੀਂ ਹੋਈ, ਵਾਜੋ ਖਾਨ ਸਾਹਿਬ। ਹਾਂ ਉਹਨਾਂ ਦਾ ਮੈਨੂੰ ਸਹੀ ਨਾਮ ਹੀ ਨਹੀਂ ਪਤਾ। ਵਾਜਿਦ ਖਾਨ ਉਹਨਾਂ ਦਾ? ਵਾਜਦ ਖਾਨ ਸਾਹਿਬ ਹਾਂ, ਮੇਰਾ ਯਾਰ ਸੀ ਇੱਕ ਆਪਣਾ ਫਿਆਜ਼ ਡਰਮਰ, ਉਹਨਾਂ ਦੇ ਵੀ ਉਸਤਾਦ ਸੀ ਤੇ ਮੈਂ ਉਹਨਾਂ ਦਾ ਬਹੁਤ ਫੈਨ ਆ, ਕਸਮੇ ਯਾਰ ਤੋਬਾ, ਸੱਚੀ ਮੁੱਚੀ ਵਾਲਾ ਫੈਨ ਆ। ਉਹਨਾਂ ਨੂੰ ਬੁਲਾਵਾਂਗਾ, ਉਹਨਾਂ ਨੂੰ ਮੈਂ ਕਦੀ ਵੀ ਨਹੀਂ ਦੇਖਿਆ ਯਾਰ ਕਿਸੇ ਸ਼ੋਅ 'ਚ। ਉਸਤਾਦ ਜੀ ਆਪ ਦਾ ਪ੍ਰਵੀਨ ਜੀ ਨੂੰ ਵੀ ਆਪਾਂ ਬੁਲਾਵਾਂਗੇ। ਹਾਂ, ਉਹਨਾਂ ਨੂੰ ਵੀ ਬੁਲਾਵਾਂਗੇ। ਅਸੀਂ ਕੋਸ਼ਿਸ਼ ਕਰਾਂਗੇ ਨਾ ਥੋੜੇ ਡਿਫਰੈਂਟ ਗੈਸਟ ਬੁਲਾਈਏ ਐਸੇ ਜਿਹੜੇ ਘੱਟ ਆ ਰਹੇ ਨੇ ਵਿਚਾਰੇ, ਜਿਹਨਾਂ ਨੂੰ ਨਹੀਂ ਬੁਲਾ ਰਹੇ। ਇਨਸ਼ਾਅੱਲਾ ਅੱਲਾ ਬਿਹਤਰ ਯਾਨੀ ਕਰੇਗਾ। ਮਾਰਕੀਟ, ਜ਼ਿਆਦਾਤਰ ਲੋਕ ਮਾਰਕੀਟ ਪੁਆਇੰਟ ਆਫ View ਨਾਲ ਵੇਖਦੇ ਨੇ ਵੀ ਇਹ ਵਿਕੇਗਾ। ਇਹ ਚੱਲ ਰਿਹਾ। ਅਸੀਂ ਇਹ ਨਹੀਂ ਦੇਖਣਾ ਕਿ ਇਹ ਵਿਕੇਗਾ। ਉਸਤਾਦ ਜੀ ਭਲਾ ਕੀ ਹੁੰਦਾ, ਇੱਕ ਸ਼ੋਅ 'ਚ ਇੱਕ ਆਇਆ ਉਹ ਫਿਰ ਇੰਜ ਲੈ ਆਨਸਰ ਸਾਰਿਆਂ 'ਚ ਆ ਰਿਹਾ ਹੁੰਦਾ। ਹਾਂਜੀ, ਔਰ ਮੈਂ ਦੂਜੀ ਫਿਰ ਅੱਲਾ ਕੋ ਡਰ ਕੇ ਮੈਂ ਆਪਣੀ ਇੱਕ ਸੋਚ ਉਹਨੇ ਅਕਲ ਦਿੱਤੀ ਨਾ, ਉਸ ਹਿਸਾਬ ਨਾਲ ਮੈਂ ਸੋਚ ਰਿਹਾ ਕਿ ਮੈਂ ਦੇਖਿਆ ਹੈ ਕਿ ਉਸਤਾਦ ਜੀ ਜਿੰਨੇ ਸ਼ੋਜ਼ ਹੋ ਰਹੇ ਨੇ ਨਾ ਟੀਵੀਆਂ ਤੇ, ਉਹਨਾਂ ਚੋਂ 99% ਸ਼ੋਜ਼ ਗੈਸਟ ਦੇ ਮੁਹਤਾਜ ਨੇ। ਹਾਂ ਬਿਲਕੁਲ। ਗੈਸਟ ਅੱਛਾ ਆ ਗਿਆ ਤਾਂ ਸ਼ੋਅ ਅੱਛਾ, ਗੈਸਟ ਹਲਕਾ ਆ ਗਿਆ ਤਾਂ ਸ਼ੋਅ ਹਲਕਾ। ਤੇ ਫਿਰ ਸ਼ੋਅ ਕੀ ਆ? ਸ਼ੋਅ ਦੀ ਆਪਣੀ ਵਰਤ ਕੀ? ਹੋਸਟ ਜਾਂ ਉਹਦੀ ਟੀਮ, ਡਾਇਰੈਕਟਰ, ਪ੍ਰੋਡਿਊਸਰ, ਉਹ ਕੀ ਨੇ? ਯਾਨੀ ਪੂਰਾ ਸ਼ੋਅ ਅਗਰ ਗੈਸਟ ਸਹੇਲ ਅਹਿਮਦ ਸਾਹਿਬ ਆ ਗਏ ਨੇ ਤਾਂ ਸ਼ੋਅ ਕਿੱਥੇ ਗਿਆ ਵਾ? ਅਗਲੇ ਗੈਸਟ ਥੱਲੇ ਆ ਗਏ ਤਾਂ ਸ਼ੋਅ ਥੱਲੇ ਆ ਗਿਆ। ਇਹ ਕਿਹੜਾ ਸ਼ੋਅ ਹੁੰਦਾ? ਨਾ, ਮੈਂ ਐਸੀ ਕੋਸ਼ਿਸ਼ ਕਰਾਂਗਾ, ਮੇਰੇ ਕਰੈਕਟਰ ਕੋਸ਼ਿਸ਼ ਕਰਾਂਗਾ ਅੱਲਾ ਦੀ ਉਹਦੇ ਨਾਲ ਰਹਿਮਤ ਮਦਦ ਦੇ ਨਾਲ ਕਿ ਮੈਂ ਐਸੀ ਕੋਸ਼ਿਸ਼ ਕਰਾਂਗਾ ਕਿ ਗੈਸਟ ਆਵੇ ਚਾਹੇ ਨਾ ਆਵੇ, ਅੱਛਾ ਆਵੇ ਮਾੜਾ ਆਵੇ, ਸਾਡਾ ਸ਼ੋਅ 60-70% ਓਕੇ ਸਾਡੇ ਤੇ ਹੋਵੇ, 30% ਗੈਸਟ ਤੇ ਹੋਵੇ। 30% ਚੋਂ ਇਸ ਤਰ੍ਹਾਂ ਦਾ ਹੋਵੇ ਕਿ ਅਗਰ ਗੈਸਟ ਬਹੁਤ ਅੱਛਾ ਚੱਲ ਗਿਆ ਤੇ ਉਹ 100% ਹੋ ਜਾਵੇ, ਗੈਸਟ ਨਹੀਂ ਨਾ ਅੱਛਾ ਚੱਲਿਆ ਤੇ ਉਹ 70 ਰਹਿ ਜਾਵੇ, ਇਸ ਤੋਂ ਥੱਲੇ ਨਾ ਹੋਵੇ। ਹਾਂਜੀ 70% ਤੁਹਾਨੂੰ ਮਜ਼ਾ ਆਵੇ। ਬਿਲਕੁਲ। ਗੈਸਟ ਦੀ ਮੁਹਤਾਜਗੀ ਨਾ ਹੋਵੇ। ਮੁਹਤਾਜਗੀ ਅਸੀਂ ਆਪ ਲੈ ਲੈਣੇ ਗੈਸਟ ਦੀ, ਸਾਰੇ ਹੀ ਸ਼ੋਅਸ ਕਿ ਗੈਸਟ ਅੱਛਾ ਤੇ ਚਲੋ ਜੀ ਸ਼ੋਅ ਅੱਛਾ। ਆ ਜਿੰਨੇ ਵੀ ਨੇ ਗੈਸਟਾਂ ਦੀ ਇੱਕ ਦੌੜ ਲੱਗੀ। ਇੱਕ ਫਾਰਮੂਲਾ ਸਾਡਾ ਨਹੀਂ ਹਿਸਾਬ, ਅਸੀਂ ਕਹਿੰਦੇ ਕਿ ਨਹੀਂ ਯਾਰ, ਮੈਂ ਸੋਚਿਆ ਕਿ ਨਹੀਂ ਯਾਰ ਗੈਸਟ ਜਿਹੜਾ ਮਰਜ਼ੀ ਹੋਵੇ ਉਹ ਸਾਡੀ ਟੀਮ ਦਾ, ਸਾਡੇ ਸ਼ੋਅ ਦਾ ਇੱਕ ਹਿੱਸਾ ਬਣ ਜਾਏ, ਨਾ ਕਿ ਸਾਰਾ ਸ਼ੋਅ ਦੇ ਸਿਰ ਤੇ ਹੀ ਹੋਵੇ। ਸਹੀ ਕਹਿ ਰਹੇ ਹੋ ਤੁਸੀਂ। ਲੇਕਿਨ ਹੁਣ ਇਨਸ਼ਾਅੱਲਾ ਅੱਲਾ ਬਿਹਤਰ ਕਰੇਗਾ। ਅੱਛਾ ਸੋਚਾਂਗੇ, ਅੱਛਾ ਕਰਾਂਗੇ ਇਨਸ਼ਾਅੱਲਾ। ਹਾਂਜੀ। ਤੇ ਵਹਾਦਾ ਸਾਨੂੰ ਨੀਲੇ ਕਰੋ ਭਾਈ। ਕਲੀਅਰ ਕਰੋ ਹੱਕ ਦੀ ਆਵਾਜ਼। ਬਹੁਤ ਸਾਜੀ ਦੀ ਗੱਲ ਅੱਛੀ ਹੈ। ਨਹੀਂ ਮਿੱਠੇ ਨੇ ਗੱਲ ਬੜੀ ਸੋਹਣੀ ਈਦ ਤੇ ਦੇਣੀ ਹੈ ਨਾ ਤੁਸੀਂ। ਆਹੋ ਠੀਕ ਹੈ ਉਹ ਨਾ? ਕੰਮ ਕਾਓ, ਅਸੀਂ ਕੋਈ ਕਪੜਾ ਜੁੱਤੀ ਹੁਣੇ ਲੈ ਕੇ ਕੋਈ ਖਾੜੀ ਪਾਈਏ, ਕੋਈ ਜੀਨ ਟੌਪ ਪਾਈਏ। ਮੁੜ ਕੇ ਫਿਰ ਟਾਈਮ ਨਹੀਂ ਹੁੰਦਾ ਕਿਸੇ ਨੇ ਫਰੂਟ ਆਹੋ ਨਹੀਂ ਵੜਨਾ, ਦਰਜੀ ਨੇ ਫਰੂਟ ਵੀ ਦਿਓ ਸਾਨੂੰ, ਮਠਿਆਈ ਵੀ ਦਿਓ, ਉਹ ਯਾਰ ਹਰ ਬੱਚਿਆਂ ਦੇ ਵੀ ਦੇ ਦਿਓ। ਵਾਰੀ ਯਾਰ ਆਹੋ ਵੀ 3 ਸੂਟ ਮੇਰੇ, 3 ਅੰਮੀ ਜੀ ਦੇ, 3 ਮੇਰੀ ਵਾਈਫ ਦੇ, 3 ਬੱਚਿਆਂ ਦੇ। ਇਹ ਜਰਾ ਸਾਰੇ ਆਪਣਾ ਲਿਖਾ ਦਿਓ ਭਾਈ। ਮਾਮਿਆਂ ਦੇ ਨਾਮ ਵੀ ਲਿਖਾ ਦੇ, ਪਿੰਡ ਫੋਨ ਕਰਦੇ ਫਰੂਟ ਦੇ ਦਿਓ। ਜੋ ਅੱਗੇ ਦਿੰਦੇ ਆ ਮਾਲਦਾਰ ਲਈ ਵਾਈਫ ਤੇ ਉਹ ਬਾਬਾ ਜੀ ਮੈਂ ਮਿਊਜ਼ੀਸ਼ੀਅਨ ਵੀ ਬਿਠਾਉਣੇ ਨੇ ਸ਼ੋਅ 'ਚ। ਮਿਊਜ਼ੀਸ਼ੀਅਨ ਵੀ ਹੋਣਗੇ। ਬੱਟ ਆਪਣਾ ਲੈ ਜਾਾਂਗੇ, ਢੋਲਕ ਵਾਲਾ ਅੱਛਾ, ਇੱਕ ਕੀਬੋਰਡ ਵਾਲਾ ਅੱਛਾ, ਔਰ ਇੱਕ ਜਿਹੜੇ ਉਹ ਲਾਈਵ ਵਾਲੇ ਗਾਣੇ ਵਾਲੇ ਉਹ ਸਾਈਡ ਤੇ ਬੈਠੇ ਹੋਣਗੇ, ਜਿਹਦੇ ਨਾਲ ਤੇਰਾ ਰੰਗ ਬਣੇਗਾ। ਪੂਰਾ ਨਿਜ਼ਾਮ ਕਰਨਾ ਬਸ। ਅੱਛਾ ਹੈ। ਉਹ ਸਟੇ ਵਿਦ ਮੀ, ਉਹ ਜਿਹੜੀ ਨਾ ਗਲੈਡੀਏਟਰ ਫਿਲਮ ਦੇ ਵਿੱਚ ਮੈਨੂੰ ਕਿੱਡਾ ਖੂਬਸੂਰਤ ਲੱਗਦਾ। ਉਹ ਮੈਂ ਕਿੰਨੀ ਕੁ ਵਾਰੀ ਵੇਖਿਆ ਹੋਏਗਾ ਕਿ ਜਦੋਂ ਜੰਗ ਹੋ ਰਹੀ ਹੁੰਦੀ ਆ ਤੇ ਉਹ ਘੋੜੇ ਦੇ ਨੱਸਾ ਹੁੰਦਾ ਤੇ ਇੱਕ ਬੈਕਗ੍ਰਾਉਂਡ ਤੇ ਆਵਾਜ਼ ਆਉਂਦੀ ਹਲਕੀ ਜੀ, ਸਟੇ ਵਿਦ ਮੀ। ਸਹੀ। ਉਹ ਸਟੇ ਵਿਦ ਮੀ ਜਿਹੜਾ ਨਾ, ਉਹ ਕਿਆ ਬਾਤ। ਹਾਂਜੀ ਇਨਸ਼ਾਅੱਲਾ ਪੋਜੀਸ਼ਨ ਬਿਠਾ ਕੇ ਬੱਚੇ ਠਾ ਲੈਣੇ ਆ। ਸਹੀ ਗੱਲ। ਅਸੀਂ ਕਿਹੜੀ ਗੱਲ ਕਰਨੇ ਸ਼ੋਅ ਤੋਂ ਦੇਖੋ ਨਾ ਥੋੜਾ ਜਿਹਾ। ਸਾਡੀ ਅੱਲਾ ਕਰਮ ਕਰੇਗਾ ਇਨਸ਼ਾਅੱਲਾ, ਬੜਾ ਸ਼ੋਅ ਚੱਲੇਗਾ। ਹਾਂ, ਇਨਸ਼ਾਅੱਲਾ। ਤੇ ਉਹ ਕੈਸ਼ ਕਿਹੜੀ ਗੱਲ ਕਰ ਰਹੇ ਹੋ ਤੁਸੀਂ? ਕਿਹੜੀ ਗੱਲ ਕਰ ਰਹੇ ਹੋ? ਸਾਡੀ ਗੱਲ ਵੀ ਫਾਲੋ ਕਰੋ ਨਾ। ਹੁਣ ਜੋ ਮਿੱਠਾ ਕਹਿ ਰਿਹਾ ਤੇ ਰੋਸ਼ਨੀ ਪਾਓ। ਦੇਖੋ ਜੀ, ਪਿਛਲੇ ਸਾਲ ਤੁਸੀਂ ਜਿੰਨੀ ਇਹ ਦਿੱਤੀ ਸੀ ਨਾ, ਮਹਿੰਗਾਈ ਦੇਖੋ, ਮਹਿੰਗਾਈ 80.+ ਤੇ ਚਲੀ ਗਈ ਹੈ ਜੀ। ਹੁਣ ਉਹ ਚੀਜ਼ ਨਾਲ ਸਰਨਾ ਸਰ ਈਦ ਨੂੰ ਤੁਸੀਂ ਵਧਾਓ, ਤੁਹਾਡੀ ਮਿਹਰਬਾਨੀ ਆ। ਤੇ ਉਹਦਾ ਹੁਣੇ ਨਤਾਰਾ ਕਰੋ। ਅੱਛਾ, ਇਹ ਵੀ ਹੋ ਸਕਦਾ ਵਾ ਕਿ ਪਹਿਲੇ 1 2 3 4 ਸ਼ੋਜ਼ ਮਤਲਬ ਸਾਨੂੰ ਬਣਾਉਂਦੇ ਆ, ਸਮਝਦੇ ਆ ਕੋਈ ਟਾਈਮ ਲੱਗ ਜੇ, ਲੇਕਿਨ ਇਹ ਨਹੀਂ ਸਮਝਣਾ ਕਿ ਵੀ ਪਹਿਲੇ ਸ਼ੋਅ ਤੇ ਸਾਰਾ ਸ਼ੋਅ ਦਾ ਟਾਈਮ ਲੱਗਦਾ ਵਾ। 4 5 6 ਸ਼ੋਅ ਲੱਗਣ, ਉਸ ਤੋਂ ਬਾਅਦ ਸਾਨੂੰ ਵੀ ਫਾਰਮੈਟ ਸਮਝ ਆਵੇ, ਸਾਡਾ ਐਕਸਾਈਟਿੰਗ। ਲੇਕਿਨ ਇਨਸ਼ਾਅੱਲਾ ਅੱਲਾ ਦੀ ਰਹਿਮਤ ਦੇ ਨਾਲ, ਅੱਲਾ ਦੀ ਰਹਿਮਤ ਦੇ ਨਾਲ, ਤੁਹਾਡੀਆਂ ਦੁਆਵਾਂ ਨਾਲ, ਤੁਹਾਡੇ ਪਿਆਰ ਨਾਲ, ਤੁਹਾਡੀ ਸਪੋਰਟ ਨਾਲ, ਸਟੇ ਵਿਦ ਮੀ ਨਾਲ, ਇਨਸ਼ਾਅੱਲਾ ਤਾਲਾ ਆਪਾਂ ਉਹ ਸ਼ੋਅ ਜਿਹੜਾ ਨਾ ਇੱਕ ਨਾਮ ਆਏਗਾ ਕਿ ਯਾਰ ਇੱਕ ਜਾਨੀ ਭਾਈ ਦੇ ਸ਼ੋਅ ਸ਼ੁਰੂ। ਇਨਸ਼ਾਅੱਲਾ ਅੱਲਾ ਖੈਰ ਕਰੇਗਾ। ਹਾਂਜੀ, ਕੀ ਕਹਿ ਰਹੇ ਸੀ? ਤੁਸੀਂ ਹਮੇਸ਼ਾ ਕੰਮ ਇਦਾਂ ਦਾ ਹੀ ਕੀਤਾ ਔਰ 2 ਪੈਂਟਾਂ ਸ਼ਰਟਾਂ ਮਿੱਠੇ, ਇੱਕ ਸੂਟ। ਨਹੀਂ ਪੈਂਟਾਂ ਮੇਰੇ ਕੋਲ ਹੈਗੀਆਂ, ਇੱਕ ਪੈਂਟ ਦੇਖਣਾ ਬਸ।
ਇੱਕ ਇੱਕ ਨਹੀਂ ਈਦ ਦੀ ਉਸਤਾਦ ਜੀ ਮੁੰਡਿਆਂ ਦੀ। ਬੱਚਿਆਂ ਦੀ ਈਦ ਉਸਤਾਦ ਜੀ, ਬੱਚਿਆਂ ਦੀ ਈਦ ਬਣਦੀ ਏ। ਦੇਖੋ ਤੁਹਾਡੀ ਵੀ ਬਣਦੀ, ਮੈਨੂੰ ਪਤਾ ਉਸਤਾਦ ਜੀ ਬਾਹਰੋਂ ਵੀ ਤੁਹਾਡਾ ਇੱਕ ਯਾਰ ਹੈਗਾ, ਉਹਨੇ ਈਦ ਭੇਜਣੀ ਹੈ, ਨਾ ਭੇਜੇ ਮੇਰਾ ਬਟਾ ਦੇਣਾ ਨਾ। ਮੈਂ ਗ੍ਰੇ ਲੈਂਡ ਕਾਟਨ ਦਾ ਸੂਟ ਲਿਆ, ਮੈਨੂੰ ਨਰੋਜ਼ੀ ਬਲੈਕ ਤੁਸੀਂ ਲੈ ਲੈਣੀ ਹੈ, ਠੀਕ ਆ, ਇੱਥੋਂ ਕੋਲੂਰ ਪਲਾਜ਼ਾ ਬਸ। ਤੁਸੀਂ ਇਹਨਾਂ- ਤੁਹਾਡੀ ਈਦ ਆ ਗਈ। ਯਾਰ ਭਾਈ ਫੈਸਲ, ਸਾਡੇ ਕੋਲ ਕਰੋੜ ਰੁਪਈਆ ਵੀ ਹੋਵੇ ਨਾ, ਜਿਹੜੀ 20-25 ਰੁਪਈਆ ਉਸਤਾਦ ਜੀ ਨੇ ਈਦ ਦੇਣੀ, ਉਹਦੇ ਵਰਗੀ ਖੁਸ਼ੀ ਨਹੀਂ। ਨਾਮ ਮੈਨੂੰ ਦੱਸਣਾ ਤੁਸੀਂ ਕਿ ਸ਼ੋਅ ਦਾ ਮੈਂ ਨਾਮ ਕੀ ਰੱਖਾਂ। ਨਾਮ ਤੁਸੀਂ ਮੈਨੂੰ ਇਹ ਦੱਸਣਾ। ਮੈਂ ਕਿਉਂਕਿ ਹਾਲੇ ਤੱਕ ਆਈਡੀਆ ਜਿਹੜਾ ਨਾ ਉਹ ਤੁਸੀਂ, ਉਹ ਹਾਲੇ ਮੇਰੇ ਜ਼ਿਹਨ 'ਚ ਆ। ਤੁਸੀਂ ਮੈਨੂੰ ਨਾਮ ਦੱਸਣਾ ਵਾ ਕਿ ਸ਼ੋਅ ਦਾ ਨਾਮ ਕੀ ਹੋਣਾ ਚਾਹੀਦਾ। ਉਹਦੇ 'ਚ ਸਾਰੇ ਕਰੈਕਟਰ ਹੋਣਗੇ ਸਾਡੇ। ਉਹਦਾ ਨਾਮ ਉਸਤਾਦ ਜੀ ਹੈ ਈਦੀ 2। ਹਾਂ ਨਹੀਂ ਉਹ ਈਦੀ ਦੋ ਤੱਕ ਈਦ ਹੀ ਨਹੀਂ ਦੂੰਗਾ। ਨਹੀਂ ਤੂੰ ਵੀ ਕਹੇ ਈਦੀ ਲੈ ਕੇ ਨਹੀਂ ਇਹ ਤੇ ਉਹ ਤੇ ਚੱਲਦਾ ਰਹਿਣਾ ਨਾ। ਪਤਾ ਨਹੀਂ ਅੱਲਾ ਕਰੇ ਇੱਕ ਚੱਲਣ ਤੋਂ ਬਾਅਦ ਹੀ ਬੰਦ ਹੋ ਜੇ ਜਾਂ ਕਈ ਸਾਲ ਚੱਲਦਾ ਰਹੇ। ਇਹਦੇ ਚੱਲਦਾ ਰਹੇਗਾ ਮੇਰੇ ਮੌਲਾ ਨੂੰ ਪਤਾ ਨਾ। ਅੱਛਾ ਉਸਤਾਦ ਜੀ, ਬੱਚਿਆਂ ਨੂੰ ਤੁਸੀਂ ਈਦ ਦੇਣੀ, ਮੈਨੂੰ ਵੀ ਦੇਣੀ ਈਦ, ਲੇਕਿਨ ਮੇਰਾ ਤੁਹਾਡਾ ਵਾਦਾ ਮੈਂ ਤੁਹਾਨੂੰ ਪੈਂਟ ਕੋਟ ਇੱਥੇ ਟੀ ਟਾਈਮ 'ਚ ਦੇਵਾਂਗਾ। ਯੈਸ। ਲੇਕਿਨ ਮੈਨੂੰ ਉਸਤਾਦ ਜੀ ਦੇ ਉਸ ਨਹੀਂ ਪਤਾ, ਨਾਪ ਦਾ ਸਾਈਜ਼ ਦਾ ਨਹੀਂ ਪਤਾ ਮੈਨੂੰ ਉਸਤਾਦ ਜੀ ਦਾ। ਤਾਜ ਉਸਤਾਦ ਜੀ ਦਾ ਗਲਾ ਕਿੰਨਾ ਹੈ? ਗਲਾ ਤੁਹਾਡਾ ਕਿੰਨਾ ਹੈ ਉਸਤਾਦ ਜੀ? ਸਿਆਜ਼ ਮੇਰਾ ਬਾਬਾ ਜੀ 34 ਪੈਂਟ 34 ਪੈਂਟ ਤੇ 16 ਗਲਾ 16 ਤੇ 16.5 16.5 ਤੇ ਮੋਢੇ ਪਿਛਲੀ ਪੈਰ 16.5 ਜਿਹੜਾ ਹੁੰਦਾ ਨਾ, ਜਦੋਂ 16.5 ਹੋ ਗਿਆ ਉਸ ਹਿਸਾਬ ਨਾਲ ਹੀ ਮੋਢੇ, ਗਰਦਨ, ਬਾਜ਼ੂ ਸਾਰਾ। ਕਸੂਰੇ ਵਾਲਾ ਕੋਟ ਦਾ ਨਹੀਂ ਹੁੰਦਾ 16.5। ਨਹੀਂ ਸ਼ਰਟ ਦਾ। ਸ਼ਰਟ ਨਹੀਂ, ਪੈਂਟ ਕੋਟ ਦੀ ਗੱਲ ਹੁੰਦੀ। ਪੈਂਟ ਕੋਟ ਜਦੋਂ ਵੀ ਲੈਣਾ ਤਾਂ ਕੋਟ ਦਾ ਕੀ ਸਾਈਜ਼ ਹੁੰਦਾ? ਕੋਟ ਦਾ ਸਾਈਜ਼ ਤਾਂ ਨਹੀਂ ਪਤਾ। ਗਲਾ ਕੋਟ ਦਾ ਕਿੰਨਾ? ਸ਼ਰਟ ਦਾ ਮੈਨੂੰ ਪਤਾ 16.5 ਤੇ ਕੋਟ ਦਾ ਵੀ ਇੰਨਾ ਹੀ ਹੋਣਾ ਹੈ। ਤੇ ਬਸ ਫਿਰ ਠੀਕ ਹੈ। ਕੋਟ ਮੇਰੇ ਕੋਲ ਪਏ ਅੰਦਰ ਪੂਰੇ, ਉਹ ਤੂੰ ਦੇਖ ਲਈ। ਉਹ ਤੁਸੀਂ ਮੈਨੂੰ ਦੇ ਦੇਣਾ। ਉਹਦੇ ਤੇ ਮੀਡੀਅਮ, ਲਾਰਜ, ਐਕਸਲ ਲਿਖਿਆ ਹੁੰਦਾ। ਠੀਕ ਹੋ ਗਿਆ। ਅੱਛਾ ਬਾਦੂ ਨੂੰ ਦੱਸਣ ਦਿਓ। ਬਾਜ਼ੂ ਕਿੱਡਾ ਦਾ? ਆਹੋ ਮੈਂ ਤੈਨੂੰ ਕੋਟ ਦੇ ਦਾਂਗਾ ਨਾ, ਤੂੰ ਨਾਪ ਲਈ। ਅੱਛਾ ਜੀ, ਹੁਣ ਗੱਲ ਨੂੰ ਮੁਕਾਓ। ਮੈਂ ਕਹਿੰਦਾ ਵੀ ਸਾਰਾ ਕੁਝ ਨਾ ਕੈਸ਼ ਹੀ ਕਰੋ। ਅਸੀਂ ਆਪਣੀ ਮਰਜ਼ੀ ਦੀਆਂ ਪੈਂਟਾਂ ਸ਼ਰਟਾਂ ਨਹੀਂ, ਆਪਣੀ ਮਰਜ਼ੀ ਦੇ ਜੁੱਤੀ ਕੱਪੜਾ ਲਈਏ। ਉਹ ਅਮੀਰ ਜਿਹੜਾ ਸਾਰੇ ਅਮੀਰ ਦਾ ਕਰਦੇ ਨੂੰ ਵਾਈਫਾਂ ਦਾ ਤੁਸੀਂ ਆਪ ਹੀ ਕਰਨਾ ਵਾ। ਉਹ ਸਾਨੂੰ ਕੈਸ਼ ਦਿਓ ਜੀ। ਉਹ ਤਰਸੀਆਂ ਨੇ ਫੜਨੇ ਨਹੀਂ ਉਸਤਾਦ ਜੀ, ਕਿਉਂਕਿ ਤੁਸੀਂ ਦਿੰਦੇ ਹੋ ਅਣਸੀਤੇ ਸੂਟ, ਤੇ ਉਹ ਮੈਂ ਕਹਿੰਦਾ ਸੀਗਾ ਕਿ ਦੇ ਦਿੰਦੇ ਹੁਣੀ ਤੁਸੀਂ। ਉਹ ਚੀਜ਼ਾਂ ਸ਼ੇਖਾਂ ਦੀਆਂ ਵੇਖਣ ਵਾਲੀਆਂ ਹੁੰਦੀਆਂ, ਇੱਕ ਵਿਆਹ ਤੇ ਇੱਕ ਈਦ। ਈਦੀ ਬਸ ਮੈਂ ਕਹਿੰਦਾ ਕਿ ਲਹਿਰਾ ਮਹਿਰਾ ਹੋ ਜਾਂਦਾ। ਕਿਆ ਕਹਿ ਤੇ ਨਾਲੇ ਇੱਕ ਹੋਰ ਵੀ ਸ਼ਰਤ ਉਸਤਾਦ ਜੀ, ਅਗਰ ਕੋਈ ਭਰਾ ਈਦ ਸਾਨੂੰ ਦਵੇ ਤੇ ਇਹ ਨਹੀਂ ਕਹਿਣਾ ਕਿ ਸਕਰੀਨਸ਼ਾਟ ਵਿੱਚ ਤੁਹਾਡੀ ਮਿਹਰਬਾਨੀ। ਕਰ ਦੇਣਾ। ਹਾਂ ਜੀ ਮੇਰੀ ਗੱਲ ਸੁਣੋ, ਮੈਨੂੰ ਕਸਮੇ ਕੋਈ ਹਰਜ ਨਹੀਂ ਤੁਹਾਨੂੰ ਪਿਆਰ ਦੀ ਚੀਜ਼ ਭੇਜਦਾ। ਹਾਂ ਲੇਕਿਨ ਉਹਦੇ 'ਚ ਤੁਹਾਡੀ ਬਦਨੀਤੀ ਨਾ ਮੈਨੂੰ ਤੇ ਭੁੱਖ ਨਾ ਨਜ਼ਰ ਆਵੇ। ਆਏ ਵਾਹ ਚੀਜ਼ 'ਚ ਮੈਨੂੰ ਕੋਈ ਹਰਜ ਨਹੀਂ। ਕਿਆ ਬਾਤ। ਤੁਹਾਨੂੰ ਕੋਈ ਕਰੋੜ ਰੁਪਏ ਦੀ ਚੀਜ਼ ਭੇਜ ਦੇਵੇ, ਮੈਨੂੰ ਕੋਈ ਹਰਜ ਨਹੀਂ। ਯਾਨੀ ਤੁਸੀਂ ਉਹਨੂੰ ਲੁਕਾਉਂਦੇ ਨਾ ਫਿਰੋ, ਤੁਸੀਂ ਉਹਨੂੰ ਗੁਪਤ ਨਾ ਕਰੋ, ਤੁਸੀਂ ਇਹ ਨਾ ਸਮਝੋ ਮੈਂ ਦਿਹਾੜੀ ਲਾ ਲਈ ਹੈ ਕਿਸੇ ਕੋਲੋਂ। ਠੀਕ ਹੈ ਨਾ? ਤੇ ਉਹ ਮੈਂ ਤੁਹਾਨੂੰ ਦੱਸਦਾ ਕਿ ਮੇਰੀ ਜੇਬ ਚੋਂ ਅਗਰ ਤੁਸੀਂ ਮੇਰੇ ਕੋ ਗੇੜੇ ਦੇ ਨਾਲ ਲੈ ਜਾਓ ਨਾ 1000 ਰੁਪਏ, ਕੋਈ ਬੰਦਾ ਮੇਰੇ ਕੋ ਗੇੜੇ ਨਾਲ ਲੈ ਜਾਏ ਬਦਨੀਤੀ ਨਾਲ ਗੱਲ ਸੁਣਾ ਕੇ, ਤੇ ਮੈਨੂੰ ਘੱਟ ਦੁੱਖ ਹੋਏਗਾ। ਇਹਨਾਂ ਦੇ ਵਿੱਚੋਂ ਕਿਸੇ ਕੋਲੋਂ ਤੁਸੀਂ 1000 ਲਓਗੇ ਨਾ, ਤੇ ਮੈਨੂੰ ਇਦਾਂ ਦੁੱਖ ਹੋਏਗਾ ਜਿਵੇਂ ਮੈਨੂੰ ਤੁਸੀਂ ਕੋਈ ਚੀਜ਼ ਮਾਰਤੀ। ਵਾਹ। ਲੇਕਿਨ ਉਸਤਾਦ ਤੇ ਜਦੋਂ ਮੈਨੂੰ ਉਹ ਪਤਾ ਲੱਗਦਾ ਉਦੋਂ ਮੈਂ ਉਹਦੀ ਮਾਫੀ ਨਹੀਂ। ਜੋ ਮਰਜ਼ੀ ਤੁਹਾਨੂੰ ਕੋ ਭੇਜੋ। ਕੱਲ ਇੱਕ ਬੰਦਾ ਆਇਆ, ਹੋਡਾ ਦੇ ਕੇ ਗਿਆ 4, ਮੈਂ ਲੈ ਕੇ ਆਇਆ ਦੁਬਈ। ਤੁਹਾਨੂੰ ਸਾਹਮਣੇ ਪਾ ਕੇ ਕਿਹਾ ਭਾਜੀ ਬੈਠੋ, ਇਹਨਾਂ ਨੂੰ ਵੀ ਦੱਸਿਆ ਪਿਆ ਪਾ ਕੇ ਬੈਠੋ। ਉਹ ਆਏ ਨੇ ਕਯੂਮ ਸਾਹਿਬ। ਪਰਫਿਊਮ ਮੈਨੂੰ ਕੋਈ ਦੇ ਕੇ ਜਾਂਦਾ, ਇੱਥੇ ਮੈਂ ਦੱਸਦਾ ਨਹੀਂ ਮੈਨੂੰ ਫਲਾਮ ਬੰਦੇ ਨੇ ਲਾਹੌਰੋਂ ਅਸੀਂ ਲੈਟਰ ਜ਼ਿਪੋ ਭੇਜਿਆ ਮੈਨੂੰ, ਅਸੀਂ ਰਾਤੀ ਲੈ ਕੇ ਆਏ ਜ਼ਿਪੋ। ਗੱਲ ਤੋਹਫੇ ਤਹਾਇਫ, ਗੱਲਬਾਤ, ਪਿਆਰ ਮੁਹੱਬਤ, ਉਹਦੇ 'ਚ ਗੰਦੀ ਨੀਅਤ ਨਾ ਹੋਵੇ। ਹਾਂਜੀ ਉਹਦੇ 'ਚ ਨੀਅਤ ਗੰਦੀ ਨਾ ਹੋਵੇ ਕਿ ਮੇਰੀ ਮਾਂ ਬਿਮਾਰ ਆ ਮੈਨੂੰ ਭੇਜ ਦਿਓ, ਤੇ ਬਿਮਾਰ ਹੋਵੇ ਨਾ। ਗੇਮ ਪਾ ਮੈਨੂੰ ਆ ਮੇਰੇ ਬੱਚੇ ਭੁੱਖੇ ਬੈਠੇ, ਮੈਨੂੰ ਇੰਨੇ ਪੈਸੇ ਭੇਜ ਦਿਓ ਤੇ ਬੱਚੇ ਭੁੱਖੇ ਹੋਣ ਨਾ। ਉਦੋਂ ਬਹੁਤ ਤਕਲੀਫ ਹੁੰਦੀ ਹੈ, ਔਰ ਉਹ ਤਕਲੀਫ ਬਰਦਾਸ਼ਤ ਕਰਨਾ ਮੈਨੂੰ ਪਤਾ ਕਿੱਦਾਂ। ਮੈਂ ਉਸਤਾਦ ਜੀ, ਜਿਹੜਾ ਬੰਦਾ ਨਾ ਦਿਲੋਂ ਮਿਲ ਰਿਹਾ, ਗੋਂਗਲੂਆਂ ਤੋਂ ਮਿੱਟੀ ਝਾੜ ਰਿਹਾ, ਉਹਨੂੰ ਸਾਰਾ ਹੀ ਪਤਾ ਹੁੰਦਾ ਹੈ ਕਿ ਇਹ ਬੰਦਾ ਗੇਮ ਸੁਣਾ ਰਿਹਾ ਹੈ, ਇਹ ਬੰਦਾ ਇਹ ਉਹਨੂੰ ਕੋਈ ਇਸ ਤਰ੍ਹਾਂ ਦਾ ਨਹੀਂ ਹੁੰਦਾ, ਸਾਰਿਆਂ ਨੂੰ ਪਤਾ ਹੁੰਦਾ। ਲੇਕਿਨ ਉਸਤਾਦ ਜੀ ਈਦ ਦੀ ਗੱਲ ਆ ਰਹੀ ਸੀ। ਆਹੋ ਤੇ ਨੇਲੇ ਕੋਲ ਉਹ ਉਸਤਾਦ ਜੀ ਕੀ ਕਰਨਾ, ਬੱਚੇ ਉਸਤਾਦ ਜੀ ਕਰੋ ਇੱਕ ਆਸ ਲਾ ਕੇ ਬੈਠੇ। ਅਬਦੁਲ ਕਯੂਮ ਭਾਜੀ ਕਯੂਮ ਸਾਹਿਬ ਸੀਗੇ। ਕਿਊ ਲਤੀਫ ਉਹਨਾਂ ਦਾ ਨਾਂ ਜੀ, ਕਿਊਮ ਲਤੀਫ ਸਾਹਿਬ। ਕੱਲ ਆਏ ਨੇ, ਕੀ ਦੇ ਕੇ ਗਏ ਤੁਹਾਨੂੰ? ਉਹ ਜੀ 27 ਛਾਪਰ ਟੀ-ਸ਼ਰਟਾਂ ਸੀਗੀਆਂ ਤੁਹਾਡੇ ਵਾਸਤੇ, ਪਰਫਿਊਮ। ਉਹ ਟੀ-ਸ਼ਰਟਾਂ ਲੈ ਕੇ ਤੁਸੀਂ ਨਹੀਂ ਸਰ, ਤੁਹਾਡੇ ਅੰਦਰ ਜੋ ਲੈ ਕੇ ਦਿਖਾ ਉਹਨਾਂ ਨੂੰ, ਉਹ ਵੀ ਵੇਖਣ ਉਹਨਾਂ ਨੂੰ ਖੁਸ਼ੀ ਹੋਵੇ। ਲੇਕਿਨ ਇਹ ਵੇਖੋ ਨਾ, ਕਯੂਮ ਸਾਹਿਬ ਨਾਲ ਉਸਤਾਦ ਜੀ ਮੇਰੇ ਕੋਲ ਅਲਫਾਜ਼ ਨਹੀਂ, ਸੂਏ ਕਿਸਮਤ ਮੁਲਾਕਾਤ ਸਿਕਾਤ ਸੇ ਬੜੇ ਬੜੇ ਪਿਆਰ ਵਾਲੇ ਜੀ ਸੀ ਵਿਚਾਰੇ। ਕਿੰਨੇ ਦਿਨ ਵਿਚਾਰੇ ਕਰਦੇ ਰਹੇ ਬੜੀ। ਉਹ ਜਿੱਦਣ ਆਏ ਨਾ ਉਦੋਂ ਹੈ ਮੈਂ ਇੱਥੇ ਸੀ, ਲੇਕਿਨ ਇੱਥੇ ਨਹੀਂ ਸੀ, ਐਸਆਰ 'ਚ ਨਹੀਂ ਸੀ, ਜਰਾ ਟੈਨਸ਼ਨ ਦੇ ਵਿੱਚ ਸੀ। ਮੈਨੂੰ ਮਾਫੀ ਦੇ ਦੇਣ ਉਸਤਾਦ ਜੀ। ਤੈਨੂੰ ਤੂੰ ਜ਼ਿਆਦਤੀ ਕੀਤੀ ਉਹਨਾਂ ਨਾਲ। ਉਹਨਾਂ ਨੇ ਮੇਰੇ ਨਾਲ ਗਿਲਾ ਕੀਤਾ, ਉਹਨੇ ਕਿਹਾ ਯਾਰ ਮੈਨੂੰ, ਨੇ ਕਿਹਾ ਮੈਂ ਸਵੇਰ ਨੂੰ ਦੱਸਦਾ, ਰਾਤ ਨੂੰ ਦੱਸਦਾ। ਉਸਤਾਦ ਜੀ ਜ਼ਿਆਦਤੀ ਵਾਲੀ ਗੱਲ ਨਹੀਂ ਹੈ। ਤੁਸੀਂ ਦੁਬਈ ਸੀਗੇ, ਤੁਸੀਂ ਜਦੋਂ ਦੁਬਈੋਂ ਆਏ ਹੋ, ਉਹਨਾਂ ਨੂੰ ਪਤਾ ਚੱਲਿਆ ਕਿ ਜਾਨੀ ਸਾਹਿਬ ਆ ਗਏ ਨੇ ਦੁਬਈੋਂ, ਠੀਕ ਹੈ। ਉਸ ਤੋਂ ਬਾਅਦ ਉਸਤਾਦ ਜੀ ਉਹ ਭਾਈ ਮਿਲਤ ਟਾਊਨ ਹੈ, ਉਹ ਮੱਕੂ ਵਾਲੇ ਨੇ, ਅਹਿਮਦ ਨਗਰ ਹੈ,
ਇਹ ਉਸਤਾਦ ਜੀ ਉਹਨੇ ਕਿਹਾ ਸੀਗਾ ਇਹ ਚਾਰਾਂ ਦੀਆਂ ਜਿਹਨੂੰ ਜਿਹੜਾ ਸਾਈਜ਼ ਪੂਰਾ ਵੇ ਲੈ ਲਵੇ ਮੈਂ ਮਾਦਤ ਬਾਕੀ ਸਾਈਜ਼ ਦੀ ਉਸਤਾਦ ਜੀ ਤੁਹਾਡੇ ਵਾਸਤੇ ਪਰਫਿਊਮ ਸੀ ਉਹ ਜਿਹੜਾ ਮੇਰਾ ਪਰਫਿਊਮ ਭੇਜਿਆ ਉਹਨਾਂ ਨੇ ਉਹਦਾ ਸੁਹਾਗ ਹਾਏ 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 ਸਵਾਜ ਸਵੇਗ ਸਵੈਗ ਸਵੈਗ ਓਏ ਹੋਏ 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 ਤੇ ਤੁਹਾਨੂੰ ਉਸਤਾਦ ਜੀ, ਪਤਾ ਤੂੰ ਮੇਰੇ ਤੋਂ ਵੀ ਪਹਿਲੇ ਇਹ ਉਸਤਾਦ ਜੀ ਇੱਥੇ ਪਈ ਸੀ, ਕਸਮ ਵਾਲੀ ਗੱਲ ਹੈ ਜੀ, ਕੱਢੀ ਨਹੀਂ ਮੇਰੇ ਨਾਲ ਛਾਪਰ ਤੇ ਮੈਂ ਖੋਲਿਆ ਛਾਪਰ ਦੀ ਗੰਢ ਤੇ ਮੈਂ ਇੱਕ ਮਿੰਟ। ਓਏ ਛਾਪਰ ਦੀ ਗੰਢ ਤੇ ਮੈਂ ਖੋਲੀ ਆ ਛਾਪਰ ਦੀ ਗੰਢ ਮੈਂ ਖੋਲੀ ਤੇ ਤੂੰ ਕਿੱਦਾਂ ਡਿੱਗ ਪਈ ਮੇਰੀ ਗੱਲ ਸੁਣੋ ਉਸਤਾਦ ਜੀ, ਇੱਕ ਮਿੰਟ ਉਹ ਪਹਿਲੇ ਕੈਮਰੇ ਘੁਮਾ ਕੇ ਦੇਖ ਲਵੋ ਯਾਰ। ਮੈਂ ਛਾਪਰ ਚੋਂ ਕੱਢੀ ਹੋਵੇ ਆ ਇੰਨੇ ਲੋਕ ਸੁਣਦੇ ਨੇ 5 ਮਹੀਨੇ ਦੀ ਤਨਖਾਹ ਮਾਈਨਸ ਕਰ ਦਾਂਗਾ। ਵਾਹ ਵਾਹ ਅੱਛਾ ਅੱਛਾ ਹੁਣ ਇੱਥੇ ਤੁਹਾਨੂੰ ਪਈ ਹੈ। ਉਸਤਾਦ ਜੀ ਨੇ ਵੀ ਨੀ ਯਾਦ ਹੋਣਾ ਕਿ ਉਸਤਾਦ ਜੀ ਪਰਫਿਊਮ ਕਿਹਨੂੰ ਦਿੱਤਾ ਵਾ? ਇਹ ਸਰਹੰਦ ਦੇ ਨਾਮ ਦੀ ਉਸਤਾਦ ਜੀ ਜਾਂ ਉਹਦੇ ਆਵਾਜ਼ ਦੇ ਨਾਮ ਦੀ ਤੁਸੀਂ ਪਰਫਿਊਮ ਕਿਹਨੂੰ ਦਿੱਤਾ ਭਲਾ ਮੈਂ ਦੱਸਾਂ ਉਹਨੇ ਉਸਤਾਦ ਜੀ ਨੂੰ ਪੁੱਛਾਂ ਕਿਹੜਾ ਇਹਨਾਂ ਵਾਲਾ ਸਵੈਗ ਕਿਸੇ ਨੂੰ ਵੀ ਨਹੀਂ ਤੁਸੀਂ ਇੱਥੇ ਦਿੱਤਾ ਬਹਿ ਕੇ ਹਾਂ ਕੱਲ ਪਰਸੋਂ ਬਾਸ ਨੂੰ ਹਾਂ। ਉਹ ਨਹੀਂ ਦਿੱਤਾ ਮੈਂ ਅੱਛਾ ਜੀ ਉਹ ਹੋਰ ਸੀ ਨਹੀਂ ਤੇ ਮੇਰੇ ਵਾਲਾ ਕਿਹਨੂੰ ਦਿੱਤਾ? ਨਹੀਂ ਉਹ ਅੰਦਰ ਆਇਆ ਬਾਸ ਬੜੇ ਪਿਆਰ ਨਾਲ ਮਿਲਦਾ ਸਾਹ ਜੀ ਮੈਂ ਕਿਹਾ ਹਾਂਜੀ ਕੁਛ ਛੱਡਿਆ ਪਰਫਿਊਮ ਨਹੀਂ ਥੋੜਾ ਜਿਹਾ ਛੱਡਿਆ ਤੇ ਹਾਏ ਹਾਏ ਮੈਂ ਕਿਹਾ ਛੱਡਿਆ ਕੀ ਕਹਿੰਦਾ ਅੱਧਾ ਕੁ। ਮੈਂ ਕਿਹਾ ਅੱਛਾ ਤੁਸੀਂ ਨਵਾਂ ਉਹ ਫਿਰ ਇੱਕ ਆਇਆ ਸੀ ਉਹ ਪੂਰਾ ਹੀ ਸੀ ਉਹ ਇੱਕ ਕਰੈਕਟਰ ਵੇਖ ਨਾ, ਉਹ ਬਾਸ ਨੂੰ ਉਸਤਾਦ ਜੀ ਆ ਹੋ ਗਈ ਪੂਰੀ ਹਾਂ ਇਹ ਮਿੱਠੇ ਦੇ ਵੀ ਆ ਜਾਣੀ ਸਾਰਿਆਂ ਦੇ ਆ ਜਾਣੀ ਅਬਾਸ ਦੇ ਨੇ ਜਿਹੜਾ ਸ਼ੋਅ ਨਹੀਂ ਕੀਤਾ ਉਸਤਾਦ ਜੀ, ਉਹ ਤੇ ਮੇਰੇ ਵੀ ਆ ਜਾਣੀ ਹੈ ਜਿੱਦਾਂ ਤੁਸੀਂ ਕੀਤੀ ਹੈ ਭਾਵੇਂ ਫੈਸਲੇ ਵੀ ਆ ਜੇ ਉਹ ਵਾਕਈ ਕਿੰਨੀ ਖੁੱਲੀ ਕਰਤੀ ਉਸਤਾਦ ਜੀ। ਹੱਥ ਨਾਲ ਲਾਈ ਨਹੀਂ ਨਹੀਂ ਆ ਜਾਣੀ ਇਹ ਹੋ ਜਾਣੀ ਹੁੰਦੀ ਕੋਈ ਅੱਛਾ ਉਹ ਬੜੇ ਨਰਮ ਜਿਹੇ ਬੰਦੇ ਸੀ ਵਿਚਾਰੇ ਕੋਈ ਸਾਹਿਬ ਹਾਂ ਪੋਲਾਈਟ ਇਹ ਵੀ ਸਮਝਦਾਰ ਓਕੇ ਯਾਰ ਮੈਨੂੰ ਦੁੱਖ ਹੋਇਆ, ਮੈਂ ਮੁਲਾਕਾਤ ਨਹੀਂ ਕਰ ਸਕਿਆ। ਇਹ ਵੀ okay। ਮੈਂ ਅਪ੍ਰੈਲ ਚ ਜਾਣਾ ਹੈਗਾ, ਅਪ੍ਰੈਲ ਚ ਮਿਲਾਂਗਾ। ਉਸ ਤੋਂ ਬਾਅਦ ਆਸਟ੍ਰੇਲੀਆ ਚ ਭਾਇਨ ਆਏ ਸੀ, ਮਈ ਚ ਮੈਂ ਆਸਟ੍ਰੇਲੀਆ ਜਾਣਾ, ਮੈਂ ਮਈ ਚ ਆਸਟ੍ਰੇਲੀਆ ਚ ਉਹਨਾਂ ਨੂੰ ਮਿਲਾਂਗਾ। USA ਨਵੰਬਰ ਚ ਮੈਂ ਜਾਣਾ ਹੈ। ਉਹ ਫੈਸਲ ਦੇ ਨਾਮ ਦੀ ਆ ਗਈ ਹਾਂਜੀ ਹਾਂਜੀ ਆ ਪੈਸਾ Thank you। ਇਹ ਦੇਖੋ ਇੰਜ ਕਿਸੇ ਕੋਲੋਂ ਕੁਝ ਮੰਗਾਓ ਨਾ ਇੰਜ ਸਾਰਿਆਂ ਨੂੰ ਦੱਸੀਦਾ ਕਿ ਭਾਜੀ ਇਹ ਮੈਨੂੰ ਕਿਸੇ ਨੇ ਮੁਹੱਬਤ ਕੀਤੀ ਗੁਪਤ ਨਹੀਂ ਕਰ ਜਾਈਦਾ ਇੰਜ ਫਿਰ ਸਟਾਰਟ ਫੈਸਲ ਤਾਂ ਵਾ ਤੁਹਾਡੀ ਅੱਛਾ ਇਦਾਂ ਦੇ ਪਤਾ ਕਿੰਨੇ ਮੁਲਕ ਗਣਾ ਕੇ ਨਾ ਈਦ ਦੀਆਂ ਛੁੱਟੀਆਂ ਨਾਨੀ ਬੇਟੇ ਕੱਢਦੇ ਤੇ ਜਨਵਰੀ ਚ ਮੈਂ ਜਾਣਾ ਟੋਕੀਓ। ਕਿਉਂ ਜੀ ਇਹ ਆਪਣੀ ਕਾਰ ਲੈ ਲਈ ਹੁਣ ਹਰ ਪਾਸੇ ਜਾ ਸਕਦੇ ਇਹ ਭੈਣ ਹੈ ਇਹ ਦਾਨਿਸ਼ ਮਿੱਠਾ ਠਹਿਰ ਜਾਓ ਇੱਕ ਮਿੰਟ ਦਾਨਿਸ਼ ਮਿੱਠਾ ਆ ਸਾਫ ਕਲਰ ਦੀ ਨਾਲ ਹੈ ਦਾਨਿਸ਼ ਮਿੱਠਾ ਕਾਲੂ ਇਹ ਤਿੰਨੇ ਉਹਨਾਂ ਦੇ ਇਹਨਾਂ ਚੋਂ ਕੋਈ ਵੀ ਤਿੰਨਾਂ ਚੋਂ ਪਾ ਸਕਦੇ ਹੋ। ਅੱਛਾ ਰੰਗ ਭਾਜੀ ਤੁਸੀਂ ਤਿੰਨੇ ਇੱਕੋ ਸਾਰੇ ਇੱਕੋ ਹੀ ਰੰਗ ਲੈ ਲਏ ਨੇ ਉਹ ਸਾਨੂੰ ਇੱਕੋ ਹੀ ਸਮਝਦੇ ਨਹੀਂ ਆ ਦੇਖੋ ਨਾ 1 2 3 ਆ ਦੇਖੋ ਆ ਰੰਗ ਰਲਦੇ ਮਿਲਦੇ ਉਹ ਵੀ ਇਦਾਂ ਦੇ ਕੀ ਹੋ ਗਿਆ ਤੁਹਾਨੂੰ ਵਾਪਸ ਕਰ ਦਿਓ ਨਵੇਂ ਕਲਰ ਲੈ ਕੇ ਆਓ ਉਹ ਭਾਈ ਫੈਸਲੇ ਵਾਲੀ ਵੀ ਇਦਾਂ ਦੀ ਉਹਨਾਂ ਨੇ ਸਾਡੇ ਪੂਰਾ ਢਾਡੀ ਲਾ ਆਹ ਤੁਹਾਡੀ ਉਸਤਾਦ ਨਹੀਂ ਇਹ ਵੀ ਫੈਸਲ ਦੇ ਨਾਲ ਆ ਮੇਰੇ ਨਾਲ ਤੂੰ ਹੀ ਅੱਲਾ ਦਾ ਸ਼ੁਕਰ ਹੈ। ਦੇਖ ਜ਼ਿੰਦਗੀ ਚ ਗੱਲ ਯਾਦ ਰੱਖਣਾ, ਨੀਅਤ ਨਹੀਂ ਮੇਰੀ ਹੈ, ਦੇਖ ਲੈ ਨੀਅਤ ਨਹੀਂ। ਮੈਨੂੰ ਪਤਾ ਮੈਨੂੰ ਇਹ ਦੋ ਚੀਜ਼ਾਂ ਪਸੰਦ ਨੇ, ਉਹ ਮੇਰੇ ਤੇ ਖਰਾਪੀ ਆ ਜਾਣੀ ਆ। ਸਾਰੀ ਪੁੱਠੀ ਬਾਣ ਨੇ ਨਹੀਂ ਨਹੀਂ ਇਹ ਵੱਡੀ ਅੱਛਾ ਆਹ, ਲਓ ਜੀ ਉਸਤਾਦ ਜੀ ਇਹ ਤੁਹਾਡੇ ਪਹਿਲਾਂ ਨਾਮ ਦੀ ਆ ਪਾ ਕੇ ਦੇਖੋ ਜ਼ਰਾ। ਉਹ ਉਸਤਾਦ ਜੀ ਤੁਹਾਡੇ ਨਾਮ ਦੀ ਆ ਇਹ ਨਹੀਂ ਨਹੀਂ ਮੇਰੇ ਨਾਲ ਨਹੀਂ ਨਹੀਂ ਉਸਤਾਦ ਜੀ ਤੂੰ ਗੱਲ ਉਸਤਾਦ ਜੀ ਨੂੰ ਨਹੀਂ ਮੈਂ ਕਹਿੰਦਾ ਇਹ ਵਾਲੀ ਲੈਣੀ ਸਾਰੀ ਬਿਲੂ ਹਾਂ ਹਾਂਜੀ ਥੈਂਕ ਯੂ ਇਹ ਕਾਲੂ ਤੈਨੂੰ ਬਹੁਤ ਅੱਛੀ ਤੂੰ ਆ ਲੈ ਲਈ ਹਾਂਜੀ ਸਾਫ ਕਲਰ ਨਾਲ ਖੁੱਲੀ ਖੁੱਲੀ। ਥੈਂਕ ਯੂ ਕਿਉਂ ਭਾਜੀ ਲਵ ਯੂ ਖੁਸ਼ ਰਹੋ ਕਿਉਂ ਭਾਜੀ ਤੁਹਾਡਾ ਮੇਰਾ ਵਾਅਦਾ ਹੈ, ਤੁਸੀਂ ਆਣਾ ਹੈ ਨੈਕਸਟ। ਮੈਂ ਇਨਸ਼ਾਅੱਲਾ ਤਾਲਾ ਜਿੰਨੇ ਇਹਨਾਂ ਤੂੰ ਮਿਲਿਆ ਨਹੀਂ ਤੇ ਤੈਨੂੰ 2 ਸ਼ਰਟਾਂ ਦੇ ਕੇ ਗਏ ਨਹੀਂ ਉਸਤਾਦ ਜੀ ਇੱਕ ਦਿੱਤੀ ਇੱਕ ਸੀ, ਇੱਕ ਮੈਨੂੰ ਵੈਸੇ ਹੀ ਆ ਗਈ। ਅੱਛਾ ਕਿਉਂ ਸਾਰਿਆਂ ਕੋ ਵਾਅਦਾ ਕਰ ਰਹੇ ਸੀਗੇ ਅੱਛਾ ਜੀ ਗੱਲ ਅਸੀਂ ਉੱਥੇ ਕਰਾਂਗੇ ਭਾਜੀ ਕੈਸ਼ ਕਰੋ ਤੇ ਤਾਂ ਕਿ ਸ਼ਾਪੀਆਂ ਸ਼ੂਪੀਆਂ ਕਰਕੇ ਬੱਚਿਆਂ ਨੂੰ ਨਿਲ ਕਰੀਏ ਬੱਚਿਆਂ ਦੇ ਸਾਡੀ ਕਾਹਦੀ ਈਦ ਆ ਈਦ ਬੱਚਿਆਂ ਦੀ ਆ ਭਾਈ ਬਾ ਫਿਰ ਬੱਚਿਆਂ ਨੂੰ ਜਾਣਨ ਤੇ ਮੈਂ ਜਾਣਾ ਤੂੰ ਨਿਕਲ ਵਿੱਚ ਉਸਤਾਦ ਨੇ ਇੱਕ ਹੋਰ ਗੱਲ ਕਰਨੀ ਸੀ। ਉਹ ਇੱਕ ਦਾ ਪਰਫਿਊਮ ਕੋਈ ਛੱਡਿਆ ਹੋਇਆ, ਉਹ ਵੀ ਉਸਤਾਦ ਜੀ ਨਾਇਦ ਕਰ ਸਕਦੇ ਹੋ ਆਪਣੇ ਪੁੱਤਰ। ਦੇਖਿਆ ਰੋ ਕਿੱਦਾਂ ਦਾ ਵੇਚਦਾ ਤੂੰ ਸਿੱਧਾ ਤੇ ਕਰ ਲਾ ਅੱਲਾ ਦੇ ਬੰਦੇ ਅੱਛਾ ਪਿੱਛੇ ਫੈਸ਼ਨ ਲੇਵਲ ਬਲੰਗ ਲੱਗਦੇ ਨਹੀਂ ਆਹ ਮੈਂ ਉਹਨਾਂ ਦਾ ਦਿਲ ਰੱਖਣ ਲਈ ਪਾਇਆ, ਇੱਕ ਮੈਨੂੰ ਇਹਨਾਂ ਦੀ ਜ਼ਰੂਰਤ ਨਹੀਂ ਹੈ। ਜੋ ਲਾ ਕੇ ਦੇ ਦਿਓ ਫਿਰ ਤੈਨੂੰ ਵੀ ਪਤਾ ਮੈਂ ਰੱਜਿਆ ਹੋਇਆ ਵਾਂ, ਘਰੋਂ ਹੀ ਰੱਜਿਆ ਆਂਦਾ। ਅਜੇ ਰੇਟ ਲਿਸਟ ਤੇ ਲਾ ਲਾ ਯਾਰ 35 ਪਾਉਂਡ ਦੀ ਸ਼ਰਟ ਆ ਫੈਸਲ ਸਾਹਿਬ ਕਿਹੜੀ? ਆ ਦੇਖੋ 35 ਪਾਉਂਡ ਨਹੀਂ ਹੌਲੀ ਲੱਗਣ ਦੇ ਸਾਥੀ ਇੰਨੀ ਨਹੀਂ ਭਾਰੀ ਅੱਛਾ ਸਾਜੀ ਐਲ ਦਾ ਕੀ ਮਤਲਬ ਹੁੰਦਾ ਐਲ ਲਾਰਜ ਐਕਸਲ ਐਕਸਲ। ਆ 42 ਐਲ ਦੀ ਹੈ ਜੀ ਇਹ ਓਏ 42 ਪਾਉਂਡ ਦੀ ਕਿੰਨੇ ਪੈਸੇ ਪਾਉਂਦੇ ਪਤਾ ਤੈਨੂੰ ਹਾਂਜੀ ਉਸਤਾਦ ਜੀ। 2600 ਰੁਪਏ ਪਰ ਨਹੀਂ ਉਹ ਨਹੀਂ 26 ਚੋਲ ਰੁਪਈਆ। ਪਤਾ ਕਿ ਮਿੱਠੇ ਇਹਨਾਂ ਚੀਜ਼ਾਂ ਦਾ ਨਹੀਂ ਮੈਂ ਭੁੱਖਾ, ਮੈਂ ਤਾਂ ਪਿਆਰ ਦਾ ਭੁੱਖਾ ਵਾਂ। ਪਿਆਰ ਦੇ ਜਿਹੜੇ 2 ਲਫ਼ਜ਼ ਨੇ ਨਾ, ਠਹਿਰ ਜਿਹੜਾ ਜਿਵੇਂ ਰੇਟ ਦੇਖਣ ਦਿਓ ਕਿੱਥੇ ਰੇਟ ਕਿੱਥੇ ਲਿਖਿਆ ਆਹ ਦੇਖੋ 23 ਪਾਉਂਡ 30 38 ਪਾਉਂਡ ਹਾਂ ਭਾਈ 400 ਰੁਪਏ ਦਾ ਪਾਉਂਡ ਆ ਅੱਲਾ ਖੈਰ। ਨਹੀਂ ਨਹੀਂ ਹਾਂਜੀ 400 ਦਾ ਹਾਂਜੀ 400 ਰੁਪਏ ਦਾ ਪਾਉਂਡ ਆ ਤੇ 30 ਪਾਉਂਡ ਹੋਣ ਤੇ 11000 ਰੁਪਏ ਬੰਦਾ 300 ਕਿੰਨੇ ਰੁਪਏ ਦਾ ਪਾਉਂਡ ਆ ਮੇਰਾ ਖਿਆਲ ਗੱਲ ਇਹ ਪੈਸੇ 11000 10000 ਦੀ ਸ਼ਰਟ ਆ ਗੱਲ ਪੈਸਿਆਂ ਦੀ ਨਹੀਂ, ਗੱਲ ਹਾਂਜੀ। ਉਸਤਾਦ ਜੀ ਖੁਰਾਕ ਦੀ ਏ। ਹਾਂਜੀ। ਜਿਹੜੇ ਪਿਆਰ ਨਾਲ ਸਾਨੂੰ ਕੋਈ ਜ਼ਹਿਰ ਦੇਵੇ ਅਸੀਂ ਉਹ ਖਾ ਲਈਏ। ਤੈਨੂੰ ਪਤਾ ਮੈਂ ਇਹ ਪਾਈਆਂ ਸਿਰਫ ਇਸ ਤੋਂ ਮੰਗੇ ਯਾਰ ਉਹਨਾਂ ਦਾ ਦਿਲ ਰੱਖੇ।
ਬਸ ਉਹਦਾ ਦਿਲ ਰਹਿ ਗਿਆ, ਲਓ ਜੀ। ਇਹਨਾਂ ਚੀਜ਼ਾਂ ਦੀ ਮੈਨੂੰ ਲੋੜ ਨਹੀਂ ਹੈ ਮਿੱਠੇ। ਯਾਰ ਤੁਸੀਂ ਇਹ ਦੇਖੋ ਭਾਈ ਮਿੱਠੇ ਕਿ ਇੱਕ ਫੈਨ ਨੇ ਸਾਨੂੰ ਈਦ ਸ਼ਰਟਾਂ ਦਿੱਤੀ ਤੇ ਉਸਤਾਦ ਜੀ ਕੀ ਦੇਣਗੇ? ਹਾਏ ਹਾਏ ਹਾਏ। ਕੀ ਬਾਤ ਹੈ ਉਸਤਾਦ ਜੀ ਤੁਸੀਂ ਨਾ ਮੈਨੂੰ ਬਾਹੂਬਲੀ ਵਾਲਾ ਲਿਬਾਸ ਸਵਾ ਕੇ ਦੇਣਾ ਜੰਗ ਵਾਲਾ ਈਦ ਤੇ। ਹਫਤੇ ਦੇ 2 ਸ਼ੋਅ ਹੋਣੇ ਚਾਹੀਦੇ ਕਿ 3 ਹੋਣੇ ਚਾਹੀਦੇ ਆ ਕਿਹੜੇ? ਜਿਹੜੇ ਅਸੀਂ ਸ਼ੁਰੂ ਕਰਨੇ? ਉਸਤਾਦ ਜੀ 2 ਹਫਤੇ ਦੇ 2 ਹੋਣੇ ਚਾਹੀਦੇ। ਹਾਂ ਉਸਤਾਦ ਜੀ ਇੱਕ ਸ਼ੋਅ ਕਿਤੇ ਮੇਰੇ ਕਹਿਣ ਤੇ ਕਰ ਲਓ ਨਾ ਤੁਸੀਂ। ਸਟੈਚੂਆਂ ਉਹ ਨਹੀਂ ਓਏ, ਸਟੈਚੂ ਵਾਲਾ ਤਾਂ ਮੇਰੇ ਇੰਜ ਦਿਲੋਂ ਲੱਥ ਗਿਆ। ਈਦ ਤੇ ਉਸਤਾਦ ਜੀ ਇਹਨਾਂ ਨੂੰ ਕਹਿ ਦਵੋ ਕਿ ਗਿਫਟ ਇੱਕ ਬਹੁਤ ਵੱਡਾ ਦੇ ਰਹੇ ਨੇ सजाद जानी साहब। सजाद जानी प्रोडक्शन की तरफ से फैसल रामे के हाथ से लिखा कभी ना भूलने वाला शिकार। ਸ਼ਿਕਾਰ ਨਹੀਂ, ਸ਼ਾਹਕਾਰ। ਪਹਿਲੀ ਟੈਲੀਫਿਲਮ ਉਹ ਇਨਸ਼ਾਅੱਲਾ ਤਾਲਾ ਈਦ ਦੇ ਪਹਿਲੇ ਦਿਨ ਲਾਣੀ, ਦੂਜੇ ਦਿਨ ਲਾਣੀ ਜਾਂ ਤੀਜੇ ਦਿਨ ਲਾਣੀ, ਉਹ ਤੁਸੀਂ ਡਿਸਾਈਡ ਕਰਨਾ, ਬਣਾ ਅਸੀਂ ਦੇਣੀ ਹੈ। ਉਸ ਤੋਂ 3 ਦਿਨ ਪਹਿਲੇ ਸ਼ੋਅ ਨਹੀਂ ਅਪਲੋਡ ਕਰਨਾ। ਨਹੀਂ ਸ਼ੋਅ ਅਪਲੋਡ ਕਰਨਾ, ਉਹਦੇ ਇਹਨਾਂ ਦੀ ਰੂਟੀਨ ਨਾਲ। ਉਹ ਮੈਨੂੰ ਮਿਲੀਅਨ ਚਾਹੀਦਾ ਉਸਤਾਦ ਜੀ, ਮੈਂ ਤੁਹਾਨੂੰ ਜੈਨ ਨੂੰ ਕਹਿ ਰਿਹਾ ਮਿਲੀਅਨ ਹੋਏਗਾ ਉਸਤਾਦ। ਤੇ ਜੇ ਨਾ ਮਿਲੀਅਨ ਕਰਨਾ ਆਪ ਕਹਿਣ ਤੁਹਾਨੂੰ ਦੇ ਮਿਲੀਅਨ ਚਾਹੀਦੇ। ਨਹੀਂ ਉਹ ਆਪਣੇ ਕੰਮ ਨਹੀਂ ਹੋਣਾ। ਮਿਲੀਅਨ ਕੰਮ ਨਹੀਂ, ਕੰਮ ਪੂਰਾ ਹੋਏਗਾ। ਟੈਲੀਫਿਲਮ ਮੈਂ ਕਹਿੰਦਾ ਉਹ ਮਿਲੀਅਨ ਟੱਪੇਗੀ। ਅੱਛਾ ਜੀ। ਹਾਂਜੀ ਅਰੇ ਇਹ ਹੁੰਦਾ ਕੌਨਫੀਡੈਂਸ। ना भी ओवरसीज हो। चिट्ठी आई है चिट्ठी आई है, चिट्ठी आई है वतन से, चिट्ठी आई है। बड़े दिनों के बाद हम बेवतनों को याद, वतन की मिट्टी आई है। चिट्ठी आई है चिट्ठी आई है, चिट्ठी आई है वतन से, चिट्ठी हुण काल आई है काल आई है, क्योंकि ਹੁਣ ਚਿੱਠੀ ਮੌਕੀ ਨਾਲ ਕਾਲ ਹੈ। ਉਸਤਾਦ ਜੀ ਉਹ ਇੱਕ ਨਾ ਉਹ ਜਾਪਾਨ ਦੇ ਵਿੱਚ ਸੀ, ਉਹ ਮੇਰੀ ਇੱਕ ਸਿਸਟਰ ਬਣੀ, ਭੈਣ ਬਣੀ। ਉਹ ਜਦੋਂ ਅਸੀਂ ਲਾਈਵ ਆਏ ਸੀਗੇ ਉਹਨੇ ਬੜੇ ਵਾਅਦੇ ਮੇਰੇ ਨਾਲ ਕੀਤੇ ਸੀਗੇ। ਉਹਨਾਂ ਨੇ ਕਮੈਂਟਾਂ ਦੇ ਵਿੱਚ ਇੱਕ ਵਾਅਦਾ ਵੀ ਨਹੀਂ ਪੂਰਾ ਹੋਇਆ। ਇਹ ਕਲੋਜ਼ ਲਾਈਏ ਦਾ ਮੂੰਹ ਬਿਲਕੁਲ ਪੂਰੀ ਸਕਰੀਨ ਤੇ ਇਹਦਾ ਮੂੰਹ ਹੋਵੇ ਬਸ, ਇਹਦੇ ਐਕਸਪ੍ਰੈਸ਼ਨ ਦਾ ਹੋਣੇ। ਨਹੀਂ ਉਹ ਬਾਜੀ ਜਿਹੜੇ ਸੀ, ਉਹ ਜਦੋਂ ਅਸੀਂ ਲਾਈਵ ਆਏ ਸੀਗੇ ਤੇ ਉਹ ਬਾਜੀ ਜਾਪਾਨੋਂ ਨਹੀਂ ਸੀ ਕਮੈਂਟ ਕਰਦੇ ਪਏ ਕਿ ਫੈਸਲ ਭਾਈ ਮੈਂ ਤੁਹਾਨੂੰ ਬੁਲਾਵਾਂਗੀ, ਮੈਂ ਫੈਸਲ ਅੱਛਾ ਭਾਈ। ਉਹ ਸਾਡੀ ਵੀ ਭੈਣ ਸੀ, ਮੇਰੀ ਵੀ ਜੋ ਨੇ ਵਾਅਦਾ ਕੀਤਾ ਮੈਂ ਪੂਰਾ ਕਰ ਦੇਣਾ। ਦੱਸ ਉਹਨੂੰ ਨਹੀਂ ਕੁਛ ਕਹਿਣਾ। ਅੱਛਾ ਜੀ, ਉਹਨੂੰ ਨਹੀਂ ਕੁਝ ਕਹਿਣਾ। ਉਹਨਾਂ ਨੇ ਮੈਨੂੰ ਕਿਹਾ ਸੀ ਕਿ ਈਦ ਤੇ ਮੈਂ ਨਾ ਫੈਸਲ ਭਾਈ ਤੁਹਾਨੂੰ 10,000 ਰੁਪਇਆ ਈਦ ਲੈਦਾ, 10,000 ਰੁਪਇਆ ਬੂਟਾਂ ਲਈ, 10,000 ਰੁਪਇਆ ਪੈਂਟ ਲਈ, 10,000 ਰੁਪਇਆ ਸ਼ਰਟ ਲਈ, 10,000 ਰੁਪਇਆ ਕੋਟ ਲਈ, ਇੱਕ ਬ੍ਰੈਸਲੇਟ। ਇਹ ਉਹਨਾਂ ਨੇ ਕਿਹਾ ਸੀ 10,000 ਸੇਲ ਵੀ, 10,000 ਪੋਮੇ ਲਈ, 10,000 ਸ਼ਰਾਬ ਲਈ, 10,000 ਗੱਡੀ ਦਾ। ਉਹਨਾਂ ਨੇ ਮੈਨੂੰ ਕਿਹਾ ਸੀ ਈਦ ਭੇਜਣੀ। ਉਹ ਤੂੰ ਜਾਣੇ ਤੇਰੀ ਭੈਣ ਜਾਣੇ। ਫਿਰ ਉਹਨਾਂ ਨੇ ਕਿਹਾ ਸੀ ਜਾਪਾਨ ਆ ਫੈਸਲ ਭਾਈ, ਜਾਪਾਨ ਉਹਨੇ ਮੈਨੂੰ ਕਈ ਇਦਾਂ ਦੀਆਂ ਭੈਣਾਂ ਹੁੰਦੀਆਂ, ਅਕਲ ਨਹੀਂ ਹੁੰਦੀ, ਉਹਨਾਂ ਨੇ ਇੰਨਾ ਵਾਅਦਾ ਕਰ ਲਈ ਤਾਂ ਬੰਦਾ ਕੁਛ ਉਹ ਬਾਜੀ ਵੀ ਭਰਾ ਕੋਈ ਇਹ ਵੀ ਨਾ ਕਹਿ ਸਕੇ ਯਾਰ ਮੈਂ ਦੇ ਦੂੰ, ਔਰ ਤੂੰ ਤਾਂ ਟ੍ਰੇਲ ਹੀ ਮਾਰਤੀ 10,000। ਉਹ ਬਾਜੀ ਨੇ ਕਿਹਨਾਂ ਕੁਛ ਹੀ ਕਿਹਾ ਸੀ। ਨਹੀਂ ਭਰਾਵਾ ਜਿੰਨੇ ਮਰਜ਼ੀ ਹੋਣ, 10 50,000 60,000 ਜੇ ਮੇਰੀ ਭੈਣ ਨੇ ਕਿਹਾ ਉੱਠ ਕੇ ਕਹਿ ਦੇ ਮੈਂ ਦੇ, ਉਹਦੇ ਕਹਣਾ ਕਰਦੇ ਉੱਠ ਕੇ ਕਹਿ ਦੇ ਮੈਂ ਦੇ ਦਿੰਦਾ। ਉਸਤਾਦ ਜੀ ਉਹ ਲਾਈਵ ਸ਼ੋਅ ਦੇ ਵਿੱਚ ਕਮੈਂਟ ਹਜੇ ਵੀ ਪਏ ਹੋਣੇ ਜੇ। ਚੱਲ ਮੈਂ ਦੇ ਦਾਂਗਾ, ਤਾਂ ਉਹ ਮੈਨੂੰ ਕਮੈਂਟ ਤਾਂ ਹਾਰੀ ਜਿੰਨੇ ਕਮੈਂਟਾਂ 'ਚ ਉਹਨੇ ਜੋ ਕਿਹਾ ਮੈਂ ਤੈਨੂੰ ਦੇ ਦਾਂਗਾ, ਲੇਕਿਨ ਕੋਲੋਂ ਵਾਲੀ ਗੱਲ ਨਹੀਂ ਮੈਂ ਮੰਨਣੀ। ਕੋਲੋਂ ਨਹੀਂ, ਉਹਨਾਂ ਨੇ ਕਿਹਾ ਸੀ ਕਿ ਮੈਂ ਫੈਸਲ ਭਾਈ ਤੁਹਾਨੂੰ ਜਾਪਾਨ ਬੁਲਾਣਾ। ਉੱਥੇ ਉਹਨਾਂ ਨੇ ਤੁਹਾਨੂੰ ਖੂਹਾਂ ਵਾਲੇ ਧੋਬੀ ਨਾਲ ਮਿਲਾਣਾ ਸੀ। ਹੁਣ ਕੀ ਓਏ ਕਰਨਾ? ਆਹੋ ਜਿਹੜਾ ਉਹ ਪਹਿਲਵਾਨ ਈਦੀ ਦਾ ਕੀ ਕਰਨਾ ਵਾ? ਈਦੀ ਸਾਹਿਬ ਦੇ ਲਾਣੂ ਪਿਆਰੇ ਹੋ ਗਏ। ਨਹੀਂ ਉਹ ਇੱਕ ਮੇਰੇ ਤਲਕ ਹੈਗਾ, ਜੇ ਜਾਣਾ ਤਾਂ ਮੈਨੂੰ ਦੱਸ ਦੇ, ਮੈਂ ਕਹਿ ਦਿੰਦਾ ਉਹਨਾਂ ਨੂੰ। ਨਹੀਂ ਉਹ ਜਿਹੜੇ ਈਦ ਤੇ ਈਦੀ ਆ ਉਹ ਦਿਓ ਨਾ, ਮੈਂ ਵੀ ਤੇ ਤਰਸ ਗਿਆ। ਉਸਤਾਦ ਜੀ ਤੁਸੀਂ ਬਾਪ ਹੋ, ਤੁਸੀਂ ਦੇਣੀ ਆ ਬੱਚਿਆਂ ਨੂੰ। ਓਏ ਬਾਪ ਦਾ ਵੀ ਦਿਲ ਕਰਦਾ ਬੇਵਕੂਫੋ ਕਿ ਸਾਨੂੰ ਕੋਈ ਈਦ ਦੇਵੇ। ਤੁਸੀਂ ਕਦੀ ਜ਼ਿੰਦਗੀ 'ਚ ਬਾਪ ਦੀ ਈਦ ਤੇ ਕਦੀ ਬਾਪ ਨੂੰ ਸੋਚਿਆ? ਤੁਸੀਂ ਹਰ ਬੱਚੇ ਨੂੰ ਆਪਣੀ ਪਈ ਹੁੰਦੀ ਕਿ ਮੈਂ ਅੱਬੂ ਨੂੰ ਲੈ। ਤੁਹਾਨੂੰ ਪਤਾ ਉਹ ਵਿਚਾਰਾ ਚੁੱਪ ਕਰਕੇ ਕਿਹਨੂੰ ਮਿਸ ਕਰ ਰਿਹਾ ਹੁੰਦਾ ਉਸ ਟਾਈਮ ਕਿ ਯਾਰ ਮੈਨੂੰ ਵੀ ਕੋਈ ਚੀਜ਼ ਕੋਈ ਦਵੇ, ਕੋਈ ਐਸਾ ਕੋਈ ਮੇਰਾ ਬੱਚਾ ਕੋਈ ਐਸਾ ਜੰਮਿਆ ਹੋਵੇ। ਉਹਨਾਂ ਨੇ ਫੈਸਲ ਤੇ ਸੁੱਟ ਦਿੱਤੀ। ਵਾਹ ਲਓ ਜਿਹੜਾ ਇਹ ਵੀ ਕੋਈ ਅੱਬੂ ਜੀ ਹੁਣ ਈਦ ਅਸੀਂ ਤੁਹਾਨੂੰ ਦੇਵਾਂਗੇ। ਕਦੀ ਕੀਤਾ ਯਾਰ ਕਿਸੇ ਨੇ? कभी बापा की भावनाओं के साथ आपने कभी फील किया उनको कि वो प्यो जड़ा नु पता यार मेरा ना चाचे ना मेरे ताए ना मेरा प्यो ना मेरा दादा, लेकिन ਉਹਦੇ ਅੰਦਰ ਇੱਕ ਬੱਚਾ ਜ਼ਰੂਰ ਹੁੰਦਾ ਜਿਹਨੂੰ ਇੱਥੇ ਕੁਝ ਚਾਹੀਦਾ ਹੁੰਦਾ। ਕਿੰਨੀ ਕੁ ਖੁਸ਼ੀ ਹੋਈ। ਵੈਸੇ ਤਾਂ ਕਹਿੰਦਾ ਨਾ ਮੇਰੇ ਯਾਰ ਹੈਗੇ ਨੇ, ਨਹੀਂ ਜਿਹੜਾ ਅੰਦਰ ਐਵੇਂ ਕਹਾਣੀ ਪਾ ਰਹੇ ਉਹਨਾਂ ਨੂੰ। ਹਾਂਜੀ ਉਸਤਾਦ ਐਵੇਂ ਕਿਉਂ ਨੀਂਦਾਂ ਹੁੰਦੀਆਂ? ਕਹਿੰਦੇ ਉਸਤਾਦ ਜੀ ਬਗੈਰਤੀ ਵੀ ਕਰਨੀ ਹੈ ਨਾ, ਮਾਂਗਾ ਕਸ਼ੀ ਵੀ ਕਰਨੀ ਹੈ, ਖੁੱਲ ਕੇ ਕਰੋ ਸਾਹਮਣੇ। ਮੈਂ ਤੁਹਾਨੂੰ ਕਿਹਾ ਕੋਈ ਫਰਕ ਨਹੀਂ ਪੈਂਦਾ, ਕਸਮੇ ਕੋਈ ਫਰਕ ਨਹੀਂ। ਅਲਬੱਤਾ ਕੋਈ ਚੱਕਰ ਨਹੀਂ। ਫਰਕ ਨਹੀਂ ਉਸਤਾਦ ਜੀ। ਦੇਖੋ ਨਾ ਜਿਹੜਾ ਬੰਦਾ ਸਾਨੂੰ ਈਦ ਭੇਜ ਰਿਹਾ ਹੈ ਜਾਂ ਕਹਿ ਰਿਹਾ,
ਉਹ ਸਾਨੂੰ ਕੁਝ ਸਮਝ ਰਿਹਾ ਹਜੇ ਕਿ ਦੇਖੋ ਮੈਨੂੰ ਪੈਸੇ ਦੀ ਨਹੀਂ ਕਮੀ, ਅੱਲਾ ਦਾ ਸ਼ੁਕਰ ਉਸਤਾਦ ਜੀ, ਨਾ ਇਹਨਾਂ ਸ਼ਰਟਾਂ ਦੀ ਨਾ ਪੈਸੇ ਦੀ ਕਮੀ। ਕਮੀ ਉੱਥੇ ਲਫ਼ਜ਼ ਹੁੰਦਾ ਜਿੱਥੇ ਥੋੜੇ ਹੈਗੇ ਨੇ ਲੇਕਿਨ ਉੱਥੇ ਕਮੀ ਆ, ਉੱਥੇ ਕਮੀ ਯੂਜ਼ ਹੁੰਦਾ ਲਫ਼ਜ਼ ਹਾਂਜੀ ਕਿ ਯਾਰ ਥੋੜਾ ਕਿੰਨੇ ਦੀ ਇਹ ਚੀਜ਼ 1000 ਰੁਪਏ ਦੀ, ਨਹੀਂ ਯਾਰ ਥੋੜੇ ਪੈਸੇ ਕੀ ਕਮੀ ਹੈ, ਮੈਂ ਫਿਰ ਇਹਦਾ ਮਤਲਬ ਉਹ 200-400 ਹੈਗਾ, ਤੂੰ ਕਮੀ ਨਾ ਕਹਿ, ਤੂੰ ਕਮੀ ਕਹਿ, ਕਮੀ ਬਲਕਿ ਤੂੰ ਕਮੀ ਪੈਸੇ ਦੀ ਕਮੀ ਆ, ਕਮੀ ਨਹੀਂ, ਕਮੀ ਤਾਂ ਉਦੋਂ ਕੋਈ ਜਦੋਂ ਤੱਕ ਥੋੜੇ ਬਹੁਤੇ ਹੋਣਗੇ। ਤੂੰ ਕਹਿ ਦਸਤਿਆਬੀ ਨਹੀਂ ਹੈ। ਉਹਨੇ ਨਹੀਂ ਦੱਸ ਮੈਂ ਤੁਹਾਨੂੰ ਦੱਸਾਂ ਇਹ ਕਾਲੂ ਨਾਲੋਂ ਵੱਡਾ ਚੋਰ ਹੀ ਇਹਦਾ ਤਰੀਕਾ ਵਾਰਦਾਤ ਹੋਰ ਆ। ਕਾਲੂ ਮੰਨ ਲੈਂਦਾ ਕਿ ਸਾਜੀ ਮੈਂ ਤੁਹਾਡੇ ਕੋਲ ਲਈਆਂ, ਹਾਂਜੀ ਇਹ ਗੇਮਰ ਆ, ਜੀ ਜੀ ਇਹ ਸਮੇਟੀ ਵੀ ਜਾ ਰਿਹਾ ਹਾਂਜੀ ਤੇ ਮਨ ਵੀ ਨਹੀਂ ਤੇ ਰਿਹਾ। ਮੰਨ ਵੀ ਨਹੀਂ ਰਿਹਾ, ਤੂੰ ਆਪਣੇ ਉਹਨੂੰ ਵੱਡਾ ਵੀ ਸਾਬਤ ਕਰੇ ਤੇ ਮੰਗ ਕੁਛ ਵੀ ਕਰੀ ਯਾਰ, ਇਹ ਐਸੀ ਗੇਮ ਆ। ਔਰ ਐਸੀ ਮੇਰੀ ਗੱਲ ਤੇ ਇੱਕ ਬੰਦਾ ਬਹੁਤ ਖੁਸ਼ ਹੋਏਗਾ, ਮੇਰੀ ਸੁਣ ਲਓ ਗੱਲ, ਉਹਨੂੰ ਬਹੁਤ ਠੰਡ ਪਏਗੀ ਕਿ ਯਾਰ ਉਸਤਾਦ ਨੇ ਬਿਲਕੁਲ ਇਹੀ ਮੈਂ ਪਿੱਟਦਾ। ਮੇਰੀ ਸੁਣ ਲਓ ਗੱਲ ਉਸਤਾਦ ਜੀ, ਮੈਂ ਜ਼ਿੰਦਗੀ ਦੇ ਵਿੱਚ ਮੈਂ ਕਿਸੇ ਨੂੰ ਮੁਤਮਈਨ ਨਹੀਂ ਕਰਦਾ। ਮੈਂ ਰਾਤ ਨੂੰ ਸ਼ੀਸ਼ੇ ਕੋ ਖਲੋਣਾ, ਮੈਂ ਮੁਤਮਈਨ ਹੋ ਕੇ ਸੋਣਾ, ਮੈਂ ਆਪਣੇ ਜ਼ਮੀਰ ਅਗੇ ਮੁਤਮਈਨ ਆ। ਉਹ ਤੇਰਾ ਸਾਲੇ ਆਪਣਾ ਹੀ ਚੀਜ਼ਾ, ਆਪੇ ਹੀ ਤੂੰ ਘਰੇ ਬੈਠਾ, ਤੂੰ ਭਾਵੇਂ ਸਾਰੀ ਦਿਹਾੜੀ ਮੁਤਮਿਨ ਹੋਈ ਜਾ। ਆਪਣੇ ਨਾ 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 ਮੈਂ ਸ਼ੀਸ਼ੇ 'ਚ ਆਪਣਾ ਮੂੰਹ ਵੇਖਦਾ, ਮੇਰਾ ਜ਼ਮੀਰ ਮੈਨੂੰ ਕਸਮ ਵਾਲੀ ਗੱਲ ਕਹਿੰਦਾ ਇੰਜ ਕਰਦਾ, ਹਾਂ ਇੰਜ ਕਰਦਾ ਹੀ ਮੇਰਾ ਜ਼ਮੀਰ ਕਹਿੰਦਾ ਸੌ ਜਾ ਵਿੱਚ ਉਸਤਾਦ ਜੀ ਇਹਨੇ ਨਾ ਇੱਕ ਕਲਿੱਪ ਪਰਵਾਇਆ, ਉੱਥੇ ਐਲਸੀਡੀ ਛੋਟੀ ਲਾਈ, ਉਹਨੂੰ ਪਲੇ ਕਰਦਾ ਬੱਗੋ ਇੰਜ ਹੁੰਦਾ ਸੌ ਜਾਂਦਾ। ਸੱਚੀ ਕੀ ਆ ਗੱਲ ਕਰਦੇ ਬੋਲ ਐ ਖੋਲ ਜਿਵੇਂ ਬੈਂਕ ਦੀ ਤਰਪਾਲ ਨਹੀਂ ਖੋਲਦੀ ਹੁੰਦੀ ਐ, ਬੈਂਕ ਦੀ ਕਿਹੜੀ ਤਰਪਾਲ ਹੁੰਦੀ ਹੈ? ਔਰ ਬਾਹਰ ਲੱਗੀ ਹੁੰਦੀ ਬਾਹਰ ਸ਼ਟਰ ਦੇ ਨਾਲ ਲੱਗੀ ਹੁੰਦੀ ਉਸਤਾਦ, ਕਿਹੜਾ ਬੈਂਕ ਹੁੰਦਾ? ਸਿਟਰ ਵੀ ਨਹੀਂ ਹੁੰਦਾ ਬੈਂਕ ਦਾ। ਠੀਕ ਹੈ ਨਾ। ਮੈਂ ਤੁਹਾਨੂੰ ਜਾਣ ਮੈਂ ਜ਼ਮੀਰ ਅਗੇ ਮੁਤਮਈਨ। ਜ਼ਮੀਰ ਪੁੱਠਾ ਟੰਗਿਆ ਵਾ, ਉਹ ਇੰਜ ਕਰਦਾ ਨਾ, ਅਸਲ ਚ ਉਹਨੇ ਇੰਜ ਕੀਤਾ ਉਹਨੂੰ। ਬਹਰਹਾਲ ਉਸਤਾਦ ਜੀ ਗਿਫਟ ਮੈਨੂੰ ਮਿਲਿਆ 5 ਦਿਨ ਪਹਿਲੇ। ਹਾਂ ਮੇਰਾ ਵੀਰ ਆ, ਉਹ ਨਹੀਂ ਪੈਂਦਾ ਆਪਣਾ ਸਟਾਰਲੀ ਤੇ ਵੀ, ਦੁਬਈ ਨਹੀਂ ਉਹ ਸਾਊਦੀ ਅਰਬ ਵਾਲਾ ਯਾਰ, ਉਮਰ ਭਾਈ, ਉਮਰ ਬ్రో ਉਮਰ ਬੀਡੂ ਪਰਫਿਊਮ ਭੇਜਿਆ ਉਹਨੇ ਉਸਤਾਦ ਜੀ ਮੈਨੂੰ, ਓਏ ਹੋਏ 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 ਅੱਛਾ ਜੀ। ਤਬਾਹੀ ਫੇਰਤੀ ਕਸਮੇ। ਅੱਛਾ ਜੀ ਤੁਸੀਂ ਮੈਂ ਕਹਿੰਦਾ ਯਾਰ ਉਹਦਾ ਕੱਲਾ ਡੱਬਾ ਹੀ ਜਿਹੜਾ ਨਾ, ਤੂੰ ਕਹਿਣਾ ਉਸਤਾਦ ਜੀ ਇਹਦੇ ਚ ਕੋਈ ਬਲਾ ਹੀ ਹੈ ਚੀਜ਼। ਉਹ ਨਹੀਂ ਮੈਂ ਲੈ ਕੇ ਆਉਣਾ ਸੀ, ਮੈਂ ਕਿਹਾ ਸੀ ਮੈਂ ਟੀ ਟਾਈਮ ਚ ਦਿਖਾਵਾਂਗਾ ਕਿ ਇਹ ਮੈਨੂੰ ਗਿਫਟ ਮੇਰੇ ਭਰਾ ਨੇ ਭੇਜਿਆ, ਲੇਕਿਨ ਉਹਦਾ ਵਜ਼ਨ ਮੇਰੇ ਕੋਲ ਬਿਲਕੁਲ ਐਂਡ ਹੋ ਗਿਆ ਸੀ ਤੇ ਮੈਂ ਉੱਥੋਂ ਹੁਣ ਅਗਲੀ ਵਾਰ ਉਹਨੂੰ ਈਜ਼ੀ ਕਰਾਓ ਉਸਤਾਦ ਜੀ, ਉਮਰ ਜਿਹੜਾ ਹੈਗਾ ਕਿਉਂ ਛੱਡ ਦਿਓ ਉਸਤਾਦ ਜੀ। ਇਹਦੇ ਤਾਂ ਬਹੁਤ ਸ਼ੁਗਰ ਲੱਗਾ ਉਹ ਸਟਾਰ ਦੀ ਤੇ ਲਾਈਫ ਤੇ। ਉਹਨੇ ਨਹੀਂ ਉਹ ਈਜ਼ੀ ਕਰਾਓ ਉਹਨੂੰ, ਉਹ ਬੰਦਾ ਨਹੀਂ ਠੀਕ ਹੈਗਾ ਯਾਰ, ਉਹਦਾ ਰਾਈਟ ਬਣਦਾ, ਸਾਰਿਆਂ ਨਹੀਂ ਭੇਜੇ ਉਹਨਾਂ ਗੱਲੇ ਉਤਾਰ। ਨਹੀਂ ਮੈਨੂੰ ਤਾਂ ਸਾਨੂੰ ਅਸੀਂ ਪਰਫਿਊਮ ਨਹੀਂ ਲਾਉਂਦੇ ਯਾਰ ਅਸੀਂ ਇਹਨਾਂ ਚੀਜ਼ਾਂ ਦਾ ਨਹੀਂ ਭੁੱਖੇ ਉਸਤਾਦ ਜੀ, ਮੈਂ ਇਹਨਾਂ ਚੀਜ਼ਾਂ ਦਾ ਨਹੀਂ ਭੁੱਖਾ, ਬੰਦਾ ਨਾ ਸ਼ਰਾਤਾ ਹੀ ਪਰਫਿਊਮਾਂ ਦਾ ਭੁੱਖਾ, ਨਾ ਸ਼ਰਟਾਂ ਦਾ ਭੁੱਖਾ, ਮੈਂ ਤਾਂ ਸਿਰਫ ਦਿਲ ਰੱਖਦਾ ਵਾਂ। ਕਦਮ ਵਾਲੀ ਗੱਲ ਮੈਂ ਤੁਹਾਨੂੰ ਕਿਹਾ, ਮੈਂ ਸ਼ੀਸ਼ੇ ਕੋਲ ਜਾਂਦਾ, ਮੇਰਾ ਜ਼ਮੀਰ ਮੈਨੂੰ ਯੈਸ ਕਰਦਾ, ਗੁੱਡ। ਤੇ ਜ਼ਮੀਰ ਕੋ ਲੈ ਜਾਓ। ਇਸ ਬੰਦੇ ਦੇ ਅੰਦਰ ਇੰਨਾ ਕੁ ਮੁਤਸਬ ਪਾਇਆ ਜਾਂਦਾ ਨਾ, ਮੁਤਸਬ ਮੁਤਸਬ ਕੀ ਹੁੰਦਾ ਹੈ? ਤਾਸੁਬ। ਤਾਸੂ ਮੁਤਸਬੀ ਹਾਂਜੀ ਇਹ ਮੁਤਸਬ ਆ। ਹਾਂ ਮੁਤਸਬ ਇੰਨਾ ਕੁ ਪਾਇਆ ਨਾ, ਤੁਹਾਡੀ ਸੋਚ ਨਹੀਂ ਹੋਣੀ। ਮੈਂ ਮੂੰਹ ਤੇ ਗੱਲ ਕਰਦਾ, ਮੈਂ ਰਾਤ ਨੂੰ ਕੱਲਾ ਅੰਦਰ ਵੜ ਕੇ ਸ਼ੀਸ਼ੇ ਅੱਗੇ ਨਹੀਂ ਓਕੇ ਕਰਕੇ ਬਾਹਰ ਆ ਜਾਂਦਾ। ਠੀਕ ਹੈ ਨਾ। ਤੁਸੀਂ ਮੈਂ ਸ਼ੀਸ਼ੇ ਤੇ ਬਣਾਈ ਜ਼ਮੀਰ ਅੱਗੇ ਮੁਤਮਈਨ ਆ। ਇਹਦਾ ਸ਼ੀਸ਼ਾ ਪਾਗਲ ਹੋ ਗਿਆ ਹੈ, ਇਹਦਾ ਸ਼ੀਸ਼ੇ ਨੂੰ ਇਹਦਾ ਸ਼ੀਸ਼ਾ ਇੰਜ ਕਰਦਾ ਹੈ, ਸ਼ੀਸ਼ਾ ਇੰਜ ਕਰ ਦਿੰਦਾ। ਠੀਕ ਹੈ, ਇਹਦਾ ਸ਼ੀਸ਼ਾ ਇੰਜ ਕਰਦਾ, ਇਹ ਇੰਜ ਕਰ ਦਿੰਦਾ। ਯਾਨੀ ਇਹਦਾ ਸ਼ੀਸ਼ਾ ਜੋ ਮਰਜ਼ੀ ਕਰੇ, ਆਪਣੇ ਹਿਸਾਬ ਨਾਲ ਸ਼ੀਸ਼ਾ ਕਰਕੇ ਮੁਤਮਈਨ ਆ ਕੇ ਸੌ ਜਾਂਦਾ ਕਿ ਮੈਂ ਮੁਤਮਈਨ। ਯਾਰ ਉਹ ਬੰਦਾ ਦੇਖੋ, ਉਹ ਸਾਊਦੀ ਅਰਬ ਮੇਰੀ ਅੰਮੀ ਗਈ, ਮੇਰੀ ਵੀ ਇੱਕ ਭੈਣ ਗਈ, ਮਤਲਬ ਸਕੀ ਨਹੀਂ, ਲੇਕਿਨ ਮੈਂ ਉਹਨੂੰ ਇਹ ਵੀ ਨਹੀਂ ਦੱਸਿਆ ਕਿ ਮੇਰੀਆਂ ਸਕੀਆਂ ਨਹੀਂ। ਮੈਂ ਉਹਨੂੰ ਕਿਹਾ ਯਾਰ ਮੇਰੀ ਮਾਂ ਆ ਰਹੀ ਹੈ, ਮੇਰੀ ਭੈਣ ਆ ਰਹੀ ਹੈ ਉਮਰਾ ਕਰਨ। ਯਾਰ ਉਸ ਬੰਦੇ ਨੇ ਹੱਕ ਅਦਾ ਕਰਤਾ ਯਾਰ। ਉਹ ਵਾਪਸ ਆਈਆਂ ਨੇ ਤੇ ਮੈਂ ਕਿਹਾ ਆਂਟੀ ਦੱਸੋ ਕੈਸਾ, ਤੇ ਉਹ 1 ਘੰਟਾ ਉਮਰ ਦੀਆਂ ਤਾਰੀਫਾਂ ਕਰਦੀ ਰਹੀ। ਵਾਹ 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 ਵਾਹ। ਜ਼ਮੀਰ ਸ਼ੀਸ਼ੇ ਕੇ ਖਲੋ ਕੇ ਮੈਂ ਜ਼ਮੀਰ ਨਾਲ ਗੱਲਾਂ ਕਰ ਰਿਹਾ ਤੇ ਪਿੱਛੋਂ ਜ਼ਮੀਰ ਗਿੱਛ ਕਰਨ ਡਿਆ। ਨਹੀਂ ਸਟਾਰ ਲਈ ਤੇ ਹੋਰ ਵੀ ਬੜੇ ਵਾਅਦੇ ਹੋਏ ਆ, ਉਹ ਵੀ ਪੂਰੇ ਕੀਤੇ ਜਾਣ ਜੀ। ਨਹੀਂ ਉਹ ਤੁਸੀਂ ਆਪ ਹੀ ਕਰੋ ਭਾਈ, ਤੁਸੀਂ ਪੈਸੇ ਨਹੀਂ ਲੈਣੇ, ਉਮਰ ਨਹੀਂ ਪੈਸੇ ਕਮਾਉਣੇ ਨਹੀਂ, ਅੱਲਾ ਵਾਸਤੇ ਪੈਣਾ ਸਟਾਰਟ। ਨਹੀਂ ਹੋਏਗਾ। ਮੋਬਾਈਲ ਵਾਲੀਆਂ ਗੱਲਾਂ ਉਹ ਹਾਂਜੀ ਉਹ ਲਵੋ ਨਾ, ਤੁਸੀਂ ਮੋਬਾਈਲ ਲਵੋ ਭਾਜੀ। ਤੁਸੀਂ ਲਾਈਵ ਆਇਆ ਕਰੋ ਨਾ, ਕਹਿੰਦੇ ਮੈਨੂੰ ਉਹਨਾਂ ਨੇ ਕਿਹਾ ਭੈਣ ਅਸੀਂ ਕਾਹਤੋਂ ਲੈ ਕੇ ਦਈਏ, ਉਹਨਾਂ ਨੇ ਇੱਥੇ ਜਦੋਂ ਬਹਿਣਾ ਉਹਨਾਂ ਨੇ ਪੈਸੇ ਨਹੀਂ ਲੈਣੇ, ਕਮਾਉਣੇ ਨਹੀਂ ਪੈਸੇ, ਉਹ ਆਪ ਲੈਣ। ਪਹਿਲੇ ਕਹਤੋਂ ਫਿਰ ਸਾਨੂੰ ਵਾਅਦੇ ਕੀਤੇ ਆ। ਉਹ ਮੈਂ ਉਹ ਲੈ ਦਾਂਗਾ। ਉਸਤਾਦ ਜੀ ਉਹ ਬਰੋ ਜਿਹੜਾ ਉਮਰ ਉਮਰ ਬਰੋ ਜਿਹੜਾ ਹਾਂ ਉਹਦਾ ਤੁਹਾਨੂੰ ਮੈਂ ਮਤਲਬ ਨਹੀਂ ਸਹੀ ਬੰਦਾ ਤੇਰੇ ਸਾਹਮਣੇ। ਉਸਤਾਦ ਜੀ ਤੁਸੀਂ ਇਹ ਵੇਖੋ ਨਾ, ਜਿਸ ਬੰਦੇ ਨੇ ਕਹਿੰਦੇ ਨੇ ਹਮੇਸ਼ਾ ਇੱਕ ਗੱਲ ਯਾਦ ਰੱਖਣਾ। ਉਮਰ ਚੈੱਕ ਕਰ ਬੋ। ਅੱਛਾ ਤੂੰ ਸੁਣਨੀ ਆ ਭਾਬੀ ਆ, ਸੁਣਨੀ ਆ ਤੂੰ? ਅਲਹਮਦੁਲਿਲਾ ਉਸਤਾਦ ਜੀ, ਮੈਂ ਤੁਹਾਨੂੰ ਉਹਦੇ ਦੱਸਣਾ ਨਾਲ ਕੀ ਤਕਲੀਫ ਆ? ਉਸਤਾਦ ਜੀ ਮੇਰੀ ਗੱਲ ਸੁਣ ਲਓ। ਆ ਕਰੈਕਟਰ ਮੈਂ ਸੁਣਿਆ ਕਿ ਜੋ ਚੀਜ਼ ਆਪਣੇ ਲਈ ਪਸੰਦ ਹੋ ਉਹ ਦੂਸਰੇ ਕੇ ਲਈ ਵੀ ਪਸੰਦ ਕਰੋ। ਉਹ ਜਿਸ ਬੰਦੇ ਨੇ ਸਿਰਫ ਤੁਹਾਨੂੰ ਹੀ ਪਰਫਿਊਮ ਦਿੱਤਾ ਹੈ, ਉਹਨੂੰ ਮਿੱਠਾ ਪੁਰੀਆ ਨਹੀਂ ਨਜ਼ਰ ਆਇਆ। ਅੱਛਾ ਅੱਗੇ ਤੇਰੀਆਂ ਇਹਨੂੰ ਫੋਨ ਆਊ।
ਠੀਕ ਹੈ ਉਹ ਜਿਸ ਬੰਦੇ ਨੇ ਸਿਰਫ ਤੁਹਾਨੂੰ ਹੀ ਪਰਫਿਊਮ ਭੇਜਿਆ ਉਹ ਦਾਨਿਸ਼ ਨਜ਼ਰ ਨਹੀਂ ਆਇਆ। ਅੱਛਾ ਨਹੀਂ ਉਹਨੇ 2-4 ਵਾਰੀ ਕੋਸ਼ਿਸ਼ ਕੀਤੀ ਵੇਖਣ ਦੀ ਉਹਨੂੰ, ਲੇਕਿਨ ਉਹਨੂੰ ਨਹੀਂ ਨਜ਼ਰ ਆਇਆ। ਉਹਨੂੰ ਨੇਚੇ ਨਾਲ ਲੈ ਜਾਓ, ਮੈਂ ਓਕੇ ਦਾਨਿਸ਼ ਨਹੀਂ ਨਜ਼ਰ ਆਇਆ। ਮੈਂ ਫੁੱਲ ਆ ਮੈਂ ਕਹੀਓ ਮੈਂ ਓਕੇ ਆ ਸ਼ਦਾਦਾ। ਠੀਕ ਹੈ ਅਸੀਂ ਪਰਫਿਊਮਾਂ ਤੇ ਭੁੱਖੇ ਆ। ਨਹੀਂ ਮੈਂ ਸਿਰਫ ਪਰਫਿਊਮ ਉਸਤਾਦ ਜੀ ਜਿਹੜਾ ਮੈਂ ਲਾਣਾ ਤੁਸੀਂ ਉਹਦਾ ਸਿਰਫ ਰੇਟ ਪੜ੍ਹ ਲਓ। ਹਾਂ ਉਹ ਕਿੰਨੇ ਦਾ, ਉਹ 90,000 ਦਾ ਨਾ ਹੋਵੇ ਤੋੜ ਦੇਣਾ ਉਸਤਾਦ। ਹਾਂਜੀ ਇਹ ਵੀ ਲਾਉਂਦਾ, ਜ਼ਮੀਰ ਵੀ ਲਾਉਂਦਾ ਯਾਰ, ਉਹ ਵੀ ਪਰਫਿਊਮ ਯੂਜ਼ ਕਰ ਰਿਹਾ। ਇਹਦੇ ਕਹਿ ਦੋ ਇਹ ਯਾਰ ਕਸਮੇ ਸ਼ੋਅ ਕਿਦਾਂ ਦਾ ਮੈਨੂੰ ਨਹੀਂ ਦਿਸਾ। ਮੈਂ ਆਪ ਕਿਦਾਂ ਕਹਿੰਦੇ ਕੀ ਹੁੰਦੇ ਆ ਇੱਥੇ। ਠੀਕ ਹੈ ਦੈਟਸ ਦਾ ਉਹ ਫਿਨਿਸ਼, ਐਕਸਪ੍ਰੈਸ਼ਨ ਚੈੱਕ ਕਰੋ ਜੀ। ਦੈਟਸ ਦਾ ਲੇਕਿਨ ਅੱਜ ਉਸਤਾਦ ਜੀ ਇੱਕ ਸਾਨੂੰ ਫੈਮਿਲੀ ਮਿਲਣ ਆਈ ਸੀ ਬਾਹਰ। ਆਏ ਮਾਸ਼ਾਅੱਲਾ। ਠੀਕ ਹੈ ਨਾ, ਬਹੁਤ ਪਿਆਰ ਵਾਲੀ ਬਾਜੀ ਸਾਡੀ ਨਾਲ ਉਹ ਭੈਣ ਹੈ ਤੇ ਉਹਨਾਂ ਨੇ ਇੱਕ ਗੱਲ ਕਹੀ ਫੈਸਲ ਦੇ ਬਾਰੇ ਜਿਹੜੀ ਮੈਨੂੰ ਬੜੀ ਖੁਸ਼ੀ ਕਸਮੇ। ਉਹਨਾਂ ਨੇ ਕਿਹਾ ਜਾਨੀ ਭਾਈ ਫੈਸਲ ਰਾਮੇ ਨਾ ਤੁਸੀਂ ਕੌਮ ਨੂੰ ਇੱਕ ਤੋਹਫਾ ਦਿੱਤਾ। ਵਾਹ 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 ਅੱਲਾ ਦੀ ਕਸਮ ਉਹਨਾਂ ਦੇ ਇਹ ਅਲਫਾਜ਼ ਸੀ। ਸਹੀ ਬਾਤ, ਕੀ ਬਾਤ। ਦਰੁਸਤ ਗੱਲ ਹੈ ਉਸਤਾਦ ਦੀ। ਹੋਰ ਕਿਸੇ ਦੇ ਬਾਰੇ ਕੁਝ ਨਹੀਂ ਕਹਿਣਾ ਨਾ ਜੀ। ਬਾਕੀ ਕਰਦੇ ਕੀ ਕਸਮ ਖੁਦਾ ਦੀ। ਹਾਲਾਤੀ ਯਾਰ ਸਤਾਜੀ ਸੱਚੀ ਦੀ ਮੁਝੇ ਨਾ ਅੱਖਾਂ 'ਚ ਪਾਣੀ ਆ ਗਿਆ ਯਾਰ। ਮੈਂ ਅੱਲਾ ਦੀ ਕਸਮ ਮੈਂ ਕਸਮ ਉਹਨਾਂ ਨੇ ਕਿਹਾ ਤੁਸੀਂ ਫੈਸਲ ਰਾਮੇ ਸਾਨੂੰ ਇੱਕ ਤੋਹਫਾ ਦਿੱਤਾ ਤੁਸੀਂ। ਉਹਨਾਂ ਨੇ ਕਿਹਾ ਤੁਸੀਂ ਕੋ ਚਲੋ ਜੀ ਮੇਰੀ ਗੱਲ ਸੁਣੋ, ਕਿਸ ਦਿਨ ਇੱਕ ਟੀ ਟਾਈਮ ਕਰਦੇ ਆ ਲਾਈਕ ਮਿੱਠੇ ਦੇ ਨਾ ਤੁਸੀਂ ਵੀ ਉਹ ਚ ਕਮੈਂਟ ਕਰਨਾ। ਤੁਸੀਂ ਕਮੈਂਟ ਕਰਨਾ, ਫਿਰ ਅਸੀਂ ਕਮੈਂਟ ਪੜ੍ਹ ਕੇ ਤੇ ਨਾਲ ਉੱਤੇ ਪੂਰਾ ਸ਼ੋਅ ਕਰਾਂਗੇ। ਤੁਸੀਂ ਨਾ ਮੇਲ ਕਰਨੀ, ਕਮੈਂਟ ਨਾ ਕਰਨਾ। ਮੇਲ ਦੇ ਵਿੱਚ ਤੁਸੀਂ ਉੱਪਰ ਕਰੈਕਟਰ ਲਿਖਣਾ ਮਿੱਠਾਪੁਰੀਆ ਫੈਸਲ ਰਾਮੇ। ਤੁਸੀਂ ਦੱਸਣਾ ਹੈ ਕਿ ਤੁਹਾਨੂੰ ਇਹਦੀ ਕਿਹੜੀ ਅਦਾ ਪਸੰਦ ਆ, ਜਿੱਦਾਂ ਇਹ ਦੀ ਆ। ਮਿੱਠੇ ਦੀ ਕਿਹੜੀ ਪਸੰਦ ਆ, ਦਾਨਿਸ਼ ਦਾ ਕਿਹੜਾ ਐਸੀ ਮੂਵਮੈਂਟ ਆ ਜਿਹੜੀ ਤੁਹਾਨੂੰ ਪਸੰਦ ਆ, ਇਹਦੀ ਕਿਹੜੀ ਪਸੰਦ ਆ, ਬਾਸ ਦੀ ਕਿਹੜੀ ਪਸੰਦ ਆ। ਤੇ ਉਹਦੇ 'ਚ ਫਿਰ ਅਸੀਂ ਕਰਕੇ ਵੀ ਦੱਸਾਂਗੇ ਵੀ ਇਹ ਕਰਕੇ ਦਿਖਾਇਆ ਜਾਏਗਾ। ਇਹਦੀ ਇੱਕ ਹੋਰ ਇਹਦੀ ਮੈਨੂੰ ਇੱਕ ਬੜੀ ਅੱਛੀ ਇੰਜ ਬੈਠਾ ਨਾ ਤੂੰ ਕਹਿੰਦਾ ਹੈ ਜਿਹੜਾ ਕਰਦਾ। ਅੱਛਾ ਉਸਤਾਦ ਜੀ ਦੇਖੋ ਬੈਲ ਤੇ ਕੌਣ। ਨਹੀਂ ਉਹ ਨਹੀਂ, ਜਿਹੜੀ ਨਾਰਮਲ ਆ, ਜਿਹੜੀ ਸ਼ੁਰੂ ਤੋਂ ਕਰਦਾ ਵਾ। ਇੱਕ ਚੀਜ਼ ਹੋਰ ਉਸਤਾਦ ਜੀ ਕਰਨੀ ਸੀ। ਇੱਕ ਬੰਦੇ ਨੂੰ ਨਾ ਗਲਤ ਫਹਿਮੀ, ਫੈਸਲ ਨੂੰ ਪੁੱਛ ਇਹਨੂੰ ਆ ਕਿੰਨੇ ਸਿਖਾਇਆ ਇੰਜ ਕਰਨਾ ਹੈ, ਜਿਹੜਾ ਇੰਜ ਕਰਨਾ ਇਹਨੂੰ ਪੁੱਛ। ਮੇਰੇ ਸਮੀਰ ਨੇ ਉਹ ਬਗੈਰਤਾ ਹਾਏ ਹਾਏ ਤੈਨੂੰ ਇੱਕ ਬੰਦਾ ਕਰਦਾ ਵਹਾਇਆ ਵੀ। ਉਸਤਾਦ ਜੀ ਮੈਂ ਅੱਲਾ ਦੀ ਕਸਮ ਮੈਨੂੰ ਕਿੰਨੀਆਂ ਗੱਲਾਂ ਦੱਸੀਆਂ ਨੇ। ਇਹਨੂੰ ਪੁੱਛੋ ਇਹਨੂੰ ਮੈਂ ਜ਼ਿੰਦਗੀ 'ਚ ਪਹਿਲੀ ਦੀ ਜਦੋਂ ਮੇਰੇ ਇਹਨੂੰ ਉਦੋਂ ਕਹੀ ਮੈਂ ਕਿਹਾ ਫੈਸਲ ਤੂੰ ਆ ਕਰੈਕਟਰ ਆ। ਅੱਛਾ ਜੀ ਹਾਂ ਇਹਨੂੰ ਮੈਂ ਕਰੈਕਟਰ ਹੈ ਗੋਰਾ ਕਾਮੇਡੀਅਨ। ਇਹਨੂੰ ਮੈਂ ਕਿਹਾ ਫੈਸਲ ਤੂੰ ਆ ਵਾ। ਉਹ ਤਾਂ ਨਹੀਂ ਥਾ 3 ਵਾਲੇ। ਹਾਂ ਉਸਤਾਦ ਜੀ ਇੱਕ ਚੀਜ਼ ਨਾ ਹੋਰ, ਇੱਕ ਬੰਦੇ ਦੀ ਗਲਤ ਫਹਿਮੀ ਮੈਂ ਕੱਢਣੀ ਹੈ ਯਾਰ। ਉਹ ਪਿਛਲਾ ਜਿਹੜਾ ਸ਼ੋਅ ਨਹੀਂ ਕੀਤਾ ਬਾਸ ਵਾਲਾ, ਜਿਹਦੇ ਚ ਬਾਸ ਨੂੰ ਮਾਰਿਆ, ਉਹ ਸਾਰਾ ਯਾਨੀ ਕਿ ਪਲਾਨ ਸੀਗਾ। ਹਾਂਜੀ ਬਕਵਾਸ ਨਾ ਕਰੋ। ਨਹੀਂ ਲੋਦਾ ਕੀਤਾ ਉਹ ਯਾਰ ਟੀ ਨਹੀਂ ਕਰਨ ਡਿਆ ਯਾਰ। ਉਹ ਜਿਹੜਾ ਬਾਹਰ ਚੌਧਰੀ ਵਾਲਾ ਕੀਤਾ ਜਿਹਦੇ ਚ ਕਮੀਜ਼ ਪਾੜੀ ਹੈ ਮੈਂ, ਜਿਹਦੇ ਚ ਮੈਂ ਕਮੀਜ਼ ਪਾੜੀ ਏ, ਇੱਕ ਮਿੰਟ ਪ੍ਰੀ ਪਲਾਨ ਇੱਕ ਸੀਗਾ। ਮਿੰਟ ਪ੍ਰੀ ਪਲਾਨ ਨੂੰ ਇੱਥੇ ਬਹਿ ਕੇ ਅੱਧਾ ਘੰਟਾ ਤੂੰ ਆਪਣਾ ਗੁੱਟ ਸਿੱਧਾ ਕਰਦਾ ਰਿਹਾ ਜਦੋਂ ਤੂੰ ਇੱਥੇ ਬਾਸ ਨੂੰ ਓਏ ਕੁੱਟਿਆ। ਇੱਥੇ ਵਾਲਾ ਨਹੀਂ ਉਸਤਾਦ ਜੀ, ਇੱਥੇ ਵਾਲਾ ਸਹੀ ਕੁੱਟਿਆ ਨਹੀਂ ਇੱਥੇ ਵਾਲਾ ਨਹੀਂ, ਨਹੀਂ ਤੇ ਤੇਰਾ ਗੁੱਟ ਕਿਦਾਂ ਖਰਾਬ ਹੋ ਗਿਆ। ਉਹ ਭਲਾ ਕੀ ਹੋਇਆ, ਉਹਦੇ ਹੱਥ ਦੇ ਵੱਜ ਗਈ। ਠੀਕ ਅੱਛਾ ਚਲੋ ਛੱਡ ਦਿਓ, ਚਲੋ ਉਹਦੇ ਛੱਡ ਵਿੱਚ ਨਾ ਇੱਕ ਚਲੋ ਬੰਦਾ- ਇੱਕ ਮਿੰਟ ਠਹਿਰ ਜਾਓ, ਇੱਕ ਮਿੰਟ ਠਹਿਰ ਜਾਓ। ਉਹਨੂੰ ਵੀ ਛੱਡ ਦਿਓ ਜਿਹੜਾ ਤੂੰ ਇੱਥੇ ਕੁੱਟਿਆ ਨੂੰ ਛੱਡ ਦੇ। ਇੱਕ ਬੰਦੇ ਨੇ ਉਹਨੂੰ ਉਸ ਕਮਰੇ 'ਚੋਂ ਕੁੱਟਿਆ ਸੀ, ਉਹ ਕਹਿੰਦੇ ਦਾ ਕੁੱਟਿਆ ਸੀ, ਆਏ ਛਿੱਤਰਾ ਦਾ ਉਹ ਕਹਿੰਦੇ ਦਾ ਕੁੱਟਿਆ ਸੀ ਉਹ ਚੁਦਾ ਜੀ। ਉਹ ਇਹ ਵੇਖ ਲੈਂਦੇ ਤੇ ਅੱਲਾ ਉਹ ਇੱਕ ਬੰਦਾ ਮੈਨੂੰ ਕਹਿਣ ਡਿਆ ਕਿ ਤੂੰ ਅੱਗੇ ਤੋਂ ਇਹਨੂੰ ਹੱਥ ਲਾਇਆ, ਤੇਰੇ ਮੈਂ ਹੱਥ ਤੋੜ ਦੇਣੇ ਆ, ਇਹ ਉਹ ਪਿਆਰ ਫਲਾਣ ਕਰਦੇ ਯਾਰ, ਸਹੀ ਗੱਲ ਆ। ਮੈਂ ਅੱਲਾ ਪਾਕ ਦੀ ਕਸਮ ਹੈ, ਮੈਂ ਮੁਗਲ ਬਰਾਦਰੀ ਨਾਲ ਮੇਰਾ ਤਾਲੁਕ ਆ। ਇੱਕ ਤੇ ਯਾਰ ਇਹ ਮੇਰੀ ਬੈਕਗ੍ਰਾਉਂਡ ਨੇ, ਮੇਰੇ ਤੱਕ ਜਿੰਨੇ ਵੀ ਆਣਾ ਨਾ ਉਸਤਾਦ ਨੂੰ ਟੱਪ ਕੇ ਹੀ ਆਣਾ। ਤੇ ਮੈਨੂੰ ਇੰਨਾ ਪਤਾ ਕਿ ਭਾਜੀ ਜਦੋਂ ਤੁਸੀਂ ਆਉਣਾ ਹੋਏਗਾ ਨਾ ਮੈਂ ਸਕੂਨ ਨਾਲ ਲੰਮੇ ਪੈ ਜਾਵਾਂਗਾ, ਤੁਸੀਂ ਈਜ਼ੀ ਟੱਪਣਾ ਬਸ। ਖੁੱਲੀ ਜੁੱਟੀ ਹੈ। ਆਹੋ ਨਹੀਂ ਉਹਨਾਂ ਦੀ ਮੁਹੱਬਤ ਆ, ਅਬਾਸ ਦੇ ਨਾਲ ਉਹਨਾਂ ਦਾ ਪਿਆਰ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਉਹਨੇ ਬਲੂਪਰ ਨਹੀਂ ਲਾਏ। ਮੈਂ ਕਿੰਨੇ ਬਲੂਪਰ, ਮੈਂ ਕਿਹਾ ਯਾਰ ਵੀ ਬਲੂਪਰ ਜਿੱਥੇ ਮੈਂ ਦੱਸ ਰਿਹਾ ਨਾ ਅਬਾਸ ਨੂੰ ਕਿ ਬਾਸ ਤੂੰ ਇੰਜ ਹੱਥ ਰੱਖੀ, ਮੈਂ ਇੰਜ ਮਾਰਾਂਗਾ ਤੇਰੇ ਹੱਥ। ਆਹੋ ਉਹ ਵੀ ਨਹੀਂ ਲਾਇਆ। ਉਹ ਦੂਸਰਾ ਮੈਂ ਉਹਨੂੰ ਫੜਿਆ ਜਿੱਥੇ ਨਸਾਇਆ, ਉਹਨੂੰ ਮੈਂ ਬਾਹਰ ਰੋਕਿਆ। ਮੈਂ ਕਿਹਾ ਯਾਰ ਵੀ ਬਲੂਪਰ ਜਿਹੜਾ ਬਲੂਪਰ ਨੇ ਇਸ ਤੋਂ ਨਹੀਂ ਯਾਰ ਲੇਕਿਨ ਐਜ਼ ਏ ਇਨਸਾਨ ਨਾ ਮੈਂ ਤੁਹਾਨੂੰ ਆਪਣਾ ਦੱਸਦਾ ਕਿ ਇੰਨੀ ਕੁ ਬਰਦਾਸ਼ਤ ਤੋਂ ਬਾਅਦ ਤੁਹਾਡਾ ਇੱਕ ਐਂਡ ਹੋ ਜਾਂਦਾ ਯਾਰ। ਤੁਸੀਂ ਆਪਣੇ ਸਕੇ ਮੁੰਡੇ ਨੂੰ ਕੁੱਟ ਦਿੰਦੇ ਯਾਰ, ਠੀਕ ਹੈ ਨਾ, ਤੇ ਉਹ ਇੰਜ ਹੋ ਜਾਂਦਾ। ਤੇ ਹੁਣ ਦੇਖ ਲਓ 2 ਦਿਨ ਹੋ ਗਏ ਆ ਭਾਣ ਨੂੰ ਨਹੀਂ ਆ ਰਹੇ। ਮੈਨੂੰ ਗੁੱਸਾ ਉਸਤਾਦ ਜੀ ਉਸ ਦਿਨ ਇੰਨਾ ਸੀ ਨਾ, ਕਿਉਂਕਿ ਉਹ ਸ਼ੋਅ ਦੀ ਵਜ੍ਹਾ ਤੋਂ ਲੇਟ ਉਸਤਾਦ ਜੀ ਨੇ ਨਾ, ਮੈਂ ਸਦਕੇ ਜਾਵਾਂ ਉਸਤਾਦ ਜੀ ਨੇ ਕਿਹਾ ਯਾਰ ਇਹ ਸ਼ੋਅ ਹੀ ਕਰੋ। ਉਹ ਲੇਟ ਹੈ ਨਾ, ਫੈਸਲਾ ਇੰਜ ਕਰਕੇ ਤੂੰ ਗੁੱਸੇ 'ਚ ਬੈਠਾ। ਉਹ ਅੱਧਾ ਪਚੱਦਾ ਮੇਰਾ ਵੈਸੇ ਹੀ ਗੁੱਸਾ ਸੀਗਾ, ਤੇ ਬਾਕੀ ਨਾ ਉਸਤਾਦ ਜੀ ਨੇ ਕਿਹਾ ਸ਼ੋਅ ਇਹੀ ਕਰ ਲਓ ਯਾਰ, ਉਹ ਲੇਟ ਹੋ ਗਿਆ ਜੀ। ਹਾਂ ਸਭ ਝੂਠਾ। ਸਹੀ ਲੋਦਾ ਕੀਤਾ ਬੱਚੇ ਦਾ, ਹਾਲੇ ਤੱਕ ਨੀਂਦ ਨਹੀਂ ਅਟੰਡੇ। ਉਹ ਕਹਿਣ ਤੇ ਦਿਆ ਕਿ ਮੈਂ ਅੱਧਾ ਕਿ ਵੈਸੇ ਹੀ ਸਹੀ ਸੀ। ਮੈਂ ਯਾਰ ਮੈਨੂੰ ਗੁੱਸਾ ਸੀਗਾ, ਮੈਂ ਗੁੱਸੇ 'ਚ ਮੈਂ ਆਪਣੀ ਵੇਨ ਕੱਟ ਲਈ ਸੀਗੀ। ਮੈਂ ਗੁੱਸੇ 'ਚ ਵੇਨ ਡੈਮ। ਹਾਂ ਮੈਨੂੰ ਗੁੱਸੇ ਦਾ ਬਹੁਤ ਭੈੜਾ। ਤੁਸੀਂ ਵੈਸੇ ਕਿਹੜਾ ਬਹੁਤ ਛਿਲ ਕੱਢ ਚਲੋ
ਹਾਏ ਓ ਰੱਬਾ ਨਹੀਂ ਓ ਲੱਗਦਾ ਦਿਲ ਮੇਰਾ, ਹਾਏ ਓ ਰੱਬਾ। ਭਰਾ ਦੇ ਮਰੇ। ਸਰ ਜੀ ਉਹ ਐਂਡ ਆ ਗਿਆ ਸ਼ੋਅ ਦਾ, ਉਹ ਇੱਜ਼ਤ ਕਲੀਅਰ ਕਰੋ ਹਾਂ ਵੀ ਜੀ, ਸਾਡੀ ਮਿਹਰਬਾਨੀ ਆ, ਅਸੀਂ ਐਵੇਂ। ਮਿੱਠੇ ਨੇ ਹੱਕ ਦੀ ਗੱਲ ਅੱਛਾ ਵੀ ਚਲੋ ਗੱਲ ਇਹ ਹੈ, ਮੇਰੀ ਗੱਲ ਸੁਣੋ, ਹਾਂਜੀ ਆਡੀਅנס ਜਿਹੜੀ ਸ਼ੋਅ 'ਚ ਆਉਣੀ ਹੈ ਨਾ, ਹਾਂਜੀ ਉਹ ਸਾਡੀ ਸਾਰੀ ਤੁਸੀਂ ਆਉਣਾ ਉਸ ਸ਼ੋਅ 'ਚ, ਆਡੀਅנס ਵੀ ਹੋਏਗੀ, ਆਡੀਅנס ਉਹ ਸ਼ੋਅ ਅਸੀਂ ਨਹੀਂ ਕਰਨਾ ਇਕੱਲਿਆਂ ਨੇ, ਆਪਾਂ ਸਾਰਿਆਂ ਨੇ ਕਰਨਾ ਐਜ਼ ਏ ਆਰਟਿਸਟ, ਵਾਹ ਵਾਹ। ਆਡੀਅנס ਵੀ। ਵਿੱਚ ਇਨਵੋਲਵ। ਹਾਂ ਅਸੀਂ ਤੁਹਾਨੂੰ ਪਹਿਲੇ ਡੇਟ ਦੱਸਿਆ ਕਰਾਂਗੇ, ਤੁਸੀਂ ਉੱਥੇ ਆਇਆ ਕਰਨਾ, ਬਹਿ ਕੇ ਇੰਜੋਏ ਫੁੱਲ, ਸ਼ੋਅ ਚੱਲੇ ਨਾ ਚੱਲੇ ਆਪਾਂ ਇੰਜੋਏ ਕਰਿਆ ਕਰਾਂ। ਠੀਕ ਹੈ ਜੀ। ਉਹ ਦਰਜ਼ੀਆਂ ਨੇ ਫੜਨੇ ਨਹੀਂ ਫਿਰ ਮਿੱਠੇ ਕੱਪੜੇ ਫਿਰ। ਸਹੀ ਗੱਲ ਆ। ਉਹ ਸ਼ੋਅ ਚ ਆਪਣਾ ਸ਼ੋਅ ਬਹੁਤ ਖਿਆਲ ਰੱਖੋ, ਅਗਲੇ ਪ੍ਰੋਗਰਾਮ 'ਚ ਤਾਂ ਨਾਲ ਫਿਰ ਮੁਲਾਕਾਤ ਹੋਏਗੀ ਭਾਜੀ। ਓਕੇ, ਰੱਬ ਰੱਖਾ, ਅੱਲਾ ਹਾਫਿਜ਼।